ਉਸਤਾਦ ਜੀ ਮੈਂ हाँ जी वो मुक्का मार के दाचे पीटी 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 मुक्का मार देना ਜੇ ਮੈਂ ਕੂੜਾ बरसेगा सावन ਰਮਜ਼ਾਨ ਹੀ ਹੈ ਬੈਰੀ ਉਹ ਤੇਰੇ ਤੋਂ ਨੇ ਇੰਜ ਉਹਨੇ ਸੂਈ ਲਾਈ ਨਹੀਂ, ਉਹਨੇ ਇੰਜ ਕਰਕੇ ਨਾ ਐ ਤੇਰਾ ਮਾਸ ਫੜ ਕੇ ਨਾ ਐ ਕਿਤੇ ਕੀਤਾ ਹੈ। ਉਹ उधर पे चेक करो ले ਸਸਤੀਆਂ ਫਿਲਮਾਂ 'ਚ ਹੀਰੋ ਦੇ ਯਾਰ ਹੁੰਦੇ ਤਾਂ ਮਜ਼ਾਕ ਨਹੀਂ ਵੀ ਹੀਰੋ ਨੇ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਤੇ ਉਹਨੂੰ ਕੁੜੀ ਕੋ ਜਿਹੜਾ ਭੇਜਣਾ ਮੰਗਾਉਣਾ ਉਹਦੀ ਹਿਫਾਜ਼ਤ ਕਰਾਉਣੀ ਉਹਨੂੰ ਕਹਿਣਾ ਇੱਥੇ ਖੜਾ ਹੋਈ ਉਹ ਸਾਰਾ ਇਦਾਂ ਦਾ ਯਾਰ ਕਰਦਾ ਹੁੰਦਾ ਕੰਮ ਲਫੰਡਰ ਟ੍ਰੈਪ ਕਾਸਦੀ ਹੈ ਵੀ ਸਾਰੀ ਦਿਹਾੜੀ ਕੁੜੀ ਦੀ ਹਿਫਾਜ਼ਤ ਕਰਕੇ ਉਹਦੇ ਭਰਾਵਾਂ ਕੋ ਛਿੱਤਰ ਵਗੈਰਾ ਰਾਤ ਨੂੰ ਇੱਕ ਮਸੰਮੀ ਦੇ ਜੂਸ ਤੇ ਫਿਰ ਯਾਰ ਦੇ ਨਾਲ ਧਿਆਨ ਕੈਲੰਡਰ ਟ੍ਰੈਪ ਨੋਨੀ ਫਲਾਂ ਜਗ੍ਹਾ ਪਹੁੰਚ ਜਾਣਾ ਕਹਿਣਾ ਓਕੇ ਕੱਖ ਵੀ ਨਹੀਂ ਹਾਂ ਬਸ ਲੜਾਈ ਤੇ ਵੀ ਇਕੱਠੇ ਹੀ ਆ। ਕੁਛ ਨਹੀਂ ਸਭ ਕੁਛ ਕਰ ਕਰਾ ਕੇ ਤਾਂ ਹੀਰੋ ਦੇ ਯਾਰ ਹੁੰਦੇ और फीके डायलॉग ਉਹਦੇ ਸੇ ਆਏ ਹੁੰਦੇ अरे प्यार हो गया अरे मुझे मरवाएगा तू का तो मरना ਆਹੋ ਇਦਾਂ ਦੇ ਹੁੰਦੇ ਸਰ आओ फीके फीके डायलॉग ਉਹਦੇ ਸੇ बीच में कोई नहीं आएगा वो आए ਇਹੋ ਜਿਹੇ ਬੰਦੇ ਘਰ ਦੇ ਇਹੋ ਜਿਹੇ ਬੱਚੇ ਦੇ ਨਾ ਮਤਲਬ ਪਹਿਲੇ ਇਹੋ ਜਿਹੇ ਬੱਚੇ ਦੇ ਖਿਲਾਫ ਹੁੰਦੇ ਘਰ ਦੇ ਕਿ ਆਪਣੇ ਮੁੰਡੇ ਨੂੰ ਕਹਿ ਰਹੇ ਕਿ ਇਸਕੇ ਸਾਥ ਫਿਰਨਾ ਛੋੜ ਦੋ बाचे देखो ਬਾਅਦ 'ਚ ਫਿਰ ਇੱਕ ਜਗ੍ਹਾ ਐਂਡ ਤੇ ਜਾ ਕੇ ਨਾ ਇਹਦੇ ਅਰਗੇ ਨੂੰ ਹੀਰੋ ਡਾਇਰੈਕਟਰ ਨੇ ਬਣਾਤਾ ਹੁੰਦਾ ਵੀ ਐਂਡ ਤੇ ਅਗਰ ਇਹ ਟਾਈਮ ਸਿਰ ਉਹਨੂੰ ਹੀਰੋ ਨੂੰ ਨਾ ਲੈ ਕੇ ਹਸਪਤਾਲ ਜਾਂਦਾ ਉਹਨੇ ਮਰ ਜਾਣਾ ਸੀ ਫਿਰ ਸਾਰੇ ਦੇ ਪੈਰੀ ਪਏ ਹੁੰਦੇ बेटा माफ कर देना हम सारी जिंदगी तुम्हें गलत ही समझते रहे अच्छा हाँ सारी जिंदगी हम तुम्हें गलत ही समझते रहे हमें नहीं पता आज तुम ना होते तो हमारा बेटा भी ना होता बेटा आज के बाद हमारा एक नहीं हमारे दो बेटे इमोशनल अमजद लैपटॉप वाले ਦੀ ਕਾਲ ਆ ਗਈ ਜੇ ਜਿਹੜੀ ਮੈਂ ਚੁੱਕਣੀ ਨਹੀਂ ਕਿਉਂਕਿ ਭਾਜੀ ਅਮਜਦ ਸਾਹਿਬ ਮੈਂ ਸ਼ੋਅ ਕਰ ਰਿਹਾ ਹੁਣ ਹਾਲੇ ਸ਼ੁਰੂ ਹੀ ਹੋਇਆ ਸੀ ਅੱਛਾ ਉਸਤਾਦ ਜੀ ਲੜਕੀ ਮੈਂ ਤੁਹਾਨੂੰ ਬਾਅਦ ਚ ਕਰਦਾ ਲੜਕੀ ਲੜਕਾ ਇੰਜ ਕਰਕੇ ਕਮਾਦਾਂ ਦੇ ਵਿੱਚ ਗਾਣਾ ਗਾਉਂਦੇ ਹੁੰਦੇ ਉਹ ਰੋਮਾਂਟਿਕ ਸੀਨ ਹੁੰਦਾ ਇਦਾਂ ਦਰਖਤਾਂ ਦੇ ਵਿੱਚੋਂ ਨਿਕਲ ਕੇ ਕਿਦੋਂ ਅੱਛਾ ਇਹੋ ਜਿਹਾ ਦਾ ਇੱਕ ਹੋਰ ਸੀਨ ਆਉਂਦਾ ਵਾ ਇੱਕ ਹੋਰ ਸੀਨ ਆਉਂਦਾ ਹਸਪਤਾਲ ਦੇ ਵਿੱਚ ਆ ਟੈਬ ਲੱਤਾਂ ਪੱਟੀਆਂ ਬੰਨੀਆਂ ਨੇ ਲੰਮੇ ਪਿਆ ਤੇ ਹੀਰੋ ਹੁੰਦਾ ਨਾ ਨੋਨੀ ਤੇ ਨੋਨੀ ਇੰਜ ਦੇਖਦਾ ਤੇ ਅੱਖਾਂ ਜਤਰੋਂ ਨੇ ਤੇ ਉਹ ਹੀਰੋ ਵੀ ਰੋਣ ਲੱਗ ਪੈਂਦਾ ਕਹਿੰਦਾ ਯਾਰ ਤੂਨੇ ਯਾਰੀ ਦਾ ਹੱਕ ਅਦਾ ਕਰ ਦਿਆ ਅੱਜ ਮਤਲਬ ਉਹਦੀ ਜਗ੍ਹਾ ਤੇ ਨਾ ਕੁੜੀ ਦੇ ਭਰਾਵਾਂ ਨੇ ਕੁੱਟਿਆ ਹੁੰਦਾ ਕਿ ਇਹਨੂੰ ਫੜੋ ਤੇ ਉਹ ਕਹਿੰਦਾ ਨਹੀਂ यार तुम्हारे लिए जान भी आदर है तो नहीं यार नोनी मैं तुम्हारे इन चोटों का बदला जरूर लूंगा ਤੇ ਉੱਥੋਂ ਨਿਕਲ आएगा नहीं जाएगा ਲੜਨ ਜਾਂਦਾ ਫਿਰ ਅੱਛਾ ਇਦਾਂ ਦੇ ਸਿਰਫ ਇਸ ਕੰਮ ਵਾਸਤੇ ਉਹਨਾਂ ਨੇ ਰੱਖੇ ਹੁੰਦੇ ਹਲਕੇ ਪੱਟੀ ਜੀ ਬਣ ਕੇ ਟਪੋਰੀ ਟੈਪ ਐਵੇਂ ਨਾ ਕੋਈ ਗੱਲ ਨਾ ਬਾਹਰ ਸਰਕਟ ਟੈਪ ਆ ਬੇਸਿਕਲੀ ਹੀਰੋ ਦਾ ਦੋਸਤ ਹੁੰਦਾ ਤੇ ਹਲਕਾ ਜਿਹਾ ਕਾਮੇਡੀ ਵੀ ਹੁੰਦਾ ਇੰਜ ਕਰਕੇ ਜੋ ਹੀਰੋ ਆਪਰੇਸ਼ਨ ਥੀਏਟਰ ਹੁੰਦਾ ਨਾ ਤੇ ਉਹ ਲੈਂਡ ਬਾਰੇ ਥਕ 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 ਹੀਰੋ ਦਾ ਬਾਪ ਆਵੇ ਤੇ ਇਦਾਂ ਦਾ ਕਾਮੇਡੀ ਕਰਦਾ ਅੰਕਲ ਕ੍ਰਿਸ਼ਨਾ ਨਹੀਂ ਰਹਾ ਅੰਕਲ ਪਾਕਿਸਤਾਨੀ ਫਿਲਮਾਂ ਚ ਵੀ ਹੀਰੋ ਦੇ ਦੋਸਤ ਹੁੰਦੇ ਇਦਾਂ ਦੇ ਤਾਰੀਫ ਹੀ ਕਰਦੇ ਖੈਰ ਮੇਰੇ ਭੂਆ ਮੇਰੀ ਰਾਤੀ ਕੋਈ ਬਹੁਤ ਸ਼ੇਰੇ ਲੋਟ ਇਹ ਇਦਾਂ ਦਾ ਜੇਲ੍ਹ ਚ ਜਦੋਂ ਸੁਤਾਰੀ ਸਾਹਿਬ ਜੇਲ੍ਹ ਜਾਂਦਾ ਉੱਥੇ ਕਹਿੰਦੇ ਓਏ ਜੱਗਿਆ ਸਾਡੇ ਵੱਲ ਤੱਕ ਓਏ ਜੋ ਲਾਫੇ ਪੈਦੇ ਨਾ ਜੱਗੇ ਭੂਆਨ ਕਿੱਦਾਂ ਹੋਇਆ ਤੂੰ ਕਿਸ ਰੇਟ ਰਾਮ ਜਾਲੇ ਫਿਲਮ ਦੇਖੋ ਨਾ ਸ਼ਾਹਰੁਖ ਖਾਨ ਦੇ ਇਦਾਂ ਦੇ ਦੋਸਤ ਆ ਉਹ ਜਿਹੜੇ ਜੇਬਾਂ ਕੱਟਦੇ ਆ ਪੂਰਾ ਗੈਂਗਸਟਰ ਜੀ ਮੈਂ ਹੁਣ ਬੋਲਾਂ ਬੋਲੋ ਬੋਲੋ ਖੈਰ ਮੈਂ ਆਪਣੀ ਸ਼ਰਟ ਦੇ ਨਾਲ ਦੀ ਟਾਕੀ ਬੰਨ ਕੇ ਆਇਆ ਪੂਰਾ ਇੰਤਕਾਮੀ ਕਾਰਵਾਈ 5 ਟਾਂਕੇ ਖਿਲਾ ਲੈ ਕਿ ਨਹੀਂ ਨਹੀਂ ਉਹਦੇ 7-8 ਮਹੀਨੇ ਕੱਢਣੇ ਆ आज जी ਤੁਸੀਂ ਮਨਾ ਕੀਤਾ ਚੋਲਾਂ ਤੋਂ ਟਾਂਕੇ ਜਿਹਦੇ ਲੱਗੇ ਹੁਣ ਅਬ ਚੋਲ ਖਾਦੇ ਫੇਰ ਨੇ ਆ ਤੁਸੀਂ ਆ ਵੇਖੋ ਦੂਸਰੀ ਟ੍ਰਿਪ ਲੱਗੀ ਆ ਨਿਸ਼ਾਨੀ ਮੈਂ ਉਦਾਂ ਹੀ ਆਂਡਿਆ ਭਾਰੀ ਨਾ ਇਹ ਤਿੰਨ ਟਾਂਕੇ ਚ ਮੜਾ ਪੈਦਲ ਵੀ ਨਹੀਂ ਟੁਰਨ ਡਿਆ ਕਾਲੂ ਜੀ ਤੁਸੀਂ ਉਦੋਂ ਲਾਇਆ ਸੱਚੀ ਦੱਸੋ ਇੱਕ ਮਿੰਟ ਠਹਿਰ ਜਾ ਸਭ ਤੋਂ ਪਹਿਲੇ ਇਧਰ ਉਧਰ ਦਹਾ ਪੱਟੀ ਆ ਦੇਖੋ ਜੀ ਸਭ ਤੋਂ ਪਹਿਲੇ ਨਾ ਡ੍ਰਿਪ ਲੱਗੀ ਇੱਕ ਸੂਈ ਉਹਨਾਂ ਨੇ ਕੱਢੀ ਸੂਈ ਉਸ ਤੋਂ ਬਾਅਦ ਉੱਤੇ ਥੋੜਾ ਜਿਹਾ ਰੱਖਦੇ ਜ਼ਿਆਦਾ ਸਨੀ ਪਲਾਸ ਲਾ ਦਿੰਦੇ ਅਕਸਰ ਮੇਰੇ ਵੀ ਲੱਗਾ ਹੁੰਦਾ ਹਾਂਜੀ ਹਾਂਜੀ ਇੱਥੋਂ ਮੈਂ ਤੇਰੇ ਉਸ ਡਾਕਟਰ ਦਾ ਲੈਵਲ ਚੈੱਕ ਹੋ ਰਿਹਾ ਮੈਨੂੰ ਵੀ ਤੂੰ ਡ੍ਰਿਪ ਕਿੱਥੋਂ ਲਵਾਈ ਤਾਜੀ ਸਾਹਿਬ ਨੂੰ ਕੁਝ ਨਹੀਂ ਉਹਦਾ ਸਿਸਟਮ ਆ ਡ੍ਰਿਪ ਤੋਂ ਬਾਅਦ ਉਹਨੇ ਕੀ ਹਾਲ ਕੀਤਾ ਜੇ ਤੇਰੇ ਕਿਤੇ ਖੁਦਾ ਨਾ ਖਾਸਤਾ ਸੱਟ ਲੱਗ ਗਈ ਉਹ ਤੇ ਤੈਨੂੰ ਪੱਟੀਆਂ 'ਚ ਲੁਕੋ ਦੇਗਾ ਮੰਮੀ ਓਏ ਨਹੀਂ ਠਹਿਰ ਜਾ ਹਰ ਗੱਲ ਦੀ ਦੂਸਰ ਨਹੀਂ ਕਰੀਦੀ ਤਾਜੀ ਗੱਲ ਕਰ ਰਹੇ ਸਬਰ ਕਰੋ ਚੁੱਪ ਕਰੋ ਇੱਕ ਮਿੰਟ ਠਹਿਰ ਜਾ ਬਾਅਦ ਚ ਕਰ ਲਈ ਉਧਰ ਦਿਖਾ ਦੇਣਾ ਉਹਨਾਂ ਨੂੰ ਬਾਹਾਂ ਤੇ ਹਿਸਾਬ ਕੀਤਾ ਦਰ ਬਲਾਈ ਇਹ ਡ੍ਰਿਪ ਸਿਰਫ ਸੂਈ ਤੋਂ ਬਾਅਦ ਉਹਨੇ ਫੈਰ ਵੱਜਣ ਵਾਲੀ ਪੱਟੀ ਕਰਤੀ ਵੀ ਇਧਰੋਂ ਦੀ ਫੈਰ ਵੱਜ ਕੇ ਇਧਰੋਂ ਦੀ ਨਿਕਲ ਗਿਆ ਬਾਹਰ ਉਹਨੇ ਉਹ ਕਰਤੀਆਂ ਪੱਟੀਆਂ ਇੱਥੋਂ ਤੂੰ ਹਿਸਾਬ ਲਾ ਲਾ ਵੀ ਔਰ ਵੱਡੀ 1.5 ਇੰਚੀ ਦੀ ਟੇਪ ਉੱਤੇ ਨੇ ਇੰਜ ਤੇ ਇੰਜ ਕਰਕੇ ਲਾਈ ਤੁਸੀਂ ਕੁਝ ਲਾਲਾ
ਉਹ ਲਾਲਾ ਮੇਰੀ ਗੱਲ ਸੁਣੋ, ਮੈਂ ਉਹਦਾ ਤੁਹਾਨੂੰ ਖੂਬਾ ਦੱਸਦਾ ਕਿੱਡਾ ਲਾਇਆ ਵਾ ਹੁਣ ਇਹ ਜੀ ਬਕੂਆ ਵਾ, ਤੁਸੀਂ ਸੁਣੋ, ਮਿੱਠੇ ਨਾਲ ਤਾਂ ਹੋਏ ਬਕੂਏ ਆ। ਡਾਕਟਰ ਰਾਜਾ ਸਾਹਿਬ ਨਾਈਸ ਮੈਨ ਮਾਸ਼ਾਅੱਲਾ, ਆਪ ਬੜੇ ਅੱਛੇ ਆ। ਇੰਜ ਕਰਕੇ ਕੰਪਿਊਟਰ ਨੂੰ ਕਿਹਾ ਮਿੱਠੇ ਭਾਈ ਜਨਾ ਜਿਹੜਾ ਮਸਲਾ ਵਾ ਨੂੰ ਕਾਲੇ ਡ੍ਰਿਪ ਲਾ ਦੇ। ਅੱਲਾ ਉਸ ਮੇਰੇ ਕੰਪਿਊਟਰ ਦੀ ਹਦਾਇਤ ਕਰੇ। ਉਹ ਕੱਲ ਤਕਰੀਬ- ਦੀ ਉਸਤਾਦ ਜੀ ਖੁੱਲੀ ਪਈ ਸੀ, ਉਹਨੇ ਕਿਹਾ ਕਰ ਵਾਲੀ ਲਾ ਦੇ। ਨਹੀਂ ਉਹ ਯਾਰ ਇੱਕ ਸਰੀ ਪਲਾਸ ਲੱਗਦਾ ਮਾੜਾ ਮੈਂ ਜਿਹਾ, ਦੱਸਦਾ। ਬਲਕਿ ਵੈਸੇ ਹੀ ਤੁਸੀਂ ਅੱਧਾ ਕੁ ਮਿੰਟ ਇੰਜ ਰੱਖੋ ਤੇ ਬਲੱਡ ਉਸ ਤੋਂ ਬਾਅਦ ਖਤਮ। ਸਾਰਾ ਇਹ ਮੇਰਾ ਹਲੇ ਬਲੀਡਿੰਗ ਲੱਗੀ ਹੋਣੀ, ਮੈਂ ਇੰਜ ਕੀਤਾ ਬਲੀਡਿੰਗ ਬਹੁਤ ਹੋਣ ਲੱਗੀ, ਐਵੇਂ ਕੋਈ ਜਗ੍ਹਾ ਫੁੱਲ ਗਈ ਸੀ। ਉਹ ਤੇਰੇ ਤੋਂ ਨੇ ਇੰਜ ਉਹਨੇ ਸੂਈ ਲਾਈ ਨਹੀਂ, ਉਹਨੇ ਇੰਜ ਕਰਕੇ ਨਾ ਐ ਤੇਰਾ ਮਾਸ ਫੜ ਕੇ ਨਾ ਐ ਕਿਤੇ ਕੀਤਾ ਹੈ। ਚਾਬੀ ਖੋਲੀ ਆਹੋ ਉਹ ਵੀ ਇੰਜ ਉਹਨੇ ਬਾਹ ਫੜੀ ਆ ਕਰਕੇ, ਇੱਥੋਂ ਨੇ ਫੜ ਕੇ ਨਾ ਉਹਨੇ ਐ ਕਰਕੇ ਨਾ ਦੰਦੀ ਵੜ ਗਈ। ਚੱਕ ਲਾਇਆ ਹਲਕਾ ਜਿਹਾ। ਸੂਈ ਫੜਾ ਇਹ ਉਹ ਤੇ ਤੇਰੇ ਲਾਇਆ ਦਾ ਪੱਟਾ। ਬਜਾਏ ਉਸ ਤੋਂ ਬਾਅਦ- ਇਮਾਨਦਾਰੀ ਕਰਨ ਦੇ ਤੁਸੀਂ ਇੱਕ ਉਲਟਾ ਚੀਜ਼ ਆ। ਹੁਣ ਮੈਂ ਤੁਹਾਨੂੰ ਕੀ ਦੱਸ ਰਿਹਾ, ਅੱਲਾ ਖੈਰ ਕਰੇ, ਤੁਸੀਂ ਚੱਲ ਲੈ ਕੇ ਤੁਸੀਂ ਕੁਝ ਜਾ। ਉਹ ਯਾਰ ਇਹ ਤਾਂ ਉਹ ਹੱਥ ਬੱਚੇ ਨੇ ਇੰਜ ਕਰਕੇ ਨੀਡਲ ਤੁੰਨੀ, ਪਹਿਲੇ ਇੱਥੇ ਤੁੰਨੀ, ਆ ਵੇਖੋ ਇੱਥੇ ਨੀਡਲ ਤੁੰਨੀ, ਉਹ ਉਹਦੀ ਲਗਾਈ ਡਾਕਟਰੀ ਚ ਲੈਂਗੁਏਜ ਚੈੱਕ ਕਰ। आईवी कहते हैं उसको। ਲੀਡਰ ਤੁੰਨੀ ਨੋਜ਼ਲ ਤੁੰਨੀ। ਨੋਜ਼ਲ ਤੁੰਨੀ ਆ ਜੀ, ਇੱਥੇ ਤੁੰਨੀ ਆ। ਔਰ ਉਹ ਨੋਜ਼ਲ ਤੁੰਨ ਕੇ ਮੈਂ ਕਹਾਂ ਮਾਰਤਾ ਜ਼ਾਲਮਾ, ਮੈਂ ਮਰ ਗਿਆ, ਕੀ ਕੀਤੇ। ਫਿਰ ਉਹਨੇ ਕੱਢ ਲਈ, ਕਹਿੰਦਾ ਭਾਈ ਸਾਈਦ ਭਾਈ ਸੌਰੀ, ਨੋਜ਼ਲ ਬੰਦ ਸੀਗੀ ਜਿਹੜੀ ਉਹਨੇ ਲਾਈ ਨਾ, ਨੋਜ਼ਲ ਬੰਦ ਸੀ। ਕਹਿੰਦਾ ਯਾਰ ਆਟੋਮੈਟਿਕਲੀ ਪਿੱਛੇ ਹੀ ਬੰਦ ਆਈ, ਮੈਂ ਕਤਰੇ ਕੱਢ ਕੇ ਦੇਖੇ, ਕਤਰੇ ਨਹੀਂ ਨਿਕਲੇ, ਮੈਂ ਉੱਤੇ ਤੁੰਨ ਸੀ, ਇੱਥੋਂ ਕੱਢ ਕੇ ਇੱਥੇ ਪੱਟੀ ਕੀਤੀ। ਫਿਰ ਉਹਨੂੰ ਭਾਈ ਨੋਜ਼ਲ ਇੱਥੇ, ਉਹਨੇ ਨੋਜ਼ਲ ਇੱਥੇ ਤੁੰਨੀ, ਤੇ ਜਦੋਂ ਉਹਨੇ ਇੱਥੇ ਨੋਜ਼ਲ ਤੁੰਨੀ ਹੈ, ਜੋ ਕੱਢੀਏ ਬਾਹਰ, ਬਲੀਡਿੰਗ ਨਾ ਰੁਕੇ, ਮੈਨੂੰ ਕਹਿੰਦਾ ਹੱਥ ਰੱਖੇ, ਮੈਂ ਹੱਥ ਰੱਖਿਆ ਵਾ ਇੰਜ ਕਰਕੇ ਪੱਟੀ। ਨਹੀਂ ਬੇਟਾ ਨਹੀਂ, ਉਸਤਾਦ ਜੀ ਮੇਰੇ ਕੋਲ ਉਹ ਸ਼ੌਕਤ ਖਾਨਮ ਵਾਲਾ ਹੁੰਦਾ ਮੁੰਡਾ ਯਾਰ, ਤੈਨੂੰ ਪਤਾ ਹੀ ਨਾ ਲੱਗੇ ਸੂਈ ਤੇਰੇ ਅੰਦਰ ਲੰਘ ਗਈ ਹੈ, ਨੈ ਚੰਗਾ ਭਲਾ ਪਤਾ ਲੱਗਦਾ ਵਾ। ਔਰ ਤੇਰੀ ਨਾੜ ਦਾ ਸਾਫ਼ ਨਜ਼ਰ ਆ ਰਹੀ ਹੈ। ਉਸਤਾਦ ਜੀ ਤੁਸੀਂ ਹਾਂਜੀ। ਮੇਰੇ ਇੱਥੇ ਕੋਈ ਤੇ ਨਜ਼ਰ ਆ ਰਹੀ ਇੱਥੇ नहीं सारी। ਉਹ ਇਥੋਂ ਬੰਦੇ ਆ, ਉਹਨਾਂ ਦਾ ਇੰਨਾ ਆਈਡੀਆ ਵਾ ਕਿ ਉਹਨੇ ਹਲਕਾ ਜਿਹਾ ਯਾਰ ਇੰਜ ਕਰਦੇ ਨੇ, ਮੈਨੂੰ ਪਤਾ ਹੀ ਨਹੀਂ ਹੁੰਦਾ। ਉਸ ਤੋਂ ਬਾਅਦ ਉਹਨੇ ਬਾਹਰ ਕਰਨ ਤਿੰਨ ਚਾਰ ਉਹ ਛੋਟੀਆਂ ਭਰਦੇ ਸ਼ੀਸ਼ੀਆਂ, ਡੱਬੀਆਂ ਆਈਆਂ ਗੋਲ ਲੰਮੇ ਹਾਂਜੀ ਜਿਹੇ 3-4 ਲੈਦਾ ਲਗਾ, ਉਹ ਭਰ ਕੇ ਉਸ ਤੋਂ ਬਾਅਦ ਉਹਨੇ ਲਾਉਣਾ ਵਾ, ਲਾ ਕੇ ਉਹਨੇ ਸਾਫ਼ ਕਰਕੇ ਉਹਨੇ ਸਨੀ ਪਲਾਸ ਲਾ ਕੇ ਬਸ easy। ਨਥੀ ਉਹ ਤੂੰ ਕਿਹਦੇ ਕੋ ਚਲਾ ਗਿਆ, ਉਹਨੇ ਪਹਿਲੇ ਇੱਥੇ ਲਾਈ, ਨੋਜ਼ਲ ਨਹੀਂ, ਬੰਦ ਉਹ- ਸੀ, ਫਲਾਣਾ ਬੰਦ ਸੀ। ਨੀਡਲ ਬੰਦ ਸੀਗੀ। ਹੁਣ ਉਸਤਾਦ ਜੀ ਇਹ ਉਸਤਾਦ ਜੀ ਭਲਾ ਪੋਜੀਸ਼ਨ ਕਿਹੜੇ ਹਸਪਤਾਲ ਚ ਗਏ? ਉੱਥੇ ਉਸ ਬੋਤਲ ਦੀ ਵਾਇਰਿੰਗ ਹੋਈ ਆ ਪਾਣੀ ਵਾਲੀ, ਸਿਰਫ ਉਹ ਹਰਾ ਵਾਲ ਇੰਜ ਘੁਮਾਉਂਦੇ ਤੇ ਬੋਤਲ ਲੱਗ ਗਈ। बोतल शुरू हुआ। ਨਹੀਂ ਨਹੀਂ ਪਿੱਛੇ ਬੋਤਲ ਚਾਲੂ ਯਾਰ ਮੱਖਣਾ ਹਸਪੀਟਲ ਆ, ਕਿਤੇ ਜਾ ਉਹ ਕੇ ਉਸਤਾਦ ਜੀ ਤੁਸੀਂ ਤੇ ਇੰਜ ਮਾੜਾ ਜਿਹਾ ਸਨੀ ਪਲਾਸ ਟੋਕੇ ਕਰ ਦਿੰਦਾ ਨਾ ਸ਼ੌਕਤ, ਇਹ ਜਿਸ ਡਾਕਟਰ ਕੋਲ ਜਾਂਦਾ ਨਾ, ਉਹਨੇ ਇੱਥੇ ਪੈਨਸਲ ਲਾਈ ਹੈ, ਪਹਿਲੇ ਨਿਸ਼ਾਨ ਲਾਉਂਦਾ, ਫਿਰ ਚਪਟੀ ਫੇਰ ਕੇ रगड़ता था वो। ਨਹੀਂ ਨਹੀਂ, ਤੁਸੀਂ ਮੈਨੇ ਜਾਣਾ ਚੰਦ ਮੱਖਣਾ ਹਸਪੀਟਲ ਆ ਤਾਂ ਲੱਗ ਚਾਨ ਮਗਨ ਨਾ ਚੈੱਕ ਕਰੋ। ਉਸਤਾਦ ਜੀ ਤੁਸੀਂ ਮੇਰੀ ਪੋਜੀਸ਼ਨ ਦੇਖਣੀ ਕਿ ਇਹ ਮੈਂ ਪਿਆ ਵਾ, ਇਹ ਡ੍ਰਿਪਲ ਕੀ, ਆ ਮੇਰਾ ਬਾਜ਼ੂ ਆ। ਡਾਕਟਰ ਹੁਣ ਆਇਆ, ਬਲੱਡ ਚੈੱਕ ਕਰਿਆ ਤੇ ਉਹਦੇ ਨਾ ਕੂਣੀ ਦੇ ਵਿੱਚੋਂ ਇੰਨਾ ਕੁ ਫਰਕ ਆ। ਮੈਂ ਇਦਾਂ ਪਿਆ ਫਰਕ ਦੇ ਵਿੱਚੋਂ ਨਾ, ਮੈਂ ਇੰਜ ਕਰਕੇ ਵੇਖਿਆ, ਜਿਹੜੇ ਮੈਡੀਕਲ ਰੈਪ ਦੇ ਨੀਲੀ ਸ਼ਰਟ ਵਾਲੇ ਬੰਦੇ ਨੇ, ਉਹ ਮੇਰੇ ਬਿਲਕੁਲ ਸਾਹਮਣੇ ਕੂਣੀ ਦੇ ਵਿੱਚੋਂ ਆ ਜਾਂਦੇ ਮੇਰੇ ਵੇਖਦਾ। ਮੈਂ ਕਿਹਾ ਕਹਿੰਦਾ ਮਿੱਠੇ ਕੋ ਆਮਦਨੀ ਹੋ ਡਈ। ਮੈਂ ਕਿਹਾ ਇੱਥੇ ਆ ਕੇ ਪੈ ਕੇ ਦੇਖ ਕੌਣ ਲਈ ਆ। ਉਹਨਾਂ ਨੂੰ ਫੈਨ ਆ ਹੁਣ। ਉਹਨੂੰ ਮੈਂ ਦੇਖਿਆ ਤੇ ਮੈਂ ਇਧਰ ਮੂੰਹ ਕਿਤੇ ਨਾ ਟੇਬਲ ਪਿਆ ਸੀ, ਟੇਬਲ ਦੇ ਬਿਲਕੁਲ ਇੱਕ ਚਾਚਾ ਸਿਆਣਾ ਵੱਡੀ ਧੌਣ ਵਾਲਾ, ਤੇ ਅੱਲਾ ਹੀ ਮਾਫੀ ਦਾ ਮੈਂ ਅੱਜ ਵੇਖੋ ਨੱਕ ਚੁੰਗਣ ਮਾਰੂ ਡਿਆ। ਤੇ ਮੈਨੂੰ ਉਸਤਾਦ ਜੀ ਮੈਨੂੰ ਨਾ ਮੇਰੇ ਇੱਥੇ ਹੱਥ ਮਾਰ ਕੇ, ਉਹ ਕੀ ਕਰਾ ਲਿਆ ਜਵਾਨਾ। ਬੋਤਲ ਤੇ वो तो बोतल लगी हुई है। ਉਸਤਾਦ ਜੀ ਬਾਅਦ ਚ ਜਦੋਂ ਪੱਟੀ ਕਰਦਾ ਨਾ ਡਾਕਟਰ, ਇੱਥੇ ਗੋਡੇ ਤੇ ਰੱਖ ਕੇ ਉੱਤੋਂ ਚਪਟੀ ਨਾਲ साथ भी ना बोल रहे हम। ਉਸਤਾਦ ਜੀ ਨਹੀਂ, ਪਹਿਲੇ ਰਾਜਾ ਸਾਹਿਬ ਬਹੁਤ ਅੱਛੇ ਡਾਕਟਰ ਆ, ਲੇਕਿਨ ਮੈਂ ਕੰਪਿਊਟਰ ਨੂੰ ਕਿਹਾ ਵਾ, ਮੈਂ ਕਿਹਾ ਯਾਰ ਤੁਸੀਂ ਸਾਡੇ ਤੇ ਸਿੱਖਣਾ ਕਰ, ਮੈਂ ਕਿਹਾ ਲਾਸ ਹੋਈ ਕੋਈ ਰੌਲਾ ਨਹੀਂ ਆ। ਲੇਕਿਨ ਅੱਜ ਨੂੰ ਮੈਂ ਕਿਹਾ, ਅੱਜ ਨੂੰ ਮੈਂ ਕਿਹਾ, ਕੱਲ ਉਹਨੇ ਲਾਈ, ਅੱਜ ਨੂੰ ਮੈਂ ਕਿਹਾ, ਮੈਂ ਕਿਹਾ ਤੂੰ ਮੇਰੇ ਤੇ ਨਹੀਂ ਸਿੱਖਣਾ, ਨਹੀਂ ਤੂੰ ਆਪਣਾ ਕੋ ਆਪ ਲੱਗਦਾ ਸਿਸਟਮ ਕਰ। ਪੱਟਾ ਤਾਂ ਤੂੰ ਇੰਜ ਰਹਿ ਗਿਆ, ਤੂੰ ਹੱਡੀ ਕੱਢ ਲਈ ਉਹਨੇ ਕੂਣੀ ਵਾਲੀ ਵਿੱਚੋਂ। ਪੱਟਾ ਕਿਤੇ ਪੱਟਾ ਡਬਲ ਸੀਗਾ, ਲਾਇਆ। ਮਾਂ ਕਿਤੇ ਤੇਰੇ ਸਾਹਮਣੇ ਲਾਤੀ ਉਹ ਆ। ਜਰਬ ਦਾ ਨਿਸ਼ਾਨ ਸੀ, ਨਜ਼ਰ ਆਉਂਦੇ ਆਨੇ ਬੰਦੇ ਨੂੰ। ਜਰਬ ਦਾ ਨਿਸ਼ਾਨ ਹੈ, ਫਿਰ ਨਾ ਇਹ ਕੈਂਸਲ ਕੀਤੀ ਵੀ ਤੇ ਨਾ ਕਜੂਕਤਾ ਫਿਰ ਤੇ ਇਹ ਕਾਦੀ ਲਵਾਈ ਹੈ ਤੈਨੂੰ ਕੀ ਹੋਇਆ? ਮੇਰੇ ਚ ਕੋਈ ਇਨਫੈਕਸ਼ਨ ਆ। ਕਹਿੰਦਾ ਮੇਰੇ ਚ ਅਲਸਰ ਆ ਸਾਜੀ, ਜਦੋਂ ਅਲਸਰ। ਦਾ ਡਾਈਟਿੰਗ ਤੇ ਲੱਗਾ ਨਾ, ਉਦੋਂ ਦਾ ਬਿਮਾਰ ਹੀ ਹੋ ਨਹੀਂ ਪਤਾ ਕੀ ਇਸ਼ੂ ਆ। ਕੋਡ ਸੁਣੋ ਜੀ। ਰੁਪਿਆ ਡੇਲੀ 3500 ਲੱਗਣਾ, ਲੇਕਿਨ ਮਿੱਠਾ ਫਿੱਟ ਵੀ ਆ, ਹਲਕੀ ਜਿਹੀ ਆਵਾਜ਼ ਦੀ ਮਜ ਲੱਗੀ ਹੈ ਨਾ। ਹਾਂ ਕਹਿੰਦਾ ਚਾਵਲ ਬਾਦੀ ਤਲੀ ਚੀਜ਼ें ਬਿਲकुल ਬੰਦ ਹੈ। ਮਿਲकर पड़े ਇਹ ਲਿਖ ਕੇ ਦਿੱਤਾ ਤੁਸੀਂ? हाँ मसलन गोभी, ਹਾਂ अरवी, ਹਾਂ साग, ਹਾਂ मूली, ਮੂਲੀ ਮਸਲੇ ਦਾ पालक। ਪਾਲਕ। ਉਸਤਾਦ ਜੀ ਇਹ ਸਾਨੂੰ ਡਾਕਟਰ ਹੀ ਇਦਾਂ ਕਰਦੇ। नहीं मैं कहीं मुंडा साहब लिख दो, मैंने नहीं बेकरी की चीजें ये बंद है। हुन गुली केड़ी शय है जी? खाने में ब्रेड लेनी है नरम, ओहो साबूदाना खाना है, ओहो क्या कहने, जौ का दलिया खाना है, वाह वाह। उसके बाद फिर फ्रूट्स। ਹਾਂ फ्रूट्स में केला नहीं है, केला फ्रूट्स में नहीं आता, वो लहदे को लकड़ टाइप चीज है। और रोटी भिगो के खानी है। बादल मदेशा ए हुन दसिया वा ਬਣੀ ਬਾਹਰ ड्राई फ्रूट तुन के खाना है,
ਬਾਰਿਸ਼ ਚ ਰੋਟੀ ਖਾਣੀ ਹੈ ਹਾਂਜੀ ਬਾਰਿਸ਼ ਚ ਭਿਓ ਕੇ ਖਾਣੀ ਪੁੱਤ। ਚਲੋ ਠਹਿਰ ਜੋ ਸਰ, ਠਹਿਰ ਜੋ, ਘਟੋ ਉਹਨੂੰ ਪੂਰਾ ਦੱਸ ਲੈਣ ਹੁਣ ਜੀ ਇਹ ਜਿਹੜੀਆਂ ਮੇਰੀ ਇਹ ਚੀਜ਼ਾਂ ਜਿਹੜੀਆਂ ਓਪਨ ਵਾ, ਖੁੱਲੀਆਂ ਚੀਜ਼ਾਂ ਖੁੱਲੀਆਂ ਜਿਹੜੀਆਂ ਮੇਰੀ ਚੀਜ਼ਾਂ ਇਹ ਵੈਸੇ ਉੱਪਰ ਵਾਲੀਆਂ ਬੰਦ ਦੱਸੀਆਂ। ਵਾ ਜੀ। ਹੁਣ ਇਹ ਜਿਹੜਾ ਸਟੇਟਸ ਕਹਿਤਾ ਟੈਸਟ ਟੈਸਟ ਆ ਜੀ, ਉਹ ਸਟੇਟਸ ਕਹਿੰਦਾ ਜੀ ਹੁਣ ਨਕਸ਼ਾ ਦੇਖੋ ਦੇ ਨਕਸ਼ੇ ਦੇ ਬੈਕ ਜਿਹੜਾ ਹਸਪਤਾਲ ਦਾ ਨਕਸ਼ਾ ਬਣਿਆ ਸਾਡੀ ਕੁਛ ਵੀ ਨਹੀਂ, ਸਿਰਫ ਛੁੱਟੀਆਂ ਲੈਣ ਦੀ ਨਹੀਂ ਆ ਵੇਖੋ ਆ ਵੇਖੋ ਵੇਖੋ ਇਹ ਵੇਖੋ ਛੁੱਟੀ ਨਹੀਂ ਮੈਂ ਮਿੱਠਾ ਲੈਂਦਾ। ਆ ਦੇਖੋ ਜੀ ਹੁਣ ਕੀ ਲਿਖਿਆ ਪਿੱਛੇ ਕਹਿੰਦਾ ਦੇਖੋ ਪਿੱਛੇ ਪਹਿਲੇ ਸੀਬੀਸੀ ਕਰਾਉਣੀ ਹੈ ਜੀ, ਓਏ ਆਰਪੀਸੀ ਓਏ ਸੀਪੀਸੀ ਕਰਾਉਣੀ, ਫਿਰ CNG ਡੀਪੀਡੀ ਡੈਫਿਟ ਫਾਲ ਕਰਾਉਣਾ ਵਾ, ਸੀਐਨਜੀ ਵੀ ਲਿਖੀ ਫਿਰ ਆ ਆਰਐਫਟੀ ਕਰਾਉਣੀ ਹੈ, ਫਿਰ ਆਈਐਫਟੀ ਹੋਣਾ, ਫਿਰ ਅਨਅਵੇਲੇਬਲ ਹੋਣੀ ਹੈ, ਹਾਂ ਫਿਰ ਤੁਹਾਡਾ ਹਾਈ ਪੋਲੋਜਾਈਸ ਹੋਣਾ ਵਾ ਤੁਹਾਡਾ, ਓਕੇ ਫਿਰ ਉਸ ਤੋਂ ਬਾਅਦ ਤੁਹਾਡਾ ਟੀਕੋਲਾਸ ਹੋਣਾ ਵਾ, ਥੱਲੇ ਪਤਾ ਵੀ ਪੜਦੇ ਫਿਰ ਈਸੀਜੀ ਹੋਣੀ ਆ, ਫਿਰ ਤੁਹਾਡਾ ਸਟੱਡ ਵੀ ਪੈਣਾ ਓਏ ਆਖਰੀ ਸਟੇਜ ਹੈ ਤੇਰਾ, ਇੰਨਾ ਕੁਛ ਉਹਨਾਂ ਨੇ ਲਿਖਤਾ ਉਹ ਕਹਿੰਦਾ ਸਟੱਡ ਵੀ ਪੈਣਾ ਕਹਿੰਦਾ। ਅੱਜ ਹੀ ਮਾਠੇ ਡਾਕਟਰ ਕੋਈ ਕੋਈ ਹੈ, ਉਹਨੇ ਕਦੀ ਲਿਖੀਆਂ ਨਹੀਂ ਆ ਬਿਮਾਰੀਆਂ, ਉਹਨੇ ਕਿਹਾ ਅੱਜ ਖਰਾਕ ਹੀ ਸਟੱਡ ਵਾਲੀ ਆ ਆ ਤਲੜੀ ਪਰਚੀ ਤਾਂ ਹੀ ਆ। ਅਮਰੀਜ਼ ਉਹਦੇ ਚ ਕੂਬ ਲਿਖਿਆ ਵਾ। ਡਾਕਟਰ ਇਹਦਾ ਆਪਰੇਸ਼ਨ ਕਰਨ ਦਿਆ ਤੇ ਉਹਨੂੰ ਕਹਿੰਦੇ ਹੁਣ ਖੋਲਿਆ ਤੇ ਆਇਆ ਹਰਾਮ ਆ ਦੇਖੋ ਰਸਤੇ ਉਹਦਾ। ਵੀ ਟਾਕੀ ਮਾਰ ਦਿੰਦੇ ਚਾਵਲ, ਬਾਦੀ, तली चीजें बिल्कुल बंद, मसलन खाने में यजीद क्या की लिखा है? नहीं ओहो ब्रेड ब्रेड मैं तस्वीर वहा देना ਤੁਹਾਨੂੰ ਤੁਸੀਂ ਇੱਕ ਮਿੰਟ ਠਹਿਰ ਜਾ डॉक्टर आया मैं ਤੁਹਾਨੂੰ ਤਸਵੀਰ ਵਹਾ ਦੇਣਾ ਵਾ ਆ ਜਿਹੜਾ ਮੈਂ ਲਫ਼ਜ਼ ਬੋਲਿਆ ਵਾ ਹਾਂਜੀ ਸਰ ओए आहो साहब जी बिल्कुल नहीं ब्रेड लिखा हुआ हो जाता वा ज्यादा पढ़े लिखे ना भी ये किधर डॉक्टर है ਆ ਤਸਵੀਰ ਦੇਖੋ ਮੈਂ ਗਲਤ ਕਿਹਾ ज्यादा बंदा पढ़ लिखे ना इल्म दिमाग ਸਾਗੂਦਾਨਾ ਬਾਲੀ ਸਾਗੂਦਾਨਾ बादी ਬਾਲੀ ਸਾਗੂਦਾਨਾ गाली लिखा उन्हें ਬਾਲੀ ਸਾਗੂਦਾਨਾ ओ बाली ਬਾਲੀ ਸਾਗੂ ਦਾਣਾ बाली खाना ही खुला सा ਜੋਕਾ ਦਲੀਆ हाँ जो कर दिया जो का दलिया ਕਿਉਂ ਕਾ ਹੁੰਦਾ ਫਰੂਟਸ ਉਸਤਾਦ ਮੇਰੀ ਇੱਕ ਮਿੰਟ ਗੱਲ ਸੁਣ ਲਾ ਐਵੇਂ ਮੇਰੇ ਨਾਲ ਡਰਾਮਾ ਨਹੀਂ ਕਰਨਾ ਮੈਨੂੰ ਦੱਸ ਦੇਣਾ ਵੀ ਆ ਫਰੂਟਸ ਦੁਨੀਆ ਦਾ ਕੋਈ ਡਾਕਟਰ ਚਲੋ ਇੰਗਲਿਸ਼ ਉਹਨੂੰ ਨਹੀਂ ਲਿਖੋ ਉਰਦੂ ਚ ਵੀ ਇਦਾਂ ਫਰੂਟਸ ਹੁੰਦਾ तीन बात ये गटी दे सर फ्रूटीन लिखे है तीन दे गटी वो पाती उन्हें डॉक्टर दी सफाइयां देणगे पैसे ਉਹ ਫਰੂਟਸ ਤੇ ਹੈਗਾ ਹੀ ਨਹੀਂ फॉरगेट लिखया वा फ्रूटीन ਮਜ਼ੂਟਸ ਆ ਭਾਜੀ ਇਹ ਦੱਸਣਾ ਆ ਦਲੀਏ ਦੇ ਅੱਗੇ ਦੱਸਣਾ ਆ ਦਲੀਏ ਦੇ ਅੱਗੇ ਦੱਸਣਾ ਮੈਨੂੰ ਕੀ ਲਿਖਿਆ ਮਜ਼ੂਸਟ जरूर पढ़ लो चलो मुआद बन गया सरूस्ट पता केले के अलावा रोटी भगो कर खानी है फ्रूट्स केले के अलावा हाँ रोटी भगो कर खानी है फ्रूटीन केले के अलावा बाकी हर शे ओपन है मेरी चकोतरा खा लो अनानास खा लो मौसमी खा ला मसलन गोभी ते अगे की लिखा जेड़ा अरवी साग ਬਾਗ आ की लिखा साग साग अरवी यार अरवी लिखिया अरवी तेरा पेंडू कोड अरवी ਅਰਵੀ साग चीनी ਆ ਪੜੋ आ की बाग हाँ ਤਿੱਲੀ यार 14 बड़े डॉक्टर साहब मसला बड़े ਤਲੀ हाँ तली बाग वगैरह बेकरी की चीजें आ बेकरी की चीज बेकरी च आंडा भी हुंदा मैं दसदा सर बेकरी च हर शय हुंदी दुध भी मिलदा बेकरी चो ब्रेड भी बेकरी तो मिलना वा बेकरी की चीजें नहीं लिख बेकरी दी सारी चीजां बेकर्स हुंदा वा बिस्किट हाँ नाशपाती हाँ। ओहो नहीं वाकथानी हाँ ਤੇ ਕੰਦ। ਕੇਕ ਕੇਕ ਗਾਰਡਰ ਕੇਕ ਉਹਨੇ ਕਹਾ ਸਿਰਫ ਕੱਪ ਕੇਕ यानी बेकर्स नहीं खानी ਬੇਕਰਸ ਨਹੀਂ ਖਾਣੇ ਬੇਕਰਸ ਜੋ ਅੰਦਰੋਂ ਜਿਹੜੀ ਮਛਲੀ ਲਾ घर से बेकर हो गए ਤੇ ਮੈਂ ਖਾਣ ਹੀ ਬੇਕਰੀ ਰਿਹਾ ਸੀਗਾ ਸਾਜੀ ਬ੍ਰੈਡ ਵੀ ਬੇਕਰੀ ਤੋਂ ਮਿਲਦੇ ਆ हाँ ਤੁਸੀਂ ਮੇਰੀ ਬਾਹਰ ਹੀ ਫਟਾ ਲਗਾਉਂਦਾ ਉਤੋਂ ਤੋਂ ਲੈ ਦਹੀਂ ਵਾਲੇ ਕੋਲ ਮਿਲ ਜਾਂਦੇ ਬ੍ਰੈਡ ਉਹਦੇ ਕੋਲ ਲੈ ਲਈ ਯਾਰ ਚਲੋ ਪਰ ਨਾ ਅੱਛੀ ਗੱਲ ਆ ਉਹਨਾਂ ਨੇ ਤੈਨੂੰ ਇੱਕ ਡਾਕਟਰ ਸਾਹਿਬ ਨੇ ਬੜੇ ਅੱਛੇ ਆ ਖੋਲ ਕੇ ਲੈ ਕੇ ਦਿੱਤਾ ਕਿ ਬੰਦਿਆਂ ਨੂੰ ਕਈਆਂ ਨੂੰ ਪਤਾ ਨਹੀਂ ਲੱਗਦਾ ਸਮਝ ਨਹੀਂ ਲੱਗਦਾ ਮੈਨੂੰ ਕਿ ਪੁੱਤਰ ਚਾਵਲ ਬਾਦੀ ਚੀਜ਼ਾਂ ਤਲੀਆਂ ਚੀਜ਼ਾਂ ਬਿਲਕੁਲ ਬੰਦ ਆ ਮਸਾਲ ਦੇ ਤੌਰ ਤੇ ਗੋਭੀ ਹੋ ਗਈ ਅਰਬੀ ਹੋ ਗਈ ਸਾਗ ਮੇਥੀ ਹੋ ਗਈ ਬਾਕ ਵਗੈਰਾ ਬੇਕਰੀ ਦੀਆਂ ਚੀਜ਼ਾਂ ਹੁਣ ਜਿਹੜੀਆਂ 6 ਟੈਸਟ ਆ ਜੀ ਹੁਣ ਕਹਿੰਦੇ 6 ਟੈਸਟ ਤੂੰ ਕਰਾ ਮਿੱਠੇ ਕਰ ਇਹਨਾਂ ਚ ਕੋਈ ਸ਼ਹਿਰ ਨਾ ਹੀ ਫਿਰ ਤੈਨੂੰ 6 ਹੋਰ ਲੈ ਨਹੀਂ ਤੇ ਤੂੰ ਪੜਿਆ ਕਿੰਨੇ ਆ ਪੜਿਆ ਕਿੰਨੀਆਂ ਵਾ ਮੈਂ ਹਾਂ ਤੂੰ ਛੱਡ ਦੇ ਕੀ ਗੱਲ ਨਹੀਂ ਆ ਟੈਸਟ ਨਹੀਂ ਆ ਗਏ ਤੇਰੇ ਤੇਰੇ ਕੋਲ ਜੋ ਇੰਤਜ਼ਾਮ ਉਹ ਦੱਸ ਭਾਈ ਪੜਾਈ ਸੀਬੀਸੀ ਤੂੰ ਕਰਾਉਣਾ ਵਾ ਹਾਂਜੀ ਉਹਨੇ ਕਿਹਾ 6 ਟੈਸਟ ਕਰਾ ਜੇ ਤੈਨੂੰ ਕੋਈ ਮਸਲਾ ਨਾ ਹੈ ਫਿਰ 6 ਹੋਰ ਕਰਾਈ सीबीसी का ਟੈਸਟ ਤੇ ਪਾਗਲ ਹੋ ਜਾਏਗਾ ਕਿੰਨੀ ਦੇਰ ਦਾ ਇੱਕ ਟੈਸਟ ਹੁੰਦਾ सीबीसी क्वालिटी है ਵਨ ਡੇ ਕਰਾ ਲਾ 2020 ਕਰਾਚੀ ਉਹ ਇੰਜ ਲੱਗ ਰੁਪਿਆ 21000 ਲੱਗਣਾ ताजी एक मिनट ਲੈਪਰਡ ਕੋਰੀਅਰ ਨਹੀਂ ਲੈਪਰਡ ਦਾ ਅੱਗੇ ਪ੍ਰੋਫਾਈਲ ਪ੍ਰੋਫਿਕ ਮੇਰੀ ਆਵਾਜ਼ ਨੂੰ ਮੈਂ ਸੁਤਾ ਰਿਹਾ ਆਰਐਫਟੀ ਹਾਂ ਤੁਹਾਨੂੰ ਪਤਾ ਆਰਐਫਟੀ ਹੁੰਦਾ ਜੀ ਸਰ ਰਫਤਾਰ ਦਾ ਟੈਸਟ ਰਫਤਾਰ ਵੀ ਤੇਜ਼ ਭੱਜਣ ਬੋਲਣ ਦੀ ਰਫਤਾਰ ਜ਼ਬਾਨ ਦਾ ਟੈਸਟ ਆ ਗੁਫ਼ਤਗੂ ਐਲਐਫਟੀ ਐਲਐਫਟੀ ਲੈਫਟ ਚਲੇ ਇਸ਼ਾਰਾ ਦੇ ਲੈਫਟ ਚਲੇ खब्बे पासे ने ਐਚ
PADO ਹਾਈ ਪ੍ਰੋਫਾਈਲ ਡੈਕੋਰੇਸ਼ਨ ਆਫ ਦਾ ਡੈਸਟੀਨੇਸ਼ਨ। ਬਿਲਮੁਕਾਬਲ ਗਵਰਨਮੈਂਟ ਨੁਸਰਤ ਫਤਿਹ ਅਲੀ ਖਾਨ ਹਸਪਤਾਲ ਨੁਸਰਤ ਫਤਿਹ ਅਲੀ ਖਾਨ ਹਸਪਤਾਲ। ਅੱਛਾ ਓਕੇ, ਅੱਛਾ ਜੀ, ਇਹ ਲੈਬਾਰਟਰੀ ਹੈ, ਠੀਕ ਹੈ। ਇੱਥੋਂ ਕਰਾਉਣੇ ਆ? ਲੈਣਾ ਲੱਗੀ ਹੁੰਦੀ ਇੱਥੇ, ਉਹ ਨਾਲ ਇੱਕ ਬੰਦਾ ਦੇਖ ਵੀ ਬਣਦਾ। ਇਹ ਪਿੱਛੇ ਲੈਣ ਵੀ ਲਾਈ ਡਾਕਟਰ ਸਾਹਿਬ ਨੇ। ਮੈਂ ਤੈਨੂੰ ਦੱਸਦਾ ਮੇਰੀ ਗੱਲ ਸੁਣ। ਜਿਹੜੀ ਹੁੰਦੀ ਨਾ ECG, ਲੋਕਲ ਲੈਬਾਰਟਰੀ, ਹਾਂਜੀ, ਤੂੰ ਆਪਣਾ ਇਹਨਾਂ ਇੱਕ ਬਲੱਡ ਦਾ ਸੈਂਪਲ ਕੱਢ, 4 ਲਹਿਦਾ ਦੇ ਕੇ ਇੱਕੋ ਉਸ ਦੱਸ ਦੇ, ਚਾਰਾਂ ਦਾ ਟੈਸਟ ਲਹਿਦਾ ਆਏਗਾ। ਸਹੀ ਗੱਲ। ਸੇਮ ਟਾਈਮ ਬਲੱਡ ਕਢਾ, ਉਹਨੂੰ 4 ਹਿੱਸਿਆਂ 'ਚ ਤਕਸੀਮ ਕਰ ਲਿਆ, ਇੱਕੋ ਟੈਸਟ ਉਹਨੂੰ ਕਹਿਣਾ ਜੀ ਇਹ 4 ਬੰਦਿਆਂ ਦੇ ਨਾ ਲਹਿਦਾ ਟੈਸਟ ਨੇ, ਇਹ ਇੱਕੋ ਹੀ ਟੈਸਟ 4 ਬੰਦਿਆਂ ਦਾ ਕਰਨਾ, ਚਾਰਾਂ ਦਾ ਰਿਜ਼ਲਟ ਲਹਿਦਾ ਹੋਏਗਾ। ਸਹੀ। ਅਕਸਰ ਲੈਬਾਰਟਰੀਆਂ 'ਚ ਆ ਜਿਹੜੀਆਂ ਮਹੱਲਿਆਂ ਗਲੀਆਂ 'ਚ ਨਹੀਂ ਉਸਤਾਦ ਜੀ, ਇਹ ਚਾਰੋਂ ਸ਼ੀਸ਼ੀਆਂ ਲਹਿਦਾ ਲੈਬਾਰਟਰੀਆਂ ਤੇ ਦੇ ਦਿੱਤੀਆਂ ਯਾਰ। ਨਹੀਂ, ਉਹਦਾ ਫਿਰ ਇਹ ਨਹੀਂ ਨਾ ਪਤਾ ਲੱਗਣਾ, ਉਹ ਇਹਦਾ ਬਾਅਦ ਜੇ ਕਿਹਦਾ ਪਤਾ ਲੱਗੂ ਕਿਹੜੀ ਸਹੀ ਚਾਰਾਂ 'ਚੋਂ। ਉਸਤਾਦ ਜੀ ਸੁਪਰ ਏਸ਼ੀਆ ਦੀਆਂ ਲੈਬਾਰਟਰੀਆਂ ਸਭ ਤੋਂ ਜੰਬੋ ਦੇ ਸਾਲ ਦੀ ਗਾਰੰਟੀ ਦਿੰਦੇ। ਨਹੀਂ ਮੈਂ ਪਤਾ ਕਿਉਂ ਨਹੀਂ ਟੈਸਟ ਕਰਾਏ, ਮੈਂ ਹਲੇ ਕਰਾਏ ਨਹੀਂ। ਤੂੰ ਕਰਾ ਸ਼ੌਕਤ ਖਾਨਮ ਤੋਂ। ਨਹੀਂ ਜਿਹੜਾ ਸਵੇਰੇ ਤੁਹਾਡੇ ਕੋਲ ਸੈਂਪਲ ਆਉਂਦਾ ਆਪਾਂ ਸੈਂਪਲ ਦਵਾਂਗੇ ਜੀ, ਉਹ ਸ਼ੌਕਤ ਖਾਨ ਨੂੰ ਕਰਾ। ਇਹਦਾ ਕਮ ਸੇ ਕਮ 1 2 3 4 5 ਟੈਸਟਾਂ ਦਾ 25,000 ਰੁਪਏ ਲੱਗਣਾ। ਹਾਂਜੀ, ਉਹ ਮੈਂ ਕਹਿੰਦਾ ਮੈਂ ਤੇਰਾ 3,000 ਸਾਰ ਦੂੰ। ਇਹ ਜਿਹੜਾ ਮੈਂ ਤੈਨੂੰ ਇਸ ਤੋਂ ਅਗਲੀ ਦੱਸਦਾ 1700 ਚ ਕਰ ਦੇਗਾ ਸਾਰੇ। ਲੇਕਿਨ ਉਹ ਕਹਿੰਦੇ ਖਲੋਤੇ ਤੈਨੂੰ ਦੱਸ ਦੇਗਾ ਤੈਨੂੰ ਆਹ ਵਾ। ਖੂਨ ਚੂਸ ਕੇ ਖੂਨ ਵੀ ਨਹੀਂ ਲੈ ਕੇ ਜਾਏਗਾ ਅੰਦਰ। ਤੁਸੀਂ ਕਿਸੇ ਹਕੀਮ ਜਵਾਰ ਕੋ ਭੇਜਣਾ ਵਾ। ਹਾਂ, ਉਹ ਸਿਰਫ ਤੇਰਾ ਖੂਨ ਦੇਖੇਗਾ, ਖੂਨ ਦੇਖ ਕੇ ਇੰਜ ਥੋੜੀ ਜਿਹੀ ਬੋਤਲ ਤੇਰੇ ਸਾਹਮਣੇ ਸੂਰਜ ਜਲ ਕਰੇਗਾ। ਉਸ ਤੋਂ ਬਾਅਦ ਤੈਨੂੰ ਦੱਸ ਦੇਗਾ ਭਾਜੀ ਤੁਹਾਡੀ ਇਹ FT ਇੰਨੀ ਹੈ, LFT ਇੰਨੀ ਹੈ, MTI ਇੰਨੀ ਹੈ, CBC ਇੰਨੀ ਹੈ। ਲੈਣਾ ਹੁਣ ਪੜਦਾ। ਦੁਨੀਆ ਇੰਨੀ ਅੱਗੇ ਉਹਨੂੰ ਰੁਪਈਆ ਤੂੰ 200 ਦੇਣਾ ਬਸ। ਫਿਰ 200 ਵੀ ਕਾਹਤੋਂ ਕੋਲੋਂ ਦੋਵੇਂ ਨਹੀਂ, ਪੈਸੇ। ਉਹਨੇ ਜਾਣਾ ਨਹੀਂ ਤੇ ਦੇਖਣਾ ਨਹੀਂ। ਹੋਰ ਕੀ ਕਰਨਾ ਤੂੰ? ਲੈ ਵੀ ਹਾਂ ਠੀਕ ਆ, ਲੈਫਟੀ ਵਾਲਾ ਇਹਨੂੰ ਬੁਲਾਓ ਫਿਰ ਸਵੇਰੇ। ਜਾਂ ਇੱਕ ਹੋਰ ਲੈਬਾਰਟਰੀ ਭੇਜਾ, ਉਹਨੂੰ ਤੂੰ 100 ਰੁਪਈਆ ਦੇਣਾ, ਤੈਨੂੰ ਦੇਖ ਕੇ ਦੱਸ ਦੇਗਾ ਮੇਰੇ ਹਿਸਾਬ ਨਾਲ ਤੈਨੂੰ ਆਹ ਇੰਨੀ ਹੋਣੀ ਹੈ, ਏਦਾਂ ਦੱਸ ਦੇਗਾ ਸਾਰੇ। ਰਿਪੋਰਟ ਮਾਰ ਕੇ ਰਿਪੋਰਟ ਬਣਾ ਦਿਓ। ਨਹੀਂ ਤੈਨੂੰ ਦੱਸ ਦੇਗਾ। ਮੇਰੇ ਤੁਸੀਂ ਆਪਣੇ ਲਈ ਉਹਨੇ ਐ ਹਲਕੇ ਦੇਖਣੇ ਆ ਅੱਖਾਂ। ਆ ਸ਼ੌਕਤ ਖਾਨ ਦਿਮਾਗ ਵਾਲੇ ਖਰਾਬ ਸ਼ੌਕਤ ਯਾਰ। ਇਹ ਜਿਹੜੇ ਹੁੰਦੇ ਨੇ ਟੈਸਟ, ਇਹ ਹਮੇਸ਼ਾ ਹੁਣ ਤੂੰ ਆ ਕਿਸੇ ਮਾਠੀ ਲੈਬਾਰਟਰੀ ਤੋਂ ਕਰਾ ਲਵੇਂ, ਰਿਪੋਰਟ ਤੈਨੂੰ ਮਸਲਾ ਹੋਵੇ ਉਹ ਤੈਨੂੰ ਨਿਲ ਲਿਖ ਦੇਵੇ, ਠੀਕ ਹੈ ਨਾ, ਪੋਜ਼ਿਟਿਵ ਹੋਵੇ ਨੈਗੇਟਿਵ ਲਿਖ ਦੇਵੇ। ਤੇਰੀ ਇੱਕ ਮਿਸਾਲ ਹੈ, ਇੱਕ ਚੀਜ਼ 80 ਨਾਰਮਲ ਆ, ਤੇਰੀ 110 ਹੋਵੇ ਉਹ 70 ਲਿਖ ਦੇਵੇ। ਗੇਮ ਪੈ ਗਈ ਨਾ ਯਾਰ। ਪਤਾ ਕਿੰਨੀ ਬਰਬਾਦੀ ਫਿਰਦੀ ਆ ਆ ਸਸਤੀਆਂ ਲੈਬਾਰਟਰੀਆਂ ਨਾ। ਨਹੀਂ ਅੱਲਾ ਖੈਰ ਕਰੇਗਾ, ਲੇਕਿਨ ਉਹਨਾਂ ਨੇ ਪੈਕੇਜ ਕੱਢਿਆ ਹੋਇਆ ਵਾ। ਤੁਸੀਂ 6 ਟੈਸਟ ਇਕੱਠੇ ਕਢਾਓ, ਪੱਖਾ ਦੇਣ ਡਏ ਆ ਖੁਸ਼ੀ। ਓਏ ਅੰਮੀ ਨੇ ਕਿਹਾ ਵੀ ਮੇਰੀ ਅੰਮੀ ਨੇ ਬਹੁਤ ਅੱਛੇ, ਇਹ ਠੀਕ ਆ। ਉਸਤਾਦ ਜੀ ਹੁਣ ਦੇਖੋ ਨਾ ਕੈਸੀ ਗੱਲ ਆ। ਇਸਤਰੀ ਆਉਣੀ ਸੀਗੀ 3500 ਦੀ, ਅੰਮੀ ਜੀ ਦੇ ਟੈਸਟ ਹੋਏ 300 ਦੇ 6। ਅਸੀਂ ਪਰਚੀ ਪਾਈ, ਅੰਮੀ ਦੀ ਇਸਤਰੀ ਨਿਕਲ ਆਈ। 1200 ਦੇ ਟੈਸਟ ਵੀ ਨਿਲ ਆ ਗਏ, ਇਸਤਰੀ ਵੀ ਘਰ ਆ ਗਈ। ਗੁੱਡ ਇਹ ਸਹੀ ਹੈ ਮਿੱਠੇ। ਇਹ ਹੁਣ ਇਹਦੇ ਉਸਤਾਦ ਜੀ ਵਿੱਚ ਸਿੱਖਿਆ 4 ਤੇ ਰਾਜ ਕਰਾਉਂਦੇ। ਆ ਇਹਨਾਂ ਨੇ ਲੈਬ ਵਾਲੇ LCD ਰੱਖੀ ਹੋਈ ਹੈ, ਜੂਸਰ ਵਾ, ਇਸਤਰੀ ਆ ਤੇ ਪੱਖਾ ਵਾ। ਤੇ 70 ਟਿਕਟ ਹੈ ਨਹੀਂ ਉਮਰੇ 70 ਕੈਂਸਰ ਦੇ ਵੀਰੇ। ਉਹ ਸ਼੍ਰੀ ਨਿਕਲ ਆਣੀ ਇਹਨੇ ਆਪ। 70 ਉਦੋਂ ਜਦੋਂ ਤੁਸੀਂ ਵੱਡੇ ਲੀਵਰ ਦਾ ਤੇਰਾ ਕੈਂਸਰ ਹੋਣਾ, ਬਿਲਕੁਲ ਜਵਾਬ। ਗੁਰਦਿਆਂ ਦਾ। ਮੈਨੂੰ ਇਹ ਲੱਗਦਾ ਸ਼ਕੀਲ ਕਾਰਪੋਰੇਸ਼ਨ ਤੋਂ ਟੈਸਟ ਕਰਾਉਂਦੇ ਸਾਰੇ। ਹੁਣ ਮੇਰੀ ਸੁਣੋ ਗੱਲ, ਸ਼ੌਕਤ ਖਾਨ ਵਾਲੇ ਨੂੰ ਬੁਲਾਓ। 6000 ਦੀ ਭਾਵੇਂ 7 ਲੱਖ ਰੁਪਏ। ਸਿਹਤ ਦੇ ਮਾਮਲੇ ਚ ਤੁਹਾਨੂੰ ਪਤਾ ਫਲ ਪਤੋਂ ਨਹੀਂ ਕਰਦਾ। ਨਹੀਂ ਕਮ ਸੇ ਕਮ 18 ਤੋਂ 20,000 ਰੁਪਏ। ਇੰਨੇ ਕਾ ਤੋਂ ਨਹੀਂ ਜ਼ਿੰਦਾ ਕਰਨਾ ਮੈਨੂੰ ਜਿੰਦਾ ਹੀ ਇਹ ਕਰਨਾ ਨਹੀਂ ਕਰਦਾ ਵੀ ਮੈਂ ਮਸਲਾ ਇੱਕ ਬਿਲਕੁਲ ਆਖਰੀ ਸਾਹਮਣੇ ਤੇ ਜਵਾਬ ਦਿੱਤਾ। ਇਹ ਤਾਂ ਸਿਰਫ ਓਏ ਔਖਾ ਕੰਮ ਆ ਮਿੱਠੇ, ਖੂਨ ਟੈਸਟ ਕਰਨਾ ਯਾਰ, ਕੀ ਹੋ ਗਿਆ ਔਖਾ ਤੈਨੂੰ? ਕੰਮ ਨਹੀਂ ਹੈ। ਆਥੈਂਟਿਕ ਲੈਬਾਰਟਰੀ ਤੋਂ ਜਾਓਗੇ ਤੇ ਇੰਨੇ ਹੀ ਪੈਸੇ ਲੱਗਣੇ। ਇੱਕ ਮਸ਼ੀਨ ਆ ਆਹੋ ਜਿਹੜੀ 3.5 ਕਰੋੜ ਰੁਪਏ ਦੀ ਆਈ ਹੈ, ਹਾਂਜੀ ਜਿਹਨੇ ਤੇਰਾ ਬਲੱਡ ਚੈੱਕ ਕਰਨਾ। ਇਦਾਂ ਹੀ ਆ। ਔਰ ਜਿਹੜੇ ਮਸ਼ੀਨ ਬਣਾਈ ਆ ਉਹਨਾਂ ਦੀ ਗਰੰਟੀ ਆ ਕਿ ਅਸੀਂ ਜ਼ਿੰਮੇਦਾਰ ਆ ਅਗਰ ਇਹਦੇ 'ਚ ਫਰਕ ਹੋਵੇ। ਉਹ ਵੀ ਲੈ ਜਿਹਨੇ ਉਹ ਸੁਣ ਲਾ, ਜਿਹਨੇ ਮਸ਼ੀਨ ਰੱਖੀ ਆ ਉਹ ਵੀ ਗਰੰਟੀ ਹੈ, ਤੂੰ ਉਹਨਾਂ ਤੇ ਕੇਸ ਕਰ ਸਕਦਾ। ਇਹ ਉਹਨੇ ਜਿਹੜੇ ਇੱਕ ਪੁਰਾਣੇ ਦੌਰ 'ਚ ਉਹ ਖੂਨ ਦੇ ਵਿੱਚ ਇੱਕ ਅਰਕੇ ਗੁਲਾਬ ਪਾ ਕੇ ਇੰਜ ਕਰਕੇ ਦੱਸ ਦਿੰਦੇ ਤੈਨੂੰ ਆ ਵਾ। ਉਹ ਵੀ ਬੜਾ ਤਰੀਕਾ ਵਾ। ਸਹੀ ਗੁਲਾਬ ਸਾਹਿਬ ਨਹੀਂ ਉਹ ਕੋਈ ਚੀਜ਼ ਪਾਉਂਦੇ ਆ। ਤਜ਼ਾਬ ਜਾਂ ਹੁਣ ਮੇਰੀ ਸੁਣੋ ਗੱਲ। ਪਾਣੀ ਜਾਂ ਸ਼ੀਸ਼ੇ ਦੇ ਉੱਤੇ ਪਾ ਬਲੱਡ ਨੂੰ ਇੰਜ ਕਰਕੇ, ਸ਼ੀਸ਼ੇ ਨੂੰ ਇੰਜ ਕਰਕੇ, ਇੰਜ ਕਰਕੇ ਕਹਣਾ ਇਹ ਤੇ ਦੱਸ ਦਿੰਦੇ। ਉਹਦਾ ਉਹ ਹੈ ਕਨਫਰਮ ਗੱਲ ਆ, ਉਹ ਕੋਈ ਇਹ ਨਹੀਂ ਕਿ ਵੀ ਹੈ। ਲੇਕਿਨ ਇਹ ਆ ਕਿ ਇੱਕ ਫਿਰ ਵੀ ਮਸ਼ੀਨ ਮੇਰੇ ਨਾਲ ਕਈ ਵਾਰੀ ਤਾਂ ਯਾਰ ਮੈਂ ਖੂਨ ਦੇਣ ਗਿਆ, ਤੁਹਾਨੂੰ ਮੈਂ ਇੱਕ ਦਿਨ ਗੱਲ ਦੱਸੀ ਨਹੀਂ ਸੀ, ਹੈਪੇਟਾਈਟਸ। ਹੈਪਾਟਾਈਟਸ ਦਾ ਬਲੱਡ ਲੈ ਗਿਆ, ਬਾਹਰ ਆਇਆ ਕਹਿੰਦਾ ਨੂੰ ਹੈਪਾਟਾਈਟਸ ਸੀ ਆ। ਮੈਂ ਸ਼ੌਕਤ ਖਾਨ ਤੋਂ ਕਰਾਇਆ ਤੇ ਨਿਲ। ਅੱਛਾ ਹਾਲ ਹੁਣ ਬੰਦਾ ਕਿਹਦਾ ਯਕੀਨ ਕਰ ਲੇ। ਓਏ ਉਹਨਾਂ ਦੀ ਕਿਤੇ ਸ਼ੌਕਤ ਖਾਨ ਦੀ ਮਸ਼ੀਨ ਫਸੀ, ਨਿੱਲ ਤੇ ਹੀ ਫਸੀ ਕਿਤੇ, ਉਹ ਫਿਰ ਨਿੱਲ ਹੀ ਦੇ ਜਾਂਦੀ ਆ। ਅੱਛਾ ਕੌਣ? ਹੁਣ ਜਿਹੜਾ ਅੱਜ ਜਿਹੜੇ ਮੈਂ ਨੈਸ਼ਨਲ ਹਸਪਤਾਲ ਦੀ ਬੈਕ ਸਾਈਡ ਤੇ ਜਿਹੜੀ ਲੈਬਾਰਟਰੀ ਉੱਥੇ ਗਿਆ ਸੀ, ਉੱਥੋਂ ਮੈਨੂੰ ਉਹਨਾਂ ਨੇ ਕਿਹਾ ਇਹਨੇ ਬੰਦੇ ਨੇ ਦਾਵਾ ਕੀਤਾ ਨਾ ਮਿੱਠਾ ਤੁਸੀਂ ਘਰ ਰਹੋ, ਖੂਨ ਵੀ ਨਾ ਦੇ ਕੇ ਜਾਈ ਤਾਂ ਰਿਪੋਰਟਾਂ ਭੇਜ ਦਿਆਂਗੇ। ਹਾਂਜੀ ਲੈਬਾਰਟਰੀ ਤੇ ਗਿਆ ਜਾ ਕੇ ਕਹਿੰਦਾ ਮੇਰਾ ਖੂਨ ਕੱਢ ਲਓ। ਉਹਨਾਂ ਨੇ ਇੱਟ ਮਾਰ ਕੇ ਕੱਢ ਲਿਆ। ਦਾਦਾ ਜੀ ਦਾਵਾ ਵਾ, ਮੈਂ ਫੋਨ ਕੀਤਾ, ਮੈਂ ਕਿਹਾ ਪਾਣੀ ਕਿਦਾਂ ਖੂਨ ਦੇਣਾ ਵਾ, ਉਹਨੂੰ ਕਿਹਾ ਭਾਈ ਖੂਨ ਛੱਡ ਤੂੰ, ਨਾਮ ਕੀ ਸਾਜ, ਕਹਿੰਦਾ ਚੱਲ ਤੇ ਰਿਪੋਰਟਾਂ ਆਈਆਂ ਨੇ ਸ਼ਾਮ ਨੂੰ। ਉਸਤਾਦ ਜੀ ਇੰਨੇ ਥੋੜੇ ਦਿਲ ਦਾ ਵਾ ਕਸਮੇ ਅਸੀਂ ਘਰ ਇੱਧਰ ਮੇਰੀ ਗੱਲ ਸੁਣ, ਤੂੰ ਤਾਂ ਰਾਜ ਪਿਛਲੇ ਦਿਨ ਸਾਜ ਮੈਂ ਬਲੱਡ ਦੇ ਕੇ ਆਇਆ, ਇੱਥੇ ਮੈਂ ਦੱਸਿਆ ਬਲੱਡ ਦੇ ਕੇ ਆਇਆ। ਅੱਛਾ
ਨੈਕਸਟ 3 ਮਹੀਨੇ ਬਾਅਦ ਮੈਂ ਫੇਰ ਬਿੱਲ ਐਡ ਦਿੱਤਾ ਮੈਂ ਦੇਣ ਗਿਆ ਖੁੱਲੇ ਵਾਲੇ ਉਹਨਾਂ ਨੇ ਬੜਾ ਸੋਹਣਾ ਕੱਢਿਆ ਕਹਿੰਦੇ ਤੈਨੂੰ ਹੈਪੇਟਾਈਟਸ ਸੀ ਹਾਂਜੀ ਇੱਕ ਜਗ੍ਹਾ ਖੂਨ ਮੈਂ ਦੇਣ ਕਿਹਾ ਗਿਆ ਯਾਰ ਮੈਂ ਬਕਾਇਦਾ ਫਿਰ ਘਰੋਂ ਮੈਂ ਤਸਵੀਰ ਮੰਗਾਈ ਉਹ ਸਰਕਾਰੀ ਹਸਪਤਾਲ ਸਾਜੀ ਚਿੱਟ ਦਿੰਦੇ ਹੁਣ ਉਹ ਮੈਂ ਦਿਖਾਈ ਬਕਾਇਦਾ ਮੈਂ ਕਿਹਾ ਦੇਖੋ ਉਹਨਾਂ ਨੇ ਮੈਡੀਸਨ ਵੀ ਲਿਖ ਦਿੱਤੀ ਕਿ ਤੁਸੀਂ ਭਾਈ ਆ ਖਾਣੀ ਹੈ ਤੁਹਾਡਾ ਜਾਨੀ ਐਚਵੀ ਸੈੱਟ ਹੋ ਜੂ ਤਾਂ ਜੀ ਮੈਂ ਦਿਖਾਈ ਮੈਂ ਕਿਹਾ ਯਾਰ ਮੈਂ ਦੇ ਕੇ ਆਇਆ ਬਲੱਡ ਕਹਿੰਦਾ ਨਹੀਂ ਭਾਈ ਤੁਹਾਨੂੰ ਹੈਪੇਟਾਈਟਸ ਸੀ ਹੈ ਤੈਨੂੰ ਪਤਾ ਕੇਸ ਹੁੰਦਾ ਇਦਾਂ ਦੇ ਹਸਪਤਾਲ ਦੇ ਅੱਛਾ ਜੀ ਅਗਰ ਕਿਸੇ ਅਸੀਂ ਐਸੇ ਮੁਲਕ ਚ ਹੋਈਏ ਜਿੱਥੇ ਫੌਰਨ ਉਹਦਾ ਕੰਮ ਹੋਵੇ ਕਿ ਤੈਨੂੰ ਉਹਨੇ ਕਹਿਤਾ ਕਿ ਤੈਨੂੰ ਹੈਪੇਟਾਈਟਸ ਸੀ ਹਾਂਜੀ ਹਾਂਜੀ ਤੂੰ ਲੈਬਾਰਟਰੀ ਚੋਂ ਕਰਾਇਆ ਟੈਸਟ ਦੂਜੀ ਚੋਂ ਹਾਂਜੀ ਇੱਕ ਚੋਂ ਦੂਜੀ ਚੋਂ ਤੂੰ ਕਨਫਰਮ ਕਰ ਲਿਆ ਕਿ ਨਹੀਂ ਨਹੀਂ ਹਸਪੀਟਲ ਵਿਦਨ ਆਵਰ ਦੇ ਵਿੱਚ ਬੰਦ ਹੋਏਗਾ ਪੱਕਾ ਹੀ ਸਰ ਪੱਕਾ ਹੀ ਪੀਐਮਡੀਸੀ ਦਾ ਰਾ ਉਸਤਾਦ ਜੀ ਕਿੱਥੇ ਤੁਰਿਆ ਫਿਰਦਾ ਤੂੰ ਲੇਕਿਨ ਇੱਥੇ ਕੀ ਹੈ ਤਾਂ ਜੀ ਕਹਿੰਦਾ ਮੇਰਾ ਬਲੱਡ ਲੋ ਹੋਣ ਡਿਆ ਅਸੀਂ ਵਾਪਸ ਜਾ ਰਹੇ ਘਰੋਂ ਅੰਡਰਪਾਸ ਵੜੇ ਆ ਤੇ ਅੰਡਰਪਾਸ ਚ ਹੁਣ ਉਹ ਲੰਬਾ ਅੰਡਰਪਾਸ ਆ 5-6 ਰਿਕਸ਼ੇ ਵੜ ਗਏ ਤੇ ਰੇਸ ਉਹਨੇ ਫੁੱਲ ਦਿੱਤੀਆਂ ਹੀ ਤੇ ਨੂਨੀ ਦੇਖੀ ਕਿਸੇ ਕਾ ਗਏ ਨੂਨੀ ਪਿੱਛੇ ਵੇਖੀ ਗਿਆ ਉਹ ਪਿੱਛੇ ਅਸੀਂ ਹੌਲੀ ਕੰਧ ਨਾ ਹੋ ਗਏ ਉਹਦੇ ਅੰਡਰਪਾਸ ਦੀ ਅਗਰ ਠੀਕ ਕਸਮ ਦੇ ਹੈ। ਯਕੀਨ ਹੁੰਦਾ ਨਾ ਮੈਂ ਤੁਹਾਨੂੰ ਦੱਸਦਾ ਇਹ ਬੱਚਾ ਛਾਲ ਮਾਰਨ ਲੱਗਾ ਸੀ ਉੱਥੇ। ਜਦੋਂ ਰਕਸ਼ੇ ਮਗਰ ਚੜੇ 6-7 ਰਕਸ਼ੇ ਰੇਸ ਲਈ ਹੋਰ ਦੀ ਆਵਾਜ਼ ਥੋੜੀ ਹੁੰਦੀ ਕਿਤੇ ਮੈਂ ਹਲਕੇ ਸੈੱਟ ਜਾੜਿਆ ਰੇਸਾਂ ਲਾਉਂਦੇ ਇੱਥੇ ਬਹੁਤ ਰਕਸ਼ੇ ਲੋਕ ਵਾਲੇ ਇੱਥੇ ਰਕਸ਼ਿਆਂ ਦੀਆਂ ਰੇਸਾਂ ਲੱਗਦੀਆਂ ਫੈਸਲਾਬਾਦ ਤੋਂ ਲਾਹੌਰ ਤੱਕ ਲੱਗਦੀਆਂ ਚਿੰਗਚੀ ਰਕਸ਼ੇ ਨਹੀਂ, ਦੂਜੇ ਹਾਂ ਚਿੰਗਲੋਡਰ ਰਕਸ਼ੇ ਦੀਆਂ ਚਿੰਗ ਜੀ ਸੀਗੇ ਚਿੰਗ ਜੀ ਛੋਟੀ ਬਾਡੀ ਵਾਲੇ ਰਕਸ਼ੇ ਸਵਾਰੀ ਵਾਲਾ ਭੁੰਡੀ ਰਕਸ਼ੇ ਉਹਨਾਂ ਦੀਆਂ ਫੈਸਲਾਬਾਦ ਤੋਂ ਸ਼ੇਖੂਪੁਰਾ ਫੈਸਲਾਬਾਦ ਤੋਂ ਲਾਹੌਰ ਤੱਕ ਰੇਸਾਂ ਲੱਗਦੀਆਂ ਪੂਰੇ ਰੂਟ ਦੀਆਂ ਪੂਰੇ ਰੂਟ ਦੀਆਂ ਰਕਸ਼ਾ ਲਾ ਕੇ ਖੇਡਦੇ ਆ 100 120 ਤੱਕ ਜਾਂਦੇ ਨੇ ਹਾਂਜੀ ਲੇਕਿਨ ਸਾਜੀ 3 ਟਾਇਰ ਲੱਗਦੀਆਂ ਹੁੰਦੀਆਂ ਸੀ ਹੁਣ ਦਾ ਨਹੀਂ ਮੈਨੂੰ ਪਤਾ ਉਹ 7-8 ਰਕਸ਼ੇ ਸੀਗੇ ਤਿੰਨਾਂ ਟਾਇਰਾਂ ਦੇ 80 90 100 ਤੱਕ ਖਤਰਨਾਕ ਨਹੀਂ ਹੈ ਬਹੁਤ ਲੈ ਬਹੁਤ ਖਤਰਨਾਕ 100 ਮਾਰੀ ਪੈਂਦੀ ਆ ਰਕਸ਼ੇ ਦੀ ਯਾਰੀ ਪਰਸ ਮੰਗਦਾ ਰਕਸ਼ੇ ਦਾ ਬਟੂਆ ਯਾਰ ਐਂ ਜਾਂਦਾ ਆਹੋ ਬਿਲਕੁਲ ਫੋਟ ਆਇਆ ਉਹ 7-8 ਜਿਹੜੇ ਨੰਗੇ ਮੇਰੇ ਕਲੇਜੇ ਹੀ ਕੱਢ ਕੇ ਲੈ ਗਏ ਸੱਚੀ ਮੁੱਚੀ ਉਹ ਵਾਜਾਂ ਦੇ ਘੱਟ ਹੁੰਦੀਆਂ ਉੱਤੋਂ ਇਹ ਵੀ ਕੰਬਲ ਲੱਗ ਮੈਂ ਕਹਿੰਦਾ ਉਹਨੇ ਸਿੱਧਾ ਪੈ ਕੇ ਉਹ ਮਗਰ ਚੜੇ ਉੱਤੇ ਤੂੰ ਕੰਬੀ ਜਾਣ ਡਿਆ ਬਿਲਕੁਲ ਅੰਡਰਪਾਸ ਦੇ ਮਕਾਨ ਦੇ ਨਾਲ ਲਾ ਕੇ ਹੌਲੀ ਹੌਲੀ ਜਾਣ ਡਿਆ ਤੇ ਫੇਰ ਡਰੀ ਜਾਣ ਡਿਆ ਉਹ ਤਾਂ ਮੈਨੂੰ ਕਹਿੰਦਾ ਭਾਈ ਬੇਟਾ ਛਾਲ ਮਾਰਨ ਲੱਗਾ ਸੀ ਟੈਂਕੀ ਉਹ ਤਾਂ ਲਾਤੇ ਨੇ ਇੰਜ ਕੀਤੀ ਮੈਨੂੰ ਐ ਲੱਗਾ ਮੈਂ ਵੀ ਰਕਸ਼ੇ ਤੇ ਗਿਆ ਅੱਜ ਟੈਂਕੀ ਚੌਂਕ ਪਹੁੰਚੇ ਆ ਤੇ ਟੈਂਕੀ ਚੌਂਕ ਤੇ ਨਾ ਗੱਡੀ ਦਾ ਰੋਕ ਕੇ ਕਹਿੰਦਾ 1 ਮਿੰਟ ਰੁਕੀ ਜਰਾ ਤੇ ਇੰਜ ਕਰਕੇ ਬਹਿ ਗਿਆ ਉੱਥੇ ਮੈਂ ਕਿਹਾ ਕੀ ਆ ਤਬੀਅਤ ਜ਼ਿਆਦਾ ਖਰਾਬ ਆ ਤੇ ਮੈਂ ਮੁੰਡੇ ਨੂੰ ਮੋਟਰਸਾਈਕਲ ਤੇ ਇਹਦਾ ਨਾ ਮੇਰਾ ਧਰਨਾ ਬਲੱਡ ਬਲ ਹੋਇਆ ਸੀ ਨਹੀਂ ਕਹਿੰਦਾ ਨੂੰ ਨਹੀਂ ਉਹ ਰਕਸ਼ੇ ਵਾਲੇ ਡਰਾ ਕੇ ਕਹਿੰਦਾ ਰਕਸ਼ੇ ਵਾਲੇ ਜਾਨ ਤਾਂ ਜੀ ਉਹ ਸੀਰੀਅਸਲੀ ਪਾਕਿਸਤਾਨ ਦੇ ਵਿੱਚ ਕੂੜਪੁਣਾ ਬਹੁਤ ਪਾਕਿਸਤਾਨ ਤੇ ਸੌਖਾ ਬਣਿਆ ਇਹ ਕੂੜਪੁਣਾ ਬਹੁਤ ਯਾਰ ਉਹ ਬਣਿਆ ਮੁੰਡੇ ਨੂੰ ਅੰਗਰੇਜ਼ ਆਪ ਦੇ ਕੇ ਨਿਕਲ ਕੇ ਕਿ ਉਹ ਮਾਫੀ ਇੱਥੇ ਭਾਈ ਆਪਣੇ ਆਪ ਨੂੰ ਦਲੇਰ ਕਰ ਯਾਰ ਕਹਿੰਦਾ ਇੱਕ ਤੇ ਮੇਰਾ ਸਾਡੇ ਬਲੱਡ ਇੱਕ ਨਾ ਟਰੱਕ ਨਹੀਂ ਆ ਜਿਹੜੇ ਪੁਰਾਣੀ ਬਾਡੀਆਂ ਵਾਲੇ ਤੇ ਫੁੱਲ ਟੁੱਟਾ ਵਾ ਤਾਂ ਹੁੰਦੇ ਜਿਹੜੇ ਉਹਨੂੰ ਸਾਹਮਣੇ ਦੇਖੋ ਤੇ ਐਸ ਰੋਖਾ ਉਹ ਸਿੱਧਾ ਨਹੀਂ ਹਾਂ ਹਾਂ ਇੰਜ ਜਾ ਰਿਹਾ ਹੁੰਦਾ ਇੰਜ ਆਹੋ ਤੇ ਉਹ ਇੰਨੀ ਸਪੀਡ ਤੇ ਆ ਪਿੱਛੋਂ ਅੱਗੋਂ ਲੱਗਾ ਮੁੜਨ ਲੱਗਾ ਪਿੱਛੋਂ ਸਿੱਧਾ ਅਸਲ ਚ ਥੱਲੇ ਟਰੱਕ ਸਿੱਧਾ ਹੁੰਦਾ ਉਹਦੀ ਜਿਹੜੀ ਤੇ ਬਾਡੀ ਪਈ ਨਾ ਉਹ ਬੱਸਾਂ ਕਈ ਹੁੰਦੀਆਂ ਨੇ ਹਾਂਜੀ ਬੱਸਾਂ ਇੰਜ ਜਾ ਰਹੀਆਂ ਸਿੱਧੀਆਂ ਉਸਤਾਦ ਜੀ ਸਾਡੀ ਨੂੰ ਡਿੱਗੀਆਂ ਹੁੰਦੀਆਂ ਸਾਡੀ ਗਲੀ ਦੇ ਵਿੱਚ ਆਟੋ ਰਿਕਸ਼ਾ ਨਹੀਂ ਹੁੰਦਾ ਬੰਦੇ ਨੇ ਕੱਢਿਆ ਹੁਣ ਰੋਡ ਦੇ ਉੱਪਰ ਚਕੋਤਰੇ ਵਾਲੇ ਆਏ ਰੋੜੀਆਂ ਰੇੜੀਆਂ ਉਹਨਾਂ ਨੇ ਨਾ ਕੰਧ ਦੇ ਨਾਲੋਂ ਅੱਧੀਆਂ ਦੀਆਂ ਰੇੜੀਆਂ ਬਾਜ਼ਾਰ ਚ ਕੀਤੀਆਂ ਹੋਈਆਂ ਉਹ ਇੰਜ ਕਰਕੇ ਪੜ ਕੇ ਉਹਨੂੰ ਖਾਇਆ ਬਿਸਮਿਲ੍ਲਾ ਇੰਜ ਕਰਕੇ ਰਕਸ਼ਾ ਕੱਢ ਕੇ ਇੰਜ ਮੋੜਿਆ ਵਾ ਚਕੋਤੇ ਦੀ ਰੇੜੀ ਦੇ ਵਿੱਚ ਵਜਾ ਤੋਂ ਸਾਰੀ ਛੱਤ ਇਕੱਠੀ ਹੋ ਗਈ ਮੇਰਾ ਭਾਈ ਬਾਬਰ ਅੱਗੋਂ ਚੇਰੇ ਬਾਅਦ ਹਾਂ ਕਹਿੰਦਾ ਕਰ ਲਈ ਕਿਤਾਬ ਜੀ ਬਣਾ ਲਈ ਤੈਨੂੰ ਕੀ ਪੜ ਕੇ ਨਿਕਲਿਆ ਕਰੋ ਥੱਲੇ ਆ ਕੇ ਅੱਛਾ ਤੇ ਉਹ ਰਕਸ਼ਾ ਫੋਲਡ ਹੋ ਗਿਆ ਅੱਛਾ ਉਹ ਕੇਲੇ ਵਾਲਾ ਕਹਿੰਦਾ ਪਰ ਰੇੜੀ ਤਾਂ ਸਹੀ ਪਤਾ ਉਹ ਚਕੋਤੇ ਰਕਸ਼ਾ ਵੱਜਾ ਨਾ ਉਹਨੂੰ ਆਟੋਮੈਟਿਕਲੀ ਡਾਈ ਬਾਰੀ ਪੂਆ ਟਸ਼ਵਾ ਉਹ ਐ ਪਿਆ ਉਹ ਲੱਗੇ ਉਹਨੂੰ ਰਕਸ਼ੇ ਨੂੰ ਫੜਨ ਲਿਆ ਉਹਨੂੰ ਫੜਨ ਦੇ ਦੱਸੋ ਰਾਜੀ ਸਾਰੇ ਦਾ ਇਹੀ ਕਹਿੰਦੇ ਰੋ ਫ੍ਰਿਜ ਕੁਝ ਪਿਆ ਸੀ ਮੈਂ ਕਿਹਾ ਨਹੀਂ ਯਾਰ ਮੇਰਾ ਬਲੱਡ ਲੋ ਹੋ ਰਿਹਾ ਸਾਰੇ ਰਸਤੇ ਬਲੱਡ ਲੋ ਤੇਰਾ ਬਲੱਡ ਲੋ ਹੁੰਦਾ ਕਦੀ ਹਾਈ ਹੁੰਦਾ ਲੋ ਹੁੰਦਾ ਕਿ ਹਾਈ ਹੁੰਦਾ ਲੋ ਹੁੰਦਾ ਸਾਰੀ ਉਹਦੀ ਵਜ੍ਹਾ ਪਤਾ ਕੀ ਹੈ ਡਾਈਟ ਵਹਿਮੀ ਬੰਦਾ ਵਾ ਕੁਝ ਵੀ ਨਹੀਂ ਉਹ ਵਹਿਮੀ ਵਹਿਮੀ ਆ ਜਿਸ ਦਿਨ ਆਪਾਂ ਮੰਦੀ ਖਾਧੀ ਨਾ ਜਿਸ ਦਿਨ ਮੰਦੀ ਖਾਧੀ ਆ ਨਾਲ ਤੇ ਡਾਕਟਰ ਆ ਸਾਰੇ ਜਿਸ ਔਰ ਸ਼ੁਕਰ ਅਲਹਮਦੁਲਿਲਾ ਮੈਂ ਇੱਥੇ ਕਿਸੇ ਦੇ ਕਹਿਣ ਤੇ ਨਹੀਂ ਅਸਰ ਕਰਦਾ ਮੈਂ ਆਪਣੀ ਮਰਜ਼ੀ ਨਾਲ ਚੱਲ ਰਿਹਾ ਡਾਕਟਰ ਦੇ ਮੁਤਾਬਕ ਦੇਖੋ ਪਰਚੀਆਂ ਹੱਥ 'ਚ 1 ਨੰਬਰ ਦਾ ਕੰਮ ਕਰਨਾ ਆਪਾਂ ਉਹਨੇ ਮੇਰਾ ਦਾਵਾ ਕੀਤਾ ਉਹਨੇ ਕਿਹਾ ਮਿਠਾਈ ਤੁਸੀਂ ਸਾਡੇ ਕੋਲ ਕਰਾਉਣੀ ਹੈ ਪੈਸਾ ਭਾਵੇਂ ਕੋਈ ਨਾ ਦੇ ਤੈਨੂੰ ਕੋਈ ਬਿਮਾਰੀ ਆ ਜਾ ਮੈਨੂੰ ਫੜ ਲਈ ਉਸਤਾਦ ਜੀ ਬਿਮਾਰੀ ਆਉਣੀ ਆ ਭਲਾ ਕਿਉਂ ਜਿੱਦਣ ਉਹ ਸਲਾਦ ਨਹੀਂ ਨਾ ਲਿਆਂਦੇ ਉਦੋਂ ਮੈਨੂੰ ਕਹਿੰਦੇ ਆ ਲੈ 200 ਰੁਪਿਆ 100 ਦਾ ਸਾਲਨ ਲਿਆ ਤੇ 100 ਦੀਆਂ ਰੋਟੀਆਂ ਲਿਆ 8 ਰੋਟੀਆਂ ਉਹ 100 ਦੇ ਸਾਲਨ ਨਾਲ ਖਾਣੀਆਂ ਯਾਨੀ ਇਹਨਾਂ ਸਾਰਾ ਸਾਲਨ ਮਾਠੇ ਹੋਟਲ ਦੇ ਅੱਛਾ ਭੇਜਣਾ ਇੱਕ ਮਿੰਟ ਗਰੀਬ ਹਾਂਜੀ ਹੁਣ 100 ਦੀ ਰੋਟੀ ਮੰਗਾ ਕੇ ਦੰਸ਼ ਵੀ ਨਾਲ ਹੁੰਦਾ ਆ ਕਾਲੂ ਵੀ ਨਾਲ ਹੁੰਦਾ ਇੱਥੇ ਚਿਹਰੇ ਹੋਰ ਤਰ੍ਹਾਂ ਦੇ ਆ ਇਹ ਫਲਾਦ ਵੀ ਖਾ ਜਾਣੇ ਬੱਚੇ ਆ ਇਹ ਲੱਕੜ ਦੇਖਦੇ ਤੁਹਾਨੂੰ ਲੱਕੜ ਖਾਣ ਵਾਲੀ ਕੌਮ ਆ ਹੁਣ ਜਦੋਂ 8 ਰੋਟੀਆਂ ਮੈਂ ਕਿਉਂ ਪਕਾਉਣਾ 100 ਸਾਲ ਮੈਂ ਤੇ ਖਾਣੀ ਹੁੰਦੀ 1.5 ਰੋਟੀ ਵੱਡੀ ਪਲੀ ਦੇ ਬਣਾਉਂਦਾ ਵਾ ਅੱਜ ਮੂੰਹ ਹੀ ਚੂਹੇ ਵਰਗਾ ਵਾ ਤੁਸੀਂ ਦੇਖੋ ਕਿਤੇ ਬੇਲਚਾ ਪੈਂਦਾ ਨਹੀਂ ਕਰਕੇ ਪੂਰਾ ਜਿਵੇਂ ਦਹੀਂ ਨਹੀਂ ਕੱਟੀ ਤਾਂ ਪਲੇਟ ਇਹਦਾ ਪਾਉਂਦਾ ਹੁੰਦਾ ਨਹੀਂ ਕਰਕੇ ਅਗਲਾ ਗੱਲਾਂ ਗੁੱਟ ਗੁੱਟ ਗੱਲਾਂ ਵੀ ਸਹੀ ਕਾਵੜ ਦਾ ਨਵਾਂ ਸੀਤਾ ਆਇਆ ਵਾ
ਮੇਰੇ ਸਾਰੀ ਖਾਣ ਦਾ ਕੀ ਭਾਅ ਤੇ ਉਹ ਭਾਈ ਹੁਣੀ ਸਾਨੂੰ ਵੀ ਕਿਤੇ ਬਾਤ ਸੁਲਾ ਮਾਰ ਲੈਂਦੇ ਹਾਂਜੀ ਹੋ। ਹਰ ਵਾਰੀ ਜੇ ਤੁਸੀਂ ਕਿਤੇ ਮਜਬੂਰੀ ਸੁਲਾ ਮਾਰ ਬੈਠੇ ਫਿਰ ਤੁਸੀਂ ਇਹਨੂੰ ਸੁਲਾ ਹੀ ਮਾਰ ਬੈਠੇ ਆ ਫਿਰ ਤੁਸੀਂ ਆਪ ਸਾਈਡ ਤੇ ਖਲੋਤੇ ਆ ਸੁਲੇ ਮਾਰ ਬੈਠੇ ਇਹ ਕਾਲੂ ਅੱਲਾ ਦੀ ਜ਼ਿੰਦਗੀ ਕਰੇ ਅੱਲਾ ਕਿਤੇ ਪਰਵਾਜ ਪਵਾਵੇ ਮਾਲਕ ਇਹਨੂੰ ਕਿਤੇ ਤੇਰਾ ਪੇਟ ਕਬਰ ਦੀ ਮਿੱਟੀ ਨਹੀਂ ਭਰਨਾ ਹੀ ਓਏ ਅਸੀਂ ਨਹੀਂ ਭਰ ਸਕਦੇ ਇਹਦੀ ਬਾਹ ਹੀ ਕਿੱਡੀ ਮਾੜੀ ਹੈ ਸ਼ੋਅ ਪਿਸ ਵਾਲੀ ਬਾਹ ਹੀ ਨਹੀਂ ਹੈਗੀ ਤੈਨੂੰ ਦੱਸਿਆ ਇਹਨੇ ਪਲੀ ਇੱਧਰ ਅੱਧੀ ਰੋਟੀ ਲੈ ਕੇ ਪਲੇਟ ਦੇ ਉੱਪਰ ਰੱਖ ਦੂਗਾ ਫਿਰ ਐਂ ਕਰਦਾ ਜਿਵੇਂ ਰੋਟੀ ਢੱਕਣ ਲੱਗਾ ਇਹ ਲੈ ਜਾਂਦਾ ਗੁਰਕੀ ਸਿਰਫ ਮੈਂ ਤਾਂ ਦਾਲ ਖਲੋਤੇ ਦੇਖਦਾ ਦਾਲ ਕਿਉਂ ਸਾਲਨ ਢਕਣ ਲੱਗਾ ਆਹੋ ਵੀ ਜਿਵੇਂ ਖਤਮ ਵਾਲੀ ਥਾਲੀ ਨਹੀਂ ਹੁੰਦੀ ਢੱਕੀ ਹੋਈ ਉਸਤਾਦ ਜੀ ਇੱਧਰ ਮੇਰੀ ਗੱਲ ਗੱਲ ਸੁਣੋ। ਬੜੀ ਅੱਛੀ ਗੱਲ ਟਾਈਮ ਨਾਲ ਰੋਟੀ ਦਾ ਗੱਲ ਉਸਤਾਦ ਜੀ ਉਹ ਦੇਗਾ ਹੀ ਚਾਵਲਾਂ ਦੀ ਤੇ ਉਹ ਹੁਣ ਆਪਾਂ ਸ਼ੋਅ ਵੀ ਉੱਤੇ ਕਰ ਰਹੇ ਸੀ ਉਹ ਨਾ ਹਲਕੇ ਜਿਹੇ ਠੰਡੇ ਹੋ ਗਏ ਤੇ ਮੈਂ ਮਿੱਠੇ ਨੂੰ ਕਿਹਾ ਮੈਂ ਕਿਹਾ ਬੇਟਾ ਜੀ ਇਹ ਬਰਫ ਵਰਗੇ ਹੋ ਗਏ ਆ ਕਹਿੰਦਾ ਮੈਂ ਸਾਹਿਬ ਟੈਨਸ਼ਨ ਨਾ ਲਓ ਇਹ ਬੋ ਵੀ ਮਾਰ ਕੇ ਨਾ ਵੇਲ ਵੀ ਨਹੀਂ ਬਚਣੇ ਮੈਂ ਕਿਹਾ ਸੁਣਨੀ ਪਈ ਕਾਨੂੰ ਦਿਖਾਈ ਫੇਰ ਮੈਂ 15 ਕੁ ਮਿੰਟ ਬਾਅਦ ਕਿਹਾ ਮੈਂ ਕਿਹਾ ਬੇਟਾ ਜੀ ਬਰਫ ਵਰਗੇ ਹੋ ਗਏ ਆ ਕਹਿੰਦਾ ਇਹ ਚ ਸੁੰਡੀ ਵੀ ਪੈ ਗਈ ਨਾ ਇਹ ਵੇ ਵੀ ਗਏ ਉਸਤਾਦ ਜੀ ਜੈਨੂਇਨ ਗੱਲ ਆ ਕਾਲੂ ਨੂੰ ਟੇਸਟ ਦਾ ਨਹੀਂ ਪਤਾ ਲੱਗਦਾ ਮੈਂ ਰੋਟੀ ਖਾਣ ਡਿਆ ਤੇ ਮੈਂ ਅੰਦਰ ਆਇਆ ਮੈਂ ਕਿਹਾ ਇੱਕ ਬੁਰਕੀ ਲਵਾਈ ਮੈਂ ਬੁਰਕੀ ਲਾਈ ਤੇ ਸਾਲਨ ਬੁੱਸਾ ਸੀ ਮੈਂ ਕਿਹਾ ਸਾਲਨ ਬੁੱਸਾ ਵਾ ਕਹਿੰਦਾ ਮੈਨੂੰ ਹੀ ਪਤਾ ਅੱਜ ਮੇਰੀ ਗੱਲ ਸੁਣੋ ਜਿੰਨੀ ਪਿਆ ਸੀ ਮੇਰੀ ਗੱਲ ਸੁਣੋ ਇੱਕ ਮਿੰਟ ਉਸਤਾਦ ਤੁਸੀਂ ਨਾ ਯਾਰ ਹੁਣ ਗੱਲ ਨਹੀਂ ਸੁਣਨੀ ਯਾਰ ਤਿੰਨਾਂ ਦਿਨਾਂ ਤੋਂ ਬਾਅਦ ਜਦੋਂ ਆਪਾਂ 3 ਛੁੱਟੀਆਂ ਕਰਕੇ ਆਈ ਦੀਆਂ ਓਵਨ 'ਚ ਚਾਹ ਪਈ ਕਿਤੇ 4 ਰਾਤ ਤੋਂ 2 ਦਿਨ ਪਹਿਲੇ ਦੀ ਯਾਰ ਇਸ ਬੰਦੇ ਨੇ ਓਵਨ ਕਮਾਇਆ ਚਾਹ ਗਰਮ ਕੀਤੀ ਇਹਨੇ ਨਹੀਂ ਵੇਖਿਆ ਵਿੱਚ ਕੀ ਆ ਓਵਨ ਰੱਖਤਾ ਜੋ ਦੇਖਿਆ ਉਹ ਚਾਹ ਵਾ ਐ ਸੋਹਣਾ ਲੱਤ ਰੱਖ ਪੀਣ ਡਿਆ 4 ਰਾਤ ਤੋਂ ਪਹਿਲੇ ਦੀ ਦੀਆਂ ਛੁੱਟੀਆਂ ਕਰਕੇ ਆਏ ਉਸਤਾਦ ਜੀ ਕੋਈ ਹਮਕ ਨਹੀਂ ਸੀ ਮਾਰਨ ਦੀ ਚਾਹ ਹਾਂਜੀ ਬਾਜੀ ਐਨ ਓਕੇ ਲਾਲ ਰੰਗ ਉਹਦਾ ਯਕੀਨ ਕਰੋ ਡਰਾਈਵਰ ਚਾਹ ਵਾਲੀ ਚਾਹ ਨਹੀਂ ਹੁੰਦੀ ਉਹ ਚਾਹ ਸੀ ਅੱਛਾ ਰੋਟੀ ਨਹੀਂ ਲਿਆਉਂਦਾ ਖਾਣ ਪੀਣ ਦੀ ਕੋਈ ਨੀਂਦ ਲਿਆਉਂਦਾ 20 ਰੁਪਏ ਸੌਂਫ ਲਿਆਉਂਦਾ ਖਾ ਖਰਾਬ ਚ ਸੌਂਫ ਆਉਂਦਾ ਵਾ ਉਹ ਸਮੈਲ ਮਾਰ ਹੁਣ ਦਾਲ ਦੀ ਥੋੜਾ ਲੈ ਇੱਕ ਖਾ ਜਾਂਦਾ ਉਸਤਾਦ ਜੀ ਉਹਦੇ ਉੱਤੇ ਨਾ ਦਾਲ ਦੇ ਨਾਲ ਸਾਈਡ ਤੇ ਗੰਡੇ ਸੀ ਲਾਲ ਜਿਹੜੇ ਤੁਸੀਂ ਮੰਗਾਉਂਦੇ ਹੁੰਦੇ ਲਾਲ ਗੰਡੇ ਸਿਰਕੇ ਵਾਲੇ ਉਹ ਗੰਡਿਆਂ ਦਾ ਮੈਨੂੰ ਨਹੀਂ ਪਤਾ ਲੱਗਾ ਕਿਉਂਕਿ ਗੰਡਿਆਂ ਦਾ ਜੈਕਾ ਜਾਏਗਾ ਮੂੰਹ 'ਚ ਉਹ ਤਾਂ ਬਾਅਦ 'ਚ ਨੇ ਸਾਦੀ ਦਾਲ ਜਦੋਂ ਖਾਧੀ ਯਾਰ ਸਿਰਕੇ ਵਾਲਾ ਪਿਆਜ਼ ਨਹੀਂ ਜਿਹੜਾ ਨਾਲ ਬੰਨ ਕੇ ਹੁੰਦਾ ਕਾਸ਼ੀ ਨੇ ਆਪਣਾ ਮੁੰਡਾ ਉਹ ਕੂੜੇ ਸੁੱਟਿਆ ਥੱਲੇ ਕਿਤੇ ਚੱਲਾ ਇੰਜ ਕਰਕੇ ਉਹਨੇ ਵੱਡੀ ਡਸਟਬਿਨ ਉਹ ਲੁੱਦੀ ਹੈ ਛੋਟੀ ਡਸਟਬਿਨ ਤੇ ਥੱਲੇ ਐਂਡ ਤੇ ਪਿਆਜ਼ ਲੱਗ ਦੋ ਕਾਕਾ ਉਰੇ ਆ ਕੱਢ ਉਰੇ ਕੱਢ ਸ਼ਾਪਰ ਸੀ ਨਾ ਸ਼ਾਪਰ 'ਚ ਸੇਵ ਦੀ ਗੱਲ ਮੰਦੀ ਆਈ ਹੈ ਤੇ ਮੰਦੀ ਤੇ ਪਾ ਖਾਉਣ ਡਿਆ ਹਾਂ ਉਹ ਮੰਦੀ ਨਹੀਂ ਹੁੰਦੀ ਮੰਦੀ ਹੁੰਦੀ ਉਹੀ ਮੰਦੀ ਤੇ ਆਈ ਹੈ ਤੇ ਉਹਦੇ ਪਾ ਮੰਦੀ ਮੰਦੀ ਉਹ ਤਾਂ ਥੋੜਾ ਪਾਇਆ ਹੋਇਆ ਉਹ ਕਿਹੜਾ ਖਰਾਬ ਹੋਏ ਗੰਦੇ ਉੱਪਰ ਸ਼ਾਪਰ ਦੀ ਕਵਰ ਸੀ ਉਹ ਮੈਂ ਘਰੋਂ ਸਲਾਦ ਲਿਆਉਣਾ ਵਾ ਘਟਿਆ ਕੱਖ ਵੀ ਨਹੀਂ ਉਹ ਦੇਖ ਉਹ ਸਲਾਦ ਸਾਰੇ ਗੰਡੇ ਹੁੰਦੇ ਵਿੱਚ 4-5 ਚਣੇ ਹੁੰਦੇ ਸਾਜੀ ਵਿੱਚ 2-3 ਖੀਰੇ ਚਲੋ ਮੈਂ ਹੁੰਦੇ ਗੰਡੇ ਕਹੂੰਗਾ ਸਾਰੇ ਗੰਡੇ ਮੈਂ ਕਹੂੰਗਾ ਵੀ ਕਾਲੂ ਕਹਿੰਦੇ ਓਲੀਵ ਆਇਲ ਪਾ ਦਿਆ ਕਰ ਓਲੀਵ ਆਇਲ ਪਾ ਲਿਆ ਕਰ ਸਾਡੀ ਦਸਤਗੀਰ ਲੈਬਾਰਟਰੀ ਤੋਂ ਚੈੱਕਅਪ ਕਰਾ ਕੇ ਇਹਨੇ ਆਪਣੇ ਟੈਸਟ ਕਰਾਣੇ ਆ ਉਹ ਸਾਨੂੰ ਹੀ ਆਣੇ ਆ ਪੈਸਾ ਖਰਚ ਮਿੱਠੇ ਪੈਸਾ ਵੱਡੀਆਂ ਲੈਬਾਰਟਰੀਆਂ ਦਸਤਗੀਰ ਲੈਬਾਰਟਰੀ ਨਹੀਂ ਉਹਦਾ ਕੰਮ ਜਿਹੜਾ ਚੱਲ ਕਿਤੇ ਨਹੀਂ ਚੱਲਿਆ ਨਾਲ ਪੀਦੇ ਆਪ ਦੁਕਾਨ 'ਚ ਪੀਦਾ ਹੱਟ ਪਾ ਲਿਆ ਉਹਨਾਂ ਨੇ ਮਿੱਠਾ ਜੀ ਮੇਰੇ ਕੇਮ ਫਿਰੀ ਸੀ ਲੂਮ ਦੀ ਇੱਥੇ ਆਪੇ ਆਪ ਟੰਗ ਕੇ ਲਿਆ ਹੱਥ ਨਾਲ ਕਾਲੂ ਜੀ ਤੁਸੀਂ ਹਲਕੇ ਜਿਹੇ ਪੋਲੇ ਟੀਰੇ ਡੇ ਲੈਣਾ ਖੀਰ ਨਾਲ ਤਵੱਜੋ ਕਰਨ ਦੇ ਨਾ ਮਾਲਕਾਂ ਨੂੰ ਖਾ ਲੈਣ ਦਿਓ ਯਾਰ ਭਾਈ ਬੈਠੇ ਛੱਡ ਦੇ ਸਾਰੀਆਂ ਗੱਲਾਂ ਆ ਪੱਟੀ ਬੰਨਣ ਦਾ ਕੀ ਮਕਸਦ ਆ ਛੱਡ ਦੇ ਉਹ ਯੋਮੇ ਸੁਰਖ ਮਨਾ ਰਿਹਾ ਵਾ ਯੋਮੇ ਸੁਰਖ ਮਨਾ ਰਿਹਾ ਕਹਿੰਦਾ ਮੈਂ ਇhtਜਾਜੀ ਤੌਰ ਤੇ ਲਾਲ ਪੱਟੀ ਬੰਨੀ ਹੈ ਹੁਣ ਤੇਰੇ ਹੀ ਆ ਨਹੀਂ ਵੇਖਿਆ ਮੈਂ ਕਿਹਾ ਹੱਥ ਤੇ ਲਾਇਆ ਜੇ ਪਿਓ ਦਾ ਤੇ ਲਾ ਅੱਛਾ ਉਹਨੇ ਹੱਥ ਚੱਕ ਲਿਆ ਸੀ 1 ਮਿੰਟ ਜੀ ਮੈਨੂੰ ਪਰਚੀ ਨੂੰ ਦੇਖ ਲਓ ਖੀਰੇ ਹੈਗੇ ਕਿ ਨਹੀਂ ਵਿੱਚ ਨਹੀਂ ਹੈਗੇ ਜੀ, ਹੈਗੇ ਹੁਣ ਭੱਲੇ ਜਿਹੜੇ ਮੰਗਾਏ ਆ ਵਿੱਚ ਹੈਗੇ ਭਲਾ ਨਹੀਂ ਹੈਗੇ ਉਹ ਵੀ ਬਿਆਬਾਦੀ ਹੈ ਤੈਨੂੰ ਪਤਾ ਯਾਰ ਮਾਂ ਮਿੱਠੇ ਚਾਵਲ ਮਨਾ ਤੂੰ ਰਾਤੀ 6 ਪਲੇਟਾਂ ਖਾ ਗਿਆ ਉਹਨੇ ਉੱਤੇ ਲਿਖਿਆ ਹੈ ਕਿ ਬਾਦੀ ਹਾਂਜੀ ਬਾਦੀ ਚੀਜ਼ ਜਿਹੜੀ ਵੀ ਆ ਲੇਕਿਨ ਉਹਨੇ ਇਹ ਨਹੀਂ ਲਿਖਿਆ ਕਿ ਬਾਦੀ ਬੰਦ ਆ ਜਾਂ ਬਾਦੀ ਖਾਣੀ ਬਾਦੀ ਬੰਦ ਆ ਨਹੀਂ ਬੰਦ ਨਹੀਂ ਬਾਦੀ ਬੰਦ ਆ ਆਬਾਦੀ ਬੰਦ ਹੈ ਜੀ ਹਾਂਜੀ ਬਾਦੀ ਬੰਦ ਹੁਣ ਭੱਲੇ ਬੰਦ ਆ ਓਏ ਯਾਰ ਮੈਨੂੰ ਕਿਹੜੀ ਗਜ਼ਲ ਯਾਦ ਆ ਗਈ ਯਾਰ ਬਾਦੀ ਬੰਦ ਤੋਂ ਨਿਦਾ ਫਾਜ਼ਲੀ ਨਿਦਾ ਫਾਜ਼ਿਲ ਸਾਹਿਬ ਹੈ ਸਰ ਨਿਦਾ ਫਾਜ਼ਲ ਸੌਰੀ ਨਿਦਾ ਫਾਜ਼ਲ ਸਾਹਿਬ ਨੇ ਮੇਲ ਸ਼ਾਇਰ ਹਾਂਜੀ ਮੇਲ ਮੈਂ ਉਹਨਾਂ ਨੂੰ ਪਹਿਲੇ ਨਾ ਉਹ ਸਮਝਦਾ ਰਿਹਾ ਫੀਮੇਲ ਹੀ ਕੁੜੀ ਹਾਂ ਨਾਮ ਨਿਦਾ ਫਾਜ਼ਲ ਨੀਦਾ ਫਾਜ਼ਲ ਹਾਂ ਨਿਦਾ ਫਾਜ਼ਿਲ ਨਿਦਾ ਫਾਜ਼ਲ ਜਾਂ ਨਿਦਾ ਫਾਜ਼ਲੀ ਇਸ ਤਰ੍ਹਾਂ ਕੋਈ ਨਾਮ ਯਾਨੀ ਕਿ ਅਲਫ ਲੰਮਾ ਕਰਨਾ ਕੁਝ ਉਦਾਸ ਸਾਹਿਬ ਨੇ ਉਹਨਾਂ ਦੀ ਗਜ਼ਲ ਗਾਈ ਕੀ ਯਾਰ ਸ਼ੇਰ ਆ ਹਾਏ 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 ਓਏ ਹੋਏ ਚੱਸ ਆ ਗਈ ਓਏ ਉਹਦੇ ਚ ਆਬਾਦੀ ਲਫ਼ਜ਼ ਆਇਆ ਆਬਾਦੀ ਆ ਪੰਛੀ ਪਿੰਜਰਾ ਤੋੜ ਕੇ ਆ ਜਾ ਚਿੱਠੀ ਆਈ ਹੈ ਆਈ ਹੈ ਆਈ ਹੈ ਹਾਏ 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 ਚਿੱਠੀ ਆਈ ਵਾਹ ਵਾਹ ਮਿੱਟਰ ਨੇ ਰਿਪੋਰਟਾਂ ਕਰਾਈਆਂ ਉਹ ਇਹਦੀਆਂ ਮਹੱਲੇ ਦੀਆਂ ਵੀ ਰਿਪੋਰਟਾਂ ਲਿਖ ਕੇ ਵਿੱਚ ਕਿ ਕਿੰਨਾ ਨਾਲ ਦਾਖਲ ਹੋ ਰਿਹਾ ਕਿੱਥੋਂ ਮੰਗ ਰਿਹਾ ਕੀ ਖਾ ਪੀ ਰਿਹਾ ਉਹਨੇ ਹੁਣ ਜਿਹੜੀ ਹਾਫ ਦੁਕਾਨ ਦੇ ਵਿੱਚ ਉਹ ਪੀਦਾ ਪੁਆਇੰਟ ਕੱਢਿਆ ਵਾ ਨਾ ਹੈ ਯਾਰ ਯਕੀਨ ਮੰਨੋ ਉਹਨੇ ਇੱਥੇ ਮੇਰੇ ਮਾਇਨੀਜ਼ ਲਾ ਕੇ ਟੈਸਟ ਕੱਢੇ ਨੇ ਇੰਜ ਮਾਇਨੀਜ਼ ਲਾਈ ਪਹਿਲੇ ਫੂਡ ਕੱਢਿਆ ਫਿਰ ਉਹਨੇ ਯਾਰ ਸ਼ਜ਼ਾਦਾ ਬੰਦਾ ਪੱਟੀ ਕਰਨ ਲੱਗੇ ਉੱਤੇ ਕੱਟੀ ਗੋਭੀ ਬੰਨਤੀ ਬੰਦ ਗੋਭੀ ਆਹੋ ਇੱਕ ਮਿੰਟ ਸਾਜੀ ਕੀ ਹੋ ਗਿਆ ਕੀਤਾ ਵਾ। ਉਹ ਕਸਲ ਸਾਜੀ ਨੂੰ ਯਾਦ ਆ ਵੇਲ ਜ਼ਿਆਦਾ ਆਉਂਦੇ ਸਾਰੀ ਲੜ ਗਈ ਸਾਜੀ दीवारों दर से उतर कर ਹਾਏ परछाइयां बोलती हैं ਹਾਂ ਹਾਂ ਵਾਹ ਦੀਵਾਰੋਂ ਦਰ ਸੇ ਉਤਰ उतर कर
परछाइयां बोलती हैं। दीवारों दर से उतर कर हाँ जी, वाह वाह। कोई नहीं बोलता जब तन्हाइयां बोलती ਹਾਏ 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 ਜਵਾਨੀ ਜਿਹੜੀ ਹੁੰਦੀ ਨਾ ਸਾਡੇ ਮੁਆਸ਼ਰੇ 'ਚ ਫੀਮੇਲਸ ਬੱਚੀਆਂ ਮਾਸ਼ਾਅੱਲਾ ਜਵਾਨੀ ਹੁੰਦੀ ਹੈ ਹਾਂਜੀ ਸ਼ਰਮੋ ਹਯਾ ਦੇ ਵਿੱਚ ਹੁੰਦੀਆਂ ਨੇ ਲੇਕਿਨ ਜਵਾਨੀ ਵੀ ਅੰਦਰ ਹੁੰਦੀ ਹੈ हाँ जी, लेकिन उन्होंने पाबंदियां बहुत होंदियां ने मौसम कहाँ मानता है तहजीब की बंदिशों को ओए, वाह 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 वाह। ਓ ਹੋ वाह वाह ਕਿੱਡੀ वाह ਵੱਡੀ वाह। ਗੱਲ मौसम कब क्या मार- कहने ਵਾਹ ਵਾਹ मौसम कहाँ मानता है तहजीब की बंदिशों को हाय। जिस्मों से बाहर निकल के अंगड़ाइयां बोलती हैं। ਵਾਹ 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 ट्रिब्यूट है जी वाह वाह। क्या कहने क्या जिस्मों से बाहर निकल के अंगड़ाइयां बोलती हैं। क्या बात। और जड़ा आबादी तो आया के है वाह वाह सुनने की मोहलत मिले तो आवाज है पत्थरों में वाह वाह वाह। ਜੇ ਤੂੰ ਸੁਣਨ ਦੇ ਕੋ ਟਾਈਮ ਹੈਗਾ ਨਾ ਤੇ ਗੌਰ ਕਰ ਪੱਥਰਾਂ ਚ ਵੀ ਆਵਾਜ਼ ਆਈ। ਸ਼ਾਹੀ ਕਿਲੇ ਤੁਸੀਂ ਜਾਂਦੇ ਹੋ ਨਾ ਤੂੰ ਇੱਕ ਅੱਜ ਤੇ ਖੰਡਰਾਤ ਹੀ ਨੇ ਨਾ ਹਾਂਜੀ, ਤੇ ਤੁਸੀਂ ਚਲੇ ਜਾਓ 500 ਸਾਲ ਪਿੱਛੇ ਸ਼ਾਲਾਮਾਰ ਬਾਗ ਚਲੇ ਜਾਓ ਸ਼ਾਹੀ ਕਿਲੇ ਚਲੇ ਜਾਓ ਉਹ ਤੁਸੀਂ ਫੀਲ ਕਰੋਗੇ ਯਾਨੀ ਤੁਸੀਂ ਡੀਪਲੀ ਜਾਓਗੇ ਨਾ ਉੱਥੇ ਖਲੋਤੇ ਮਹਿਸੂਸ ਹੋਇਆ। ਤੁਹਾਨੂੰ ਉਹ ਸ਼ੋਰ ਘੋੜਿਆਂ ਦੀਆਂ ਆਵਾਜ਼ਾਂ ਫੀਲ ਆਏਗੀ ਉਹਨੇ ਕਿਹਾ ਸੁਣਨੇ की मोहलत मिले तो आवाज है पत्थरों में उजड़ी हुई बस्तियों में आबादियां बोलती क्या कहेंगे? ਵਾਹ 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 क्या कहने क्या ਸਾਡੀ ਕੀ ਬਾਤ ਹੈ ਆ ਪੱਲੇ ਚੈੱਕ ਕਰੋ ਜੀ ਹੈਗੀ ਨਾ कहता सुन सको तो आवाज है दही पल्लों में हाय 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 जेब से निकल के शुआइयां बोलती हैं। वाह 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 मैं जी ਬੰਦਾ ਜੀ ਭੱਲੇ ਵੀ ਮੈਂ ਦੇਖ ਲਿਆ ਲਿਸਟ ਦੇਖ ਲਈ ਆ। ਬੰਦ ਚੀਜ਼ਾਂ ਸਿਰਫ ਤੂੰ ਦੱਸਣੀਆਂ ਖੁੱਲੀਆਂ ਨਹੀਂ ਇੱਥੇ ਦੱਸਣੀਆਂ ਤਾਂ ਕਿ ਤੇਰੇ ਲੋਕ ਮਜ਼ਾਕ ਨਾ ਜਿਹੜੇ ਲੋਕ ਗਜ਼ਲ ਦੇ ਸ਼ੌਕੀਨ ਨੇ ਨਾ YouTube ਤੇ ਦੇਖਣਾ पंकज दास साहब ने गाई है दीवारों दर से उतर के परछाइयां बोलती दीवारों दर से उतर के परछाइयां बोलती हैं ਨਾ ਵਜਾਉਣਾ ਆਹ ਵਜਾ भैया मौसम कहाँ मानता है तहजीब की बंदिशों को ਹਾਏ ओ यार ਹੁਣ ਕੀ ਹੋਇਆ भैया हुन ਮਰਿਆ ਤਾਂ ਵੇ ਕੋਈ ਸ਼ਾਪ ਭੁੱਲ ਗਈ ऐसे ਮਿੱਠਾ ਜੀ ਆਪਣੀ ਸਿਹਤ ਦਾ ਖਿਆਲ ਕਰੋ। ਅਲਹਮਦੁਲਿਲਾ ਜੀ। ਪੈਸੇ ਖਰਚ ਓਏ ਮਿਰਚਾਂ ਬਹੁਤ ਉਹ ਫੜੀ ਓਏ ਆ ਦੇਖੀ ਇਧਰ ਮਿਰਚ ਨਹੀਂ ਪਾਈ ਸਾਦਾ ਹੀ ਆ। ਕੀ ਹੋਇਆ ਉਹ ਮਿਰਚ ਕੀ ਹੋਇਆ ਸਾਜੀ ਓਏ ਪਾਣੀ। ਅਨੁਰਾਟ पानी ले आवे ਹਰੀ ਮਿਰਚ ਆ ਗਈ ਤਾਂ ਜੀ ਮੈਨੂੰ ਲੱਗਦਾ ਤੁਸੀਂ ਉਹ ਡਾਇਰੈਕਟ ਹੀ ਖਾ ਗਏ ਜੀ ਨਟ ਆ ਗਿਆ ਜੀ ਵਿੱਚ। ओए ਕਿੰਨਾ ਨਟ ਆ ਗਿਆ ਵਿੱਚ ਉਹ ਭੱਲਿਆਂ ਵਾਲੇ ਵੱਡਾ ਹੀ ਨਹੀਂ ਢੇਲਾ ਜਿਹਾ ਚਮਚੀ ਨਾਲ ਪਾ ਦਿੰਦੇ ਓਏ ਉਹ ਸੀ ਉੱਤੇ ਥੱਲੇ ਮੈਂ ਉੱਥੋਂ ਹੀ ਜਿਹੜਾ ਮਿਕਸ ਨਹੀਂ ਕੀਤੀ ਮਿਕਸ ਕਰਦਾ ਹੁੰਦਾ ਥੋੜਾ ਥੋੜਾ ਹਲਚਲ ਕਰਨੀ ਚਾਹੀਦੀ ਉਹ ਦੰਦਾਂ 'ਚ ਵੱਜਿਆ ਹੁੰਦਾ ਨਾਲੇ ਪਾਣੀ ਸਰ ਗਿਆ ਢੇਲਾ ਥੱਲੇ ਹੋ ਗਿਆ। ਰਹਿਣ ਦੇ ਉਹ ਵਟਾ ਜਾ ਸਾਜੀ ਉਹ ਯਾਰ ਮਿਰਚ ਜਿਹੜਾ ਮਿਕਸ ਕਰੀ ਦੀ ਉਹ ਮੇਰੇ ਪਿੱਛੇ ਕੱਖ ਵੀ ਨਹੀਂ ਰਹਿ ਗਿਆ ਹੁਣ ਮਿੱਠੇ ਭੱਲੇ ਹੋ ਗਏ ਮਿੱਠੇ ਭੱਲੇ। ਸਾਰੇ ਖਾ ਗਏ ਫਿਰ ਕਨਵਰਟ ਹੋ ਗਿਆ ਕੰਮ ਪਿੱਛੇ ਸਾਰਾ ਅੱਜ ਤਾਂ ਮੈਂ ਮਿੱਠੇ ਨੂੰ ਉਸਤਾਦ ਜੀ ਸਮਝਾਓ। ਦਾਦਾ ਪੋਤਾ ਲਵਾਡੀ ਤੋਂ ਟੈਸਟ ਕਰਾਈ ਜਾਂਦੇ ਇਹਨੂੰ ਕਿ ਨਾ ਕਰੇ। ਮਿੱਠੇ ਘੂਰੀ ਉੱਥੋਂ ਤੂੰ ਭਾਈ ਇੱਥੇ ਤੱਕ ਹੁੰਦੀ ਉਹ ਮੈਂ ਪਲੇਟ ਤਾਂ ਐਂਜੀ ਹੋਣਾ ਵਾ ਫਿਰ ਮੈਂ ਤਾਂ ਲਿਸਟ ਦੇ ਹਿਸਾਬ ਨਾਲ ਚੱਲਣ ਡਿਆ ਵਾ ਭਾਈ। ਹੋਰ ਪਾ ਵਿੱਚ ਇਲਾਜੋ ਮਾਜ ਜਿਹੜਾ ਵਾ ਮੈਨੂੰ ਬੰਦ ਵਾ ਯਾਰ ਨਾ ਦਿਓ। ਅੱਛਾ ਇਹਨੂੰ ਬੰਦ ਹੀ ਦਿੱਤੇ ਉਹਨਾਂ ਨੇ ਖੋਲਣੇ ਬਕਵਾਸ ਨਹੀਂ ਬੰਦੀ ਉਹ ਤੁਸੀਂ ਮੇਰਾ ਕਲਿੱਪ ਦੇਖਿਆ ਡਬਿੰਗ ਵਾਲਾ ਜਿਹਦੇ 'ਚ ਇੱਕ ਦੋਸਤ ਦੇ ਘਰ ਦੋ ਬੰਦੇ ਤੇ ਉਹਨਾਂ ਦੀਆਂ ਬੁੱਢੀਆਂ ਜਾਂਦੀਆਂ ਤੂੰ ਆਪਣੀਆਂ ਚੀਜ਼ਾਂ ਹੀ ਸੁਣਾਈ ਜਾਂਦਾ ਨਹੀਂ ਦੇਖੀ ਸਰ। ਨਹੀਂ ਦੇਖਿਆ ਉਹ ਨਵੇਂ ਨਵੇਂ ਅਮੀਰ ਹੋਏ ਨੇ ਜਿਹੜੇ ਅੱਛਾ ਜੀ। ਤੇ ਉਹ ਨਾ ਉਹਨਾਂ ਦੇ ਦੋਸਤ ਮਿਲਣ ਨੇ ਤੇ ਹੁਣ ਅਮੀਰ ਹੋਏ ਨੇ ਤੇ ਉਹ ਨਾ ਹੁਣ ਤਬੀਅਤ ਖਰਾਬ ਹੋਈ ਜਾਂਦੀ ਫੁੱਲ ਹਵਾ ਖਰਾਬ ਹਾਂ ਤੇ ਅੰਦਰ ਜਾਂਦੇ ਤੇ ਉਹਨੂੰ ਕਹਿੰਦਾ ਓਏ ਆਓ ਆਓ ਕਹਿੰਦਾ ਤੁਸੀਂ ਰਕਸ਼ੇ ਤੇ ਆਏ ਹੋਣੇ ਹਨਾ ਕਰਤਾ ਆਂਦੇ ਹਨ ਪਹਿਲੀ ਗੱਲ ਨਹੀਂ ਤੇ ਉਹਦੇ ਬਾਹਰ ਗੱਡੀਆਂ ਖੜੀਆਂ ਨੇ ਦੇਖ ਰਹੇ ਨੇ ਕਹਿੰਦਾ ਯਾਰ ਇਹਦੇ ਕੋਲ ਕਿੰਨਾ ਪੈਸਾ ਆ ਗਿਆ ਜੀ ਉਹ ਫਲਾਟਿੰਗ ਤੇ ਉਹ ਅੱਗੋਂ ਬਾਹਰ ਹੁੰਦਾ ਮੀਆਂ ਬੀਵੀ ਬਾਹਰ ਹੁੰਦੇ ਨਾ ਘਰੋਂ ਕਹਿੰਦਾ ਓਏ ਆਓ 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 ਕਹਿੰਦਾ ਇਹ ਉਹ ਫਲਾਟਿੰਗ ਕਹਿੰਦਾ
ਅੱਛਾ ਕਹਿੰਦਾ ਰਕਸ਼ੇ ਤੇ ਆਏ ਹੋ ਆ ਜਾਓ। ਕੀ ਹਾਲ ਆ ਜੀ ਇਹ ਤੇ ਹੁਣ ਉਹ ਦੋ ਜੋੜੀਆਂ ਉਹ ਹੁੰਦੀਆਂ ਨੇ ਯਾਨੀ ਮੀਆਂ ਬੀਵੀ ਇੱਕ ਉਹ ਮੀਆਂ ਬੀਵੀ ਜਿਹੜਾ ਅਮੀਰ ਹੋ ਗਏ। ਮੇਜ਼ਬਾਨ ਉਹਨਾਂ ਦਾ ਠੀਕ ਹੈ। ਅੰਦਰ ਜਾਂਦੇ ਨੇ ਤੇ ਹੁਣ ਤਾਰਫ ਕਰਾ ਰਿਹਾ ਆ ਕਹਿੰਦਾ ਆ ਦੇ ਲੋ ਆ ਜਿਹੜੀ ਚੀਜ਼ ਪਈ ਆ ਆਦੇ 56 ਲੱਖ ਰੁਪਏ ਦੀ ਸੀ ਤੇਰੀ ਭਰਜਾਈ ਨੇ ਕਿਹਾ ਲੈ ਲਓ। ਮੈਂ ਕਿਹਾ ਚੱਲ ਲੈ ਲੈਣੇ ਕੋਈ ਗੱਲ ਲੈ ਕੇ ਲਾ ਲਈ। ਉਹ ਦੇਖ ਰਹੇ ਨੇ ਕਿ ਇੱਕ ਦੂਜੇ ਨੂੰ ਕੀ ਹਰ ਸ਼ੈ ਅਫਰੇ ਜਿੱਦਾਂ ਸੀ ਰੇਟ ਦੱਸ ਰਹੇ ਆ। ਆ ਦੇਖ ਆ ਦੇ ਨਾ ਆ ਦਰਵਾਜ਼ਾ ਇੰਜ ਖੋਲਿਆ ਦੇ ਤੈਨੂੰ ਪਤਾ ਤੇ ਨਾ ਬਾਰੀ ਹੈ ਤੈਨੂੰ ਬਾਰੀ ਲੱਗ ਰਹੀ ਨਾ ਇਹ ਦਰਵਾਜ਼ਾ ਵਾ ਦੇ ਉਹ ਲੱਕੜੀ ਵਾਲੇ ਨੇ ਕਿਹਾ ਜਿੰਨੇ ਲੱਖ ਰੁਪਇਆ ਲੱਗਣਾ ਮੈਂ ਬਣਾ ਦੇਣਾ ਮੈਂ ਕਿਹਾ ਬਣਾ ਦੇ ਐ ਟੈਮ ਬੈਠੋ 5 ਲੱਖ ਵਾਲੇ ਸੋਫੇ ਤੇ ਆਹੋ ਆਹੋ ਉਹ ਐ ਟੈਮ ਉਹ ਹੁਣ ਨਾ ਇੱਕ ਉਹਨਾਂ ਦਾ ਘਰ ਇਦਾਂ ਦਾ ਜਿੱਥੇ ਨਾ ਪੂਰੇ ਘਰ ਦੇ ਵਿੱਚ ਨਾ ਵੀਡੀਓ ਦੇ ਮਾਈਕ ਲੱਗੇ ਹੁੰਦੇ ਕਿ ਤੂੰ ਕਿਤੋਂ ਵੀ ਬੋਲੇਗਾ ਨਾ ਅਗਰ ਇੱਕ ਕਮਰੇ 'ਚ ਕਿਤੋਂ ਤੇ ਪੂਰੇ ਘਰ 'ਚ ਆਵਾਜ਼ ਜਾਣੀ ਕਿ ਬੰਦਾ ਇੱਥੇ ਕੀ ਗੱਲਾਂ ਕਰਦੇ ਆ ਤੇ ਉਹ ਹੁਣ ਨਾ ਜਿਹੜੇ ਦੋ ਬੁੱਢੀਆਂ ਦੇ ਮੀ ਉਸੇ ਕਮਰੇ 'ਚ ਖੜੇ ਨੇ ਤੇ ਉਹ ਅੱਗੇ ਥੱਲੇ ਦਹਾ ਰਿਹਾ ਤੋਂ ਕੈਮਰੇ 'ਚ ਦੇਖ ਰਹੇ ਨੇ ਕਿ ਹੁਣ ਉਹਨਾਂ ਨੂੰ ਦਹਾ ਰਿਹਾ ਉਹ ਮੀਆਂ ਬੀਵੀ ਨੇ ਨਾ ਦਹਾ ਰਹੇ ਨੇ ਜੋੜੇ ਨੂੰ ਤੇ ਇੱਕ ਜੋੜਾ ਪਿੱਛੇ ਖੜਾ ਹੁਣ ਉੱਥੇ ਕਹਿੰਦੇ ਆ ਕਹਿੰਦਾ ਇਹ ਤੇਰੇ ਹਿਸਾਬ ਨਾਲ ਕਿੱਥੋਂ ਆਇਆ ਨਾ ਕੋਈ ਪੈਸਾ ਤੇ ਉਹ ਸਾਰੇ ਕਮਰੇ 'ਚ ਆਵਾਜ਼ ਜਾ ਰਹੀ ਕਹਿੰਦਾ ਇਹ ਹਰਾਮ ਦੀ ਕਮਾਈ ਆ ਕਹਿੰਦਾ ਹੋਰ ਕੀ ਸਾਰੇ ਸੁਣ ਰਹੇ ਸੁਣ ਰਹੇ ਉਹ ਜਿਹੜੇ ਨਾਲ ਨੇ ਨਾ ਉਹ ਕਹਿੰਦੇ ਉਹ ਚੁੱਪ ਰਹੇ ਨੇ ਅੱਛਾ ਕਹਿੰਦਾ ਇਹਨਾਂ ਕੋਲ ਕਿੱਥੋਂ ਆਇਆ ਕਹਿੰਦਾ ਬਸ ਅੱਲਾ ਨੇ ਬਾਂਹ ਫੜ ਲਈ ਇੰਨੀ ਘੁੱਟ ਕੇ ਫੜ ਲਈ ਯਾਰ ਕਹਿੰਦਾ ਆ ਜਾ ਕਹਿੰਦਾ ਛੱਡ ਦੇ ਤੂੰ ਤੇ ਹੁਣ ਬੁੱਢੀਆਂ ਜਿਹੜੀਆਂ ਨੇ ਨਾ ਉਹ ਆਪਸ ਵਿੱਚ ਲੱਗੀਆਂ ਨੇ ਸਾਜੀ ਉਸ ਤੋਂ ਬਾਅਦ ਸੀਨ ਕੱਟ ਜਦੋਂ ਫੁੱਲ ਉਹਨਾਂ ਦੇ ਕੁੱਤਿਆਂ ਵਾਲੀ ਕਰ ਦਿੰਦੀਆਂ ਨਾ ਤੇ ਹੁਣ ਇੱਕ ਕੱਟ ਹੁੰਦਾ ਤੇ ਠੁੱਡ ਵੱਜਦਾ ਉਹਨਾਂ ਨੂੰ ਘਰੋਂ ਬਾਹਰ ਟਾ ਨਿਕਲ ਆਂਦਾ ਕਿਸੇ ਤੇ ਉਹ ਕਈ ਬੰਦੇ ਨੇ ਇਦਾਂ ਦੇ ਹੁੰਦੇ ਆ ਹਾਂਜੀ ਰੇਡ ਲਿਸਟ ਵਾਲੇ ਇਦਾਂ ਹੀ ਜੈਨੂਅਨ ਹੁੰਦੇ ਕਈ ਬੰਦੇ ਔਰ ਉਹ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਨਾ ਬਾਅਦ ਚ ਕਿਤੇ ਮਿਲ ਜਾਂਦਾ ਪੈਸਾ ਹਾਂਜੀ ਅਚਾਨਕ ਹੀ ਮਿਲ ਗਿਆ ਕਿਤੇ ਦਿਖਾਵਾ ਕਰਾਉਣਾ ਆਪਣਾ ਸਾਰਾ ਹਿਸਾਬ ਕਿਤਾਬ ਲੇਕਿਨ ਦਿਖਾਵਾ ਤੁਸੀਂ ਜਿੰਨਾ ਕਰੋਗੇ ਨਾ ਤੁਹਾਡਾ ਉਹਨਾਂ ਰਿਜ਼ਲਟ ਘਾਟਾ ਉਹ ਦਿਖਾਵਾ ਨਹੀਂ ਕਰਨਾ ਚਾਹੀਦਾ ਆਜਜ਼ ਹੋ ਜਾਓ ਨਹੀਂ ਜਿੰਨਾ ਕਿ ਦਿੱਤਾ ਰੱਬ ਨੇ ਉਹਨਾਂ ਕਿ ਦਿਖਾਉਣਾ ਵੀ ਚਾਹੀਦਾ ਨਹੀਂ ਉਸਤਾਦ ਜੀ ਆਜਜ਼ ਹੋ ਜਾਓ ਝੁਕੇ ਨੂੰ ਭਾਗ ਅੱਲਾ ਨੇ ਤੁਹਾਨੂੰ ਦਿੱਤਾ ਵਾ ਤੁਸੀਂ ਉਹਨਾਂ ਕਿ ਦਿਖਾਓ ਤੁਸੀਂ ਦਿਖਾਉਣਾ ਨਹੀਂ ਹਾਂ ਲਾਉਣਾ ਵਾ ਦਿਖਾਉਣ ਵਾਸਤੇ ਨਹੀਂ ਤੁਹਾਨੂੰ ਅੱਲਾ ਨੇ ਦਿੱਤਾ ਹੁਣ ਤੇਰੇ ਕੋਲ ਪੈਸੇ ਆ ਗਏ ਤੂੰ ਗੱਡੀ ਲੈ ਸਕਦਾ ਕਿ ਮਿਸਾਲ ਤੂੰ ਲੈ ਲਾ ਦਿਖਾਵਾ ਨਾ ਕਰਾ ਲੇਕਿਨ ਲੈ ਤਾਂ ਸਹੀ ਨਾ ਉਸਤਾਦ ਜੀ ਦਿਖਾਵਾ ਨਾ ਕਰਾਈ ਤੂੰ ਕੱਪੜਾ ਲਾਈ ਨਾ ਉਹਦੀ ਚਲਾਈ ਇੱਕ ਮਿੰਟ ਯਾਰ ਮਿੱਠੇ ਸਾਜੀ ਰਾਤ ਖਾਣਾ ਵਾਲੇ ਨੂੰ ਬੁਲਾਓ ਉਹ ਸ਼ੌਕਤ ਖਾਨਮ ਨਹੀਂ ਯਾਰ ਗੱਲ ਸੁਣ ਲੈ ਫਿਰ ਨਿਕਲ ਜਾਣੀ ਮਸ਼ੀਦ ਲੈਬਾਰਟਰੀ ਤੋਂ ਕਰਾ ਸਾਜੀ ਨਿਕਲ ਸਾਜੀ ਮੈਨੂੰ ਰਾਤ ਦੇ ਕਸ਼ਮਕਸ਼ ਦੇ ਵਿੱਚ ਮੈਂ ਯਾਦ ਆਉਂਦਾ ਸੀ ਤੂੰ ਉੱਥੇ ਕੀ ਕਰਨਾ ਸਿੱਧਾ ਘਰ ਜਾਣਾ ਸੀ ਯਾਰ ਮੈਂ ਕਹਿਣ ਲੱਗਾ ਸਾਂ ਕਿ ਮੈਂ ਸਮਝਿਆ ਸੀ ਇਹ ਨਾ ਬਹੁਤ ਉਹਨੂੰ ਕੀ ਕਹਿੰਦੇ 올ਡ ਵਰਜ਼ਨ ਔਰ ਕੰਟੈਂਟ ਤੋਂ ਇਲਾਵਾ ਇੱਕ ਗਾਣਾ ਵਾ ਜਿੱਦਾਂ ਉਹ ਗਾਣੇ ਹੁੰਦੇ ਵੀ ਹਮੇ ਤੁਮਸੇ ਪਿਆਰ ਕਿਤਨਾ ਭਾਵੇਂ 1000 ਸਾਲ ਪੁਰਾਣਾ ਲੇਕਿਨ ਅੱਜ ਵੀ ਉਹ ਟੌਪਿਕ ਚੱਲਦਾ ਪਿਆ ਕਿਸੇ ਨਾ ਕਿਸੇ ਨੂੰ ਪਿਆਰ ਹੋ ਰਿਹਾ ਹਾਂਜੀ ਵੀ ਬਹਾਰੋਂ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਅੱਜ ਵੀ ਫਿੱਟ ਹੋ ਜਾਂਦਾ ਉਹ ਮੈਂ ਗਾਣਾ ਇੱਥੇ ਗਾਇਆ ਮੈਨੇ ਪੀ ਸ਼ਰਾਬ ਤੁਮਨੇ ਕਿਆ ਪੀਆ ਆਦਮੀ ਕਾ ਖੂਨ ਤੇ ਮੇਰੇ ਹਿਸਾਬ 'ਚ ਇਹ ਸੀ ਕਿ ਯਾਰ ਇਹ ਯਾਨੀ ਕਿਸੇ ਪਾਸੇ ਵੀ ਫਿੱਟ ਹੋਣ ਵਾਲਾ ਗਾਣਾ ਨਹੀਂ ਅੱਜ ਦੇ ਦੌਰ 'ਚ ਇੱਕ ਐਸੇ ਬੰਦੇ ਦੀ ਕਹਾਣੀ ਵੀ ਉਹ ਸ਼ਰਾਬ ਪੀਂਦਾ ਤੇ ਉਹਨੂੰ ਲੋਕੀ ਤਾਨੇ ਮਾਰਦੇ ਬੇਸਿਕਲੀ ਉਹ ਸ਼ਰਾਬ ਦਾ ਨਹੀਂ ਕਹਿ ਰਿਹਾ ਹਰ ਚੀਜ਼ ਦਾ ਕਹਿ ਰਿਹਾ ਖਰਾਬੀਆਂ ਦਾ ਕਹਿ ਰਹੇ ਖਰਾਬੀਆਂ ਦਾ ਕਿ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਤੇ ਤੁਸੀਂ ਕੀ ਹੋ ਆਪਸ ਅਮੀਰ ਉਹ ਦਿਖਾਇਆ ਵੀ ਇਦਾਂ ਕਿ ਅਮੀਰ ਲੋਕ ਤੇ ਗਰੀਬ ਉਹ ਭਾਈਆਂ ਨੂੰ ਇੰਨਾ ਟਿਕਟੋਕ ਤੇ ਲੋਕ ਮੈਨੂੰ ਰਾਤ ਨੂੰ ਮੈਂ ਉਹਨਾਂ ਮੈਨੂੰ ਕਹਿੰਦੇ ਉਹ ਸੁਣਾਓ ਮੈਂ ਹੈਰਾਨ ਯਾਰ ਮੈਂ ਕਿਹਾ ਯਾਰ ਇਹਦਾ ਮਤਲਬ ਆ ਸਾਜੀ ਲੋਕ ਜਿਹੜੇ ਨੇ ਨਾ ਉਹ ਮਤਲਬ ਅੱਜ ਵੀ ਸਿਚੁਏਸ਼ਨ ਦੇਖਦੇ ਨੇ ਬਿਲਕੁਲ ਮੈਨੂੰ ਇੱਕ ਬੰਦੇ ਨੇ ਭੇਜਿਆ ਉਹਨੇ ਕੱਲੀ ਮੇਰੀ ਆਵਾਜ਼ ਤੇ ਟਰੈਕ ਚੁੱਕਿਆ YouTube ਤੋਂ ਉਹਦੇ ਨਾਲ ਲਾ ਕੇ ਸਿੰਗ ਕਰਕੇ ਉਸੇ ਸੁਰ ਚ ਕਰਕੇ ਮੈਨੂੰ ਭੇਜਤਾ ਵੀਡੀਓ ਤਿਆਰ ਵੀਡੀਓ ਕਰਕੇ ਤੇ ਤੁਹਾਨੂੰ ਕਹਿਣਾ ਦੇਖੋ ਮੈਂ ਕੰਮ ਕੀਤਾ ਵਾ ਪੂਰਾ ਬੈਕਗ੍ਰਾਉਂਡ ਸਾਜੀ ਬੜੇ ਲੋਕ ਨੇ ਸਾਜੀ ਨਹੀਂ, ਦਾ ਲੋਕ ਮੁਹੱਬਤ ਕਰਦੇ ਰੋਲਾ ਆਡੀਅנס ਦਾ ਨਹੀਂਗਾ ਕਸਮ ਵਾਲੀ ਗੱਲ ਆ ਹਾਂਜੀ ਆਡੀਅנס ਆਵਾਮ ਦਾ ਰੋਲਾ ਨਹੀਂਗਾ ਜਿਹੜੇ ਆਵਾਮ ਨੂੰ ਚੀਜ਼ਾਂ ਦੇਣ ਵਾਲੇ ਲੋਕ ਸੀ ਨਾ ਉਹ ਹੀ ਨਹੀਂ ਰਹੇ ਆਹ ਸਹੀ ਗੱਲ ਉਹ ਵਿਚਾਰੇ ਕੀ ਕਰਨ ਇੱਕ ਵੱਡਾ ਬੰਦਾ ਡਾਇਰੈਕਟਰ ਆ ਉਹਨੇ ਕਿਹਾ ਮੈਂ ਆਵਾਮ ਨੂੰ ਆ ਦਵਾਂ ਮੈਂ ਇਸ ਪਹਿਲੂ ਤੇ ਆਵਾਮ ਨੂੰ ਚੀਜ਼ ਦਵਾਂ ਹਾਂਜੀ ਮੈਂ ਬੇਟੀ ਦੀ ਰੁਖਸਤੀ ਤੇ ਬਣਾਵਾਂ ਬਾਬਲ ਕੀ ਦੁਆਏ ਮੈਂ ਬੇਟੀ ਦੀ ਰੁਖਸਤੀ ਤੇ ਬਣਾਵਾਂ ਸਾਡਾ ਚਿੜੀਆਂ ਦਾ ਚੰਬਾ ਮੈਂ ਮਸ਼ੂਕ ਦੇ ਹੋਣ ਤੇ ਗਾਣਾ ਬਣਾਵਾਂ ਮੈਂ ਮਾਂ ਦੇ ਪਿਆਰ ਤੇ ਗਾਣਾ ਬਣਾਵਾਂ ਮੈਂ ਸਿਚੁਏਸ਼ਨ ਤੇ ਬਣਾਵਾਂ ਉਹ ਬਣਾਉਂਦੇ ਸੀ ਲੋਕਾਂ ਨੂੰ ਪਸੰਦ ਹੁੰਦੇ ਸੀ ਉਹਨਾਂ ਦੇ ਕਿਤੇ ਨਾ ਕਿਤੇ ਰਿਲੇਟ ਕਰ ਜਾਂਦਾ ਸੀ ਆਪਣੀ ਲਾਈਫ ਨਾਲ ਇਸ ਤਰ੍ਹਾਂ ਅੱਜ ਦੇ ਦੌਰ 'ਚ ਫਿਲਮ ਮੁੱਕ ਗਈ ਪਲੇਬੈਕ ਸਿੰਗਿੰਗ ਮੁੱਕ ਗਈ ਸਿਚੁਏਸ਼ਨ ਮੁੱਕ ਗਈ ਸਹੀ ਗੱਲ ਸਸਪੈਂਸ ਪਾਤਾ ਗੇਮ ਖਤਮ ਨਹੀਂ VFX ਆ ਗਿਆ ਸਸਪੈਂਸ ਪਾਤਾ ਜੀ ਤੂੰ ਵੀ ਇਹ ਗੱਲ ਕਰਕੇ ਹੁਣ ਰਹਿ ਗਿਆ ਕੰਮ ਤੇਰੀਆਂ ਅੱਖਾਂ ਇਦਾਂ ਤੂੰ ਇਦਾਂ ਨਹੀਂ ਮਟਕ ਤੁਰੋਂ ਫਲਾਣਾ
ਉਹਨਾਂ ਵਿਚਾਰਿਆਂ ਨੂੰ ਅਸੀਂ ਕੋਈ ਦਹਾਜ ਨਹੀਂ ਰਹੀ, ਯਾਨੀ ਉਹ ਗਾਹਕ ਨੇ ਹਾਂਜੀ ਤੇ ਮੇਰੀ ਦੁਕਾਨ 'ਚ ਸੌਦਾ ਹੀ ਨਹੀਂ, ਮੇਰੀ ਦੁਕਾਨ 'ਚ ਇੱਕੋ ਹੀ ਸੌਦਾ ਪਿਆ, ਮੈਂ ਸਾਰਿਆਂ ਨੂੰ ਉਹ ਵੇਚੀ ਜਾ ਰਹੇ, ਜਦਕਿ ਉਹ ਕਹਿੰਦੇ ਯਾਰ ਸਾਨੂੰ ਕੋਈ ਦਹਾਓ ਚੀਜ਼ ਅਸੀਂ ਖਰੀਦਣ ਲਈ ਤਿਆਰ। ਉਹ ਤਿਆਰ ਆ, ਨੋ ਡਾਊਟ। ਇੱਥੋਂ ਇਹ ਸਾਬਤ ਹੋਇਆ ਕਿ ਮੈਂ ਗਾਇਆ ਨਾ ਵੀ ਮੈਨੇ ਪੀ ਸ਼ਰਾਬ ਤੋਂ, ਤੇ ਉਹ ਰਫੀ ਸਾਹਿਬ ਵਾਲਾ ਗਾਣਾ ਜਿਹੜਾ ਅਪਲੋਡ ਹੋਇਆ ਵਾ ਉਹਦੇ ਵਿਊਜ਼, ਇੱਕ ਬੰਦਾ ਮੈਨੂੰ ਕਹਿੰਦਾ ਜਾਨੀ ਭਾਈ ਕਿੰਨੇ ਹਜ਼ਾਰ ਵਿਊਜ਼ ਵੱਧ ਗਏ ਉਹਦੇ, ਔਰ ਥੱਲੇ ਲੋਕਾਂ ਨੇ ਕਮੈਂਟ ਕੀਤੇ ਕੌਣ ਕੌਣ ਸਜਾਦ ਜਾਨੀ ਸੇ ਸੁਣ ਕੇ यहाँ सुनने आया है। ਵਾਹ ਵਾਹ। ਕੌਣ ਕੌਣ ਸੁਣ ਕੇ ਇੱਧਰ ਆਇਆ ਹੈ? ਇਹਦਾ ਮਤਲਬ ਇਹ ਨਹੀਂ ਕਿ ਮੇਰੀ ਯਾਨੀ ਸਾਨੂੰ ਸਾਰਿਆਂ ਨੂੰ ਛੱਡ ਦਿਓ, ਮਤਲਬ ਇਹਦਾ ਇਹ ਨਹੀਂ ਹੈਗਾ ਕਿ ਮੈਂ ਵੀ ਪ੍ਰਾਊਡ ਫੀਲ ਕਰਾਂ ਮੈਂ ਦੱਸਿਆ, ਨਹੀਂ, ਮਤਲਬ ਇਹ ਕੁਝ ਸੁਣਨਾ ਚਾਹੁੰਦੇ ਆ, ਚੰਗੀ ਚੀਜ਼ ਲੱਭਣ ਵਾਲੀ ਚੀਜ਼ ਹੈਗੀ ਚਾਹੀਦੀ ਹੈ। ਨਾਲੇ ਉਹ ਸੁਣਨਾ ਚਾਹੁੰਦੇ ਨੇ। ਸਾਜੀ ਕਲੈਕਸ਼ਨ ਤੇ ਵੀ ਗੱਲ ਮੁੱਕਦੀ ਨਾ, ਤੁਹਾਡੀ ਜਿਹੜੀ ਸੋਚ ਆ ਉਹਨਾਂ ਗਾਣਿਆਂ 'ਚ ਆ, ਉਹ ਲੋਕੀ ਇਦਾਂ ਦੀ ਚੀਜ਼ ਉਹਨਾਂ ਨੇ ਪਹਿਲੇ ਕਦੀ ਨਹੀਂ ਸੁਣੀ ਹੁੰਦੀ। ਉਹ ਜਦੋਂ ਤੁਹਾਡੇ ਮੂੰਹ ਸੁਣਦੇ ਆ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਵਾ, ਫਿਰ ਉਹ ਦੇਖਦੇ ਕਿ ਯਾਰ origignal ਕਿਹਨੇ ਗਾਇਆ ਜਾਂ ਉਸਤਾਦ ਜੀ ਦਾ original। ਸਰ ਜੀ ਏਡੀ ਲੰਬੀ ਗੱਲ ਨਹੀਂ ਕਰਦੀ। ਨਾਲੇ ਗੱਲ ਸੁਣ ਲਓ, ਤਾਂ ਗਲੀ ਚੇਤਨ ਦਾ ਬੱਚਾ ਨਾ ਟੈਂਟ ਵਾਲਾ ਰਕਸ਼ਾ ਫਸਾ ਕੇ ਖਲੋਤਾ ਹੁੰਦਾ। ਆ ਕਢਾਓ ਯਾਰ ਗੱਲ ਤੁਹਾਡੀ ਠੀਕ ਹੈ ਉਸਤਾਦ ਜੀ, ਆਵਾਮ ਸੁਣਨਾ ਚਾਹ ਰਹੀ ਆ, ਆਵਾਮ ਨੂੰ ਤੁਸੀਂ ਜਿੱਧਰ ਲਾਓਗੇ ਆਵਾਮ ਉਧਰ ਲੱਗ ਬਾਕੀ ਗਾਣੇ ਤੋਂ ਮੈਨੂੰ ਗੱਲ ਯਾਦ ਆਈ ਸਾਜੀ, ਮੈਨੂੰ ਇੱਕ ਜਗ੍ਹਾ ਤੋਂ ਨਾ ਫੰਕਸ਼ਨ ਆ ਗਿਆ ਦੂਰ ਉੱਚੀ ਦਾ। ਆਵਾਜ਼ 'ਚ ਕਿਹਾ ਲਾਊਡ ਹੋ ਕੇ ਲੋੜ ਚੌਕਸ ਹੋ ਹੋ ਕੇ ਕੇ ਚੜ ਕੇ ਆ। ਉਸਤਾਦ ਜੀ ਮੈਨੂੰ ਨਾ ਇੱਕ ਜਗ੍ਹਾ ਤੋਂ ਫੰਕਸ਼ਨ ਆ ਗਿਆ ਉਹ ਦੂਰ ਦਾ, ਹਿਸਾਬ ਨਾਲ ਨਹੀਂ ਹਿਸਾਬ ਨਾਲ। ਮੈਨੂੰ ਇੱਕ ਜਗ੍ਹਾ ਤੋਂ ਫੰਕਸ਼ਨ ਆ ਗਿਆ ਦੂਰ ਦਾ, ਨਹੀਂ ਚੁੱਕ ਜ਼ਰਾ। ਟਾਂਗੇ ਵੀ ਮੈਨੂੰ ਲੱਗੇ। ਇੱਕ ਜਗ੍ਹਾ ਤੋਂ ਫੰਕਸ਼ਨ ਆ ਗਿਆ ਦੂਰ ਦਾ ਉਸਤਾਦ ਜੀ, ਮੈਂ ਚਲਾ ਗਿਆ ਤੇ ਉਹ ਹੁਣ ਮੈਨੂੰ ਸਾਰੇ ਰਾਤ ਫੋਨ ਤੇ ਇਹੀ ਕਹਿਣ ਦੇ ਯਾਰ ਉਹ ਗਾਣਾ ਯਾਦ ਕਰਕੇ ਆਣਾ ਵਾ, ਯਾਨੀ ਮੈਨੂੰ 8 ਦਿਨ ਪਹਿਲੇ ਇਹੀ ਕਹੀ ਜਾ ਰਹੇ ਯਾਰ ਉਹ ਮੱਥੇ ਤੇ ਚਮਕਣ ਵਾਲ ਵੇ ਤੇਰੇ ਬੰਨਣੇ ਦੇ, ਯਾਰ ਇਹ ਗਾਣਾ ਯਾਦ ਕਰਕੇ ਸਾਰਿਆਂ ਨੂੰ ਬੜਾ ਪਸੰਦ ਆ। ਅੱਛਾ, ਮੈਂ ਕਿਹਾ ਜੀ ਕੋਈ ਹੋਏਗਾ ਨਿਜ਼ਾਮ ਉਹਨਾਂ ਦੇ, ਕੋਈ ਗਾਣਾ ਇੱਕ ਹੁੰਦਾ ਸਭ ਦੇ ਫੇਵਰਟ ਹੁੰਦਾ ਵਾ। ਸਾਰੇ ਲਾਈਕ ਕਰਦੇ ਨੇ ਜਿਹੜਾ ਨਾ, ਉਹ ਭਾਈ ਮੈਂ ਨਾ ਉਹ ਯਾਦ ਕਰਕੇ ਚਲਾ ਗਿਆ। ਅੱਗੇ ਜਾ ਕੇ ਦੇਖਿਆ ਤਾਂ ਹੁਣ ਫਰਮਾਇਸ਼ ਕਿੱਦੇ ਅੱਗੇ ਜਾ ਕੇ ਤੇ ਅੜ ਕੇ ਗੱਲ। ਅੱਗੇ ਕੋਈ ਕਰੈਕਟਰ ਐਸਾ ਹੋਏਗਾ ਜਿਹਦਾ ਉਹਨਾਂ ਨੂੰ ਚੇਦਾ ਦੇ ਦੇਖੇ ਇੰਨੇ ਕਮਾਲ ਹੋਣ। ਤਾਜੀ ਨਹੀਂ ਦੂਲਾ ਹੀ ਗੰਜਾ ਸੀ, ਉਹੀ ਹਾਂ ਉਹੀ ਵਿੱਚ ਇਹਦਾ ਹੀ ਆ ਨਾ, ਦੂਲੇ ਨੇ ਸਿਰਫ ਇੱਥੇ ਵਾਲ ਸਿੰਗਰ ਬਣਾਉਣਾ। ਓਏ ਸੱਚੀ ਮੁੱਚੀ। ਤੇ ਕਹਿੰਦਾ ਉਹ ਗਾਣਾ ਸੁਣਾਓ ਜੀ, ਤੇ ਮੈਂ ਹੁਣ ਘਟਾ ਤੇ ਦੂਲਾ ਇੱਧਰ ਸਟੇਜ ਤੇ ਬੈਠਾ, ਮੈਂ ਕਿਹਾ ਕੋਈ ਹੋਰ ਸੁਣ ਲਓ। ਕਹਿੰਦਾ 8 ਦਿਨ ਹੋ ਗਏ ਤੁਹਾਨੂੰ ਨੋਨੀ ਭਾਈ ਇਹੀ ਕਹਿ ਕੇ ਆ ਰਹੇ ਕਿ ਇਹੀ ਗਾਣਾ ਸੁਣਾਉਣਾ। ਤੇ ਮੈਂ ਕਿਹਾ ਕਿਤੇ ਕਿਤੇ ਮੱਥੇ ਤੇ ਚਮਕ ਕਿਤੇ ਕਿਤੇ ਮੱਥੇ ਤੇ ਹੈ ਨਹੀਂ ਵਾਲ। ਅੱਛਾ ਰਾਹ ਦੇ ਵਿੱਚ ਜਿਹੜਾ ਤੂੰ ਮੇਰਾ ਸਿਰ ਖਾਨਾ ਹੈ ਪਿੱਛੇ ਨਾ ਹਲਕਾ ਜਿਹਾ, ਮੈਂ ਹੁਣ ਅੱਗੇ ਮੋਟਰਸਾਈਕਲ ਚਲਾਉਂ ਪਿੱਛੇ 3 ਫੁੱਟ ਰੱਖਣਾ ਨਿਸ਼ਾਨ ਪਾਏ ਪਏ ਆ ਮੇਰੇ ਪਿੱਛੇ, ਜੇ ਮੈਂ ਹਜਾਮਾ ਕਰਾ ਕੇ ਆਇਆ ਤਾਂ ਉਹ ਹਿਸਾਬ ਐ ਪੂਰਾ ਘੋਟਣਾ ਸੁਣਾਓ ਜਿਹੜਾ ਅੱਜ ਤੁਹਾਨੂੰ ਦੱਸਦਾ ਸੀਗਾ ਵੀ ਹੈ ਹੇਠ ਆਏ ਪੇਟ ਆ, ਦੱਸ ਦੇ ਰਸਤਾ ਤਾਂ ਸਾਰੂ ਯਾਰ ਨੋਨੀ ਬਾਤ ਨੂੰ 3-4 ਗਾਣੇ ਸਾਜੀ ਦੀ ਗੱਲ ਕਿ ਉਹ ਬਸ ਯਾਦ ਕੀਤੇ ਆ। ਤੂੰ ਨਵਾਂ ਕੰਮ ਅੱਗੇ ਕਰ, ਨਹੀਂ ਕਰਨਾ ਚਾਹੁੰਦਾ। ਅੱਗੇ ਤੂੰ ਜਾਣਾ ਨਹੀਂ ਚਾਹੁੰਦਾ, ਸਿੱਧੀ ਗੱਲ ਜੀ ਆ। ਤੁਸੀਂ ਕਿਹਾ ਸੀਗਾ ਤੇਰੀ ਸੋਚ ਹੀ ਹੈ ਨਹੀਂ। ਫੰਕਸ਼ਨਾਂ ਤੇ ਬੁਲਾਓ, ਕੋਈ ਗੱਲਬਾਤ ਬਣੀ ਕਿ ਆਹੋ ਕੋਈ ਬੰਦੇ ਨੂੰ ਕੋਈ ਬੱਚੇ ਦਾ ਕੋਈ ਬੜਿਆਂ ਬੰਦਿਆਂ ਨੇ ਕਿਹਾ ਮੈਨੂੰ, ਅੱਛਾ ਹਾਂ ਤੇ ਉਹ ਭੇਜੋ ਉਹਨੂੰ, ਮਜ਼ਾਕ ਨਹੀਂ ਕਰਦਾ, ਲੇਕਿਨ ਮੈਂ ਭੇਜਦਾ ਨਹੀਂ ਭੇਜਣਾ। ਤਿਆਰ ਤਾਂ ਹੋਵੇ ਫੁੱਲ। 3-4 ਮਿਊਜ਼ੀਸ਼ੀਅਨ ਤੇਰੇ ਨਾਲ ਜੁੜੇ ਹੋਣ। ਹਾਂਜੀ ਜੁੜੇ ਨੇ ਪਹਿਲੇ ਇਦਾਂ ਕਰ ਕਸਮੇ ਮੈਂ ਤੈਨੂੰ ਭੇਜਾਂਗਾ, ਠੀਕ ਹੈ। ਇਹ ਤੈਨੂੰ ਬੁਲਾਉਣਗੇ ਵੀ ਸਾਰੇ। ਆਪਣਾ ਬੈਂਡ ਬਣਾ। ਤੁਸੀਂ ਇਦਾਂ ਕਰੋ, 1 ਵਾਜੇ ਵਾਲਾ, 1 ਢੋਲਕ, 1 ਕੀਬੋਰਡ ਜਾਂ ਕੋਈ ਨਾਲ ਗਿਟਾਰ ਜਾਂ ਕੋਈ ਵੀ, ਇੱਕ ਸਿੰਗਰ ਵੀ ਕਰ ਲਓ ਉਸਤਾਦ ਜੀ। 3 ਬੰਦੇ ਹੋ, ਚੌਥਾ ਤੂੰ ਲੈ ਕੇ ਆ। ਅਸੀਂ ਇੱਥੇ ਬਹਿ ਕੇ ਸਿਸਟਮ ਲਾ ਕੇ ਤੈਨੂੰ ਸੁਣਾਂਗੇ। ਅਗਰ ਉਹ ਕਹਿਣਗੇ ਓਕੇ ਆ ਤਾਂ ਫਿਰ ਉਹਨਾਂ ਕਹਾਂਗੇ ਭਾਈ ਇਹੀ 4 ਬੰਦੇ ਜਾਣੇ ਨਾਲ। ਠੀਕ ਹੋ ਗਿਆ ਆ ਵੱਡਾ ਟੀਮ ਹੋ ਜਾਣਾ ਉਹਨਾਂ ਨੂੰ। ਕਿ ਉੱਥੇ ਜਾ ਕੇ ਉਹ ਢੋਲਕ ਵਾਲਾ ਜੁਗਨੀ ਵਜਾਈ ਜਾਵੇ, ਇਹਦੇ ਨਾਲ ਤਰਾਨਾ ਵਜਾਈ ਜਾਵੇ, ਰਲੇ ਨਹੀਂ ਨਾ ਆਪਸ ਚ। ਨਹੀਂ ਇਹ ਦੌੜਾ ਸ਼ੁਰੂ ਕਰ ਕੰਮ ਲੈਂਦੇ। ਹੋਏ ਸਹੀ ਤੁਸੀਂ ਪਾਣੋ ਬੰਦੇ ਲਿਆਓ, ਉਹਨਾਂ ਨੂੰ ਅਸੀਂ ਖਰਚਾ ਪਾਣੀ ਵੀ ਦੇ ਦਾਂਗੇ। ਠੀਕ ਠੀਕ ਹੈ ਜੀ। ਤੇ ਉਹ 2-3 ਗਾਣੇ ਇੱਥੇ ਅੱਗੇ ਉਹਨਾਂ ਦੇ ਨਾਲ ਤੁਸੀਂ ਸੁਣਾਓ, ਉਸ ਤੋਂ ਬਾਅਦ ਵੇਖੀ ਤੈਨੂੰ ਆਰਡਰ ਆਉਂਦੇ। ਆਰਡਰ ਆਣਗੇ ਸਾਜੀ ਨੋਨੀ ਕੋਲ ਮਸਲਾ ਕੰਮ ਬਹੁਤ ਆ। ਕਾਰਡ ਛਪਾ। ਤਰੁਨੇ ਦਾ ਆਰਡਰ ਆਇਆ, ਸਲਮਾਨ ਵਰਗੇ ਨੂੰ ਲੈ ਗਏ ਨਾਲ। ਨਹੀਂ ਨਹੀਂ ਇਹਦੇ ਕੋਲ ਕੰਮ ਬਹੁਤ ਹੈ, ਜਿਹੜਾ ਤੂੰ ਅੱਜ ਦੁਪਹਿਰੇ ਨੂੰ ਸੁਣਾਈ ਗਿਆ ਵਾ ਉਹ ਤਾਂ ਸੁਣਾਇਆ ਸੁਣਾ ਤਾਂ ਸਹੀ, ਸੁਣਾ ਜਾਂ ਸੁਣਾ ਸਾਜੀ। ਦੇਖੋ ਜਰਾ ਚੱਲ ਜਿਹੜਾ ਪਿੱਛੇ ਠੇਠ ਬਾਟੇ ਸੁਣਾ ਦੇ। ਸੁਣਾ ਦੇਣਾ ਸੁਣਾ ਨਾ ਯਾਰ। ਜਿਹੜਾ ਤੂੰ ਜਿਵੇਂ ਮੈਨੂੰ ਕਿਹਾ ਸੀ ਕੂੜਾ ਦਾਦ ਨਹੀਂ ਦਿੱਤੀ ਉਹ ਉਸਤਾਦ ਜੀ ਸਿਰਫ ਇੱਕ ਕੂੜਾ ਦਰਦ ਹੀ ਨਹੀਂ ਦਿੰਦੀ। ਇੱਕ ਲਾਈਨ ਲਗਾਤੀ, ਸਾਰੇ ਰਸਤੇ ਮੈਂ ਗਾਣੇ ਗਾਉਂਦਾ ਆਂਦਾ ਤੇ ਇੱਕ ਲਾਈਨ ਲਗਾਤੀ, ਕਹਿੰਦਾ ਕੋਈ ਹੋਰ ਸੁਣਾ। ਓਏ ਮੈਂ ਕਿਹਾ ਕੂੜਾ ਲੈਣ ਹੀ ਨਹੀਂ ਕਰਦੀ। ਸੁਣਾ ਦੁਬਾਰਾ ਤੋਂ ਸੁਣਾ, ਤੂੰ ਮੁਖਤਾਰ ਲਵਾਟਰੀ ਦੀ ਜਾਨ ਛੱਡ। ਸੁਣਾ। ਇਹਨੇ ਥੱਲੇ ਨੂੰ ਵੀ ਆਇਆ ਉਹ ਨਾ ਤੇ ਉਸਤਾਦ ਜੀ ਇੱਕ ਲਫ਼ਜ਼ ਇੱਕ ਲਾਈਨ ਸੁਣਾਵਾਂਗਾ। ਓਏ ਨਹੀਂ ਮੈਂ ਜਾਣਾ, ਹਾਏ ਹਾਏ ਵੇ ਮੈਂ ਨਹੀਂ ਓ ਜਾਣਾ ਖੇੜਿਆਂ ਦੇ ਨਾਲ, ਦਿਲ ਵਿੱਚ ਰਾਂਝੇ ਦਾ ਖਿਆਲ, ਓਏ ਨਹੀਂ ਮੈਂ ਜਾਣਾ ਖੇੜਿਆਂ ਦੇ ਨਾਲ।
ਆ ਨੰਨੀ ਵਾਹ ਵਾਹ ਨੂਨੀ ਇਹਨੂੰ ਥੋੜਾ ਪੱਕਾ ਕਰ ਬਾਕੀ ਓਕੇ ਯਾਰ ਉਹ ਕਿੱਥੇ ਆ ਜਿਹੜਾ ਜਿੱਥੋਂ ਮੈਨੂੰ ਸੁੱਟ ਲਗਾ ਕਿਤੇ ਤੋਂ ਨਹੀਂ ਉਸਤਾਦ ਜੀ ਰਾਂਝਾ ਤਾਂ ਮੇਰਾ ਸਭ ਤੋਂ ਸੋਹਣਾ ਰਾਂਝਾ ਤਾਂ ਮੇਰਾ ਸਭ ਤੋਂ ਸੋਹਣਾ ਹੀਰ ਕਮੀਨੀ ਕੰਗਾਲ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ ਨਹੀਂ ਤਾਂ ਵਿੱਚ ਉਹ ਵੀ ਮੈਂ ਢੰਗੋਂ ਗੋਲੀ ਵੱਜਣੀ ਹੈ ਕਿਸੇ ਦੇ ਜਾ ਕੇ ਨਹੀਂ ਉਹ ਕਿੱਥੇ ਉਹ ਪਹਿਲੇ ਉਹ ਗਾਣਾ ਹੀ ਹੋਰ ਆ ਫਿਰ ਨਹੀਂ ਉਹ ਤਾਂ ਉਹੀ ਤਾਂ ਕਹਿੰਦੇ ਉਹ ਸੁਣਾ ਉਹ ਉਹਨੂੰ ਗਾਣਾ ਦੱਸਣ ਲੱਗਿਆ ਇੱਥੇ ਢੇਰ ਲਾ ਦੂੰ ਨਹੀਂ ਠੀਕ ਨਹੀਂ ਉਹ ਸੁਣਾ ਉਹਦੇ ਚੋਂ ਬਡਾਰ ਸੁਰਤ ਲਾਇਆ ਨਹੀਂ ਜਿਹੜਾ ਅਸਲ ਕੰਮ ਆ ਰਾਂਝਾ ਤਾਂ ਮੇਰਾ ਸਭ ਤੋਂ ਉਹ ਗੋਜੀ ਰਸਿਆਲ ਮੈਂ ਇਦਾਂ ਦਾ ਲਾਇਆ ਨਹੀਂ ਨਹੀਂ ਯਾਰ ਤੂੰ ਮੈਨੂੰ ਜੋ ਔਖਾ ਕਰਦਾ ਗੱਡੀ ਤੇ ਇੱਥੇ ਸਾਦਾ ਕਿ ਹੋ ਤਾਂ ਸਾਬਤ ਕਰ ਆਪਣੇ ਆਪ ਨੂੰ। ਨਹੀਂ ਤੂੰ ਓਕੇ ਓਏ ਸੁਣਾ ਦੇ ਉਹਨੇ ਸੁਣਾ ਜਿਹੜਾ ਭਰ ਦੇਣੀ ਮੇਰੇ ਪਿੱਛੇ ਬੈ ਕੇ ਇੰਜ ਕਰਦਾ ਸੀਗਾ ਤੇ ਨਾਲ ਤੂੰ ਉਹ ਜਗ੍ਹਾ ਵੀ ਉਹ ਜੇ ਮੈਂ ਕਿ ਕੂੜਾ ਬਰਸੇਗਾ ਸਾਵਨ ਰਮਜ਼ਾਨ ਲੀਜੀਏ ਬੜੀ ਹਾਂਜੀ बरसेगा सावन झूम झूम के दो दिल ऐसे मिलेंगे आओगे जब तुम साजना अंगना ਉਹ ਕਿਤੇ ਆਊਗਾ ਆਉਂਦਾ ਅੱਗੇ ਅਬਾ ਥੋੜਾ ਜਿਹਾ ਰਹਿ ਗਿਆ ਆਟੋ ਟਿੱਪੇ ਲੰਘ ਲਈਏ ਬਸ ਓਏ ਉਹ ਨਹੀਂ ਹੋਣਾ ਹੁਣ ਸਾਜੇ ਇੱਕ ਜਗ੍ਹਾ ਜੀ ਬੜੀ ਸੀ ਉਹ ਮੈਂ ਤੂੰ ਕਹਿੰਦੇ ਤੂੰ ਜਿੱਦਾਂ ਦੀ ਮੈਨੂੰ ਫੇਰ ਜਾ ਛੜਾ ਦੇ ਕਰਦੇ ਯਾਰ ਕਲੀਅਰ ਤਿਆਰ ਮੈਨੂੰ ਉਹਨੂੰ ਮੰਨਣਾ ਵਾ ਕਰਦੇ ਜਿੱਦਾਂ ਪੁੱਠੀ ਦੀ ਕਰਦੇ ਪੁੱਤ ਇਹਦਾ ਜਾਣਾ ਨਹੀਂ ਨਾਲ ਤੂੰ ਉਹਦੇ ਯਾਰ ਸੁਣ ਕੇ ਯਾਰ ਫਸ ਗਿਆ ਵਾ ਹਾਂ ਰਾਂਝਾ ਤੇ ਮੇਰਾ ओ दिलड़ी लुटी ते यार ਇੱਕ ਮਿੰਟ ਠਹਿਰ ਜਾ ਤੂੰ ਇਸ ਬਗੈਰ ਦਾ ਕੰਮ ਚੈੱਕ ਕਰ ਪਹਿਲੇ ਉਹਨੂੰ ਕਹਿੰਦਾ ਕਿ ਗਾਣਾ ਸੁਣਾ ਕੋਈ ਤੇ ਉਹਨੇ ਸ਼ੁਰੂ ਕੀਤਾ ਮੈਂ ਨਹੀਂ ਜਾਣਾ ਕਿਹੜਿਆਂ ਦੇ ਨਾਲ ਤੇ ਉਹਨੂੰ ਕਹਿੰਦਾ ਉਹ ਆਓਗੇ ਜਬ ਤੁਮ ਤੇ ਉਹਨੇ ਆਓਗੇ ਜਬ ਤੁਮ ਸ਼ੁਰੂ ਕੀਤਾ ਤੇ ਉਹਨੂੰ ਕਹਿੰਦਾ ਇਹਦਾ ਅੰਤਰਾ ਵੀ ਕਿਆ ਉਹਦਾ ਰਾਂਝਾ ਤਾਂ ਮੇਰਾ ਤਖਤ ਦਾ ਆਹੋ ਇਹਨੂੰ ਕਹਿ ਦੇ ਉਹ ਪਹਿਲੇ ਗਾਣੇ ਦਾ ਦੱਸ ਯਾਰ ਉਹ ਉਸਤਾਦ ਜੀ ਯਾਨੀ ਉਹਨੂੰ ਕਹਿ ਸਕਦਾ ਉਹਨੇ ਉਹ ਲੇਕਿਨ ਉਹ ਸਾਰੇ ਰਾਹ ਉਹਨੂੰ ਪਾਗਲ ਕਰੀ ਰੱਖਦਾ ਵਾ ਖਾਈ ਮੇਰਾ ਜਾਏਗਾ ਲੱਕ ਦੇਖਣਾ ਵਾ ਜਿਵੇਂ ਸ਼ਰਲੇ ਚ ਉਹ ਇਹ ਨਹੀਂ ਚੁੱਪ ਕਰਦਾ ਭਾਈ ਅੱਛਾ ਭਾਜੀ ਉਹ ਜਿਹੜੀ ਜਗ੍ਹਾ ਸੀ ਹਾਂ ਉਹ ਕਹਦੇ ਉਹ ਕਹਦੇ ਯਾਰ ਉਹ ਕਹਿੰਦੇ ਯਾਰ। ਛੱਡ ਦੇ ਯਾਰ ਤੇਰੇ ਕਿਆ? ਸੁਣਾ ਦਾ ਬਸ ਕਰਦੇ ਆ ਹਾਂ ਆ ਦੇਖੋ ਮੇਰਾ ਮਜ਼ਾ ਲੈਣਾ ਵਾ। ਸਰਗਮ ਜੈ ਕਰਿਓ ਚੁੱਪ ਚੁੱਪ ओ जी रसयाल मैं नहीं जाना खेड़िया देना ਆ ਦੇ ਇਹ ਮਜ਼ਾ ਲੈਦਾ वे मैं ਉਹ ਦੁਬਾਰਾ ਕਹਿੰਦਾ ਮੈਂ ਆ ਲੈ ਕਮਰਾ ਤੂੰ ਤਾਂ ਮਜ਼ਾ ਨਹੀਂ ਲਿਆ ਯਾਰ ਖਾਪਾ ਦਾ ਜਾਂ ਸੁਣ ਲਓ ਹਾਂਜੀ ਇਹ ਰੁਕ ਜਾ वे मैं नहीं जाना खेड़िया देना वे मैं नहीं जाना खेड़िया दे ਬਾਤ ਕਰ ਕਨਵਿੰਸ ਕਰ ਲੈ ਕਿ ਤੂੰ ਕਿਹੜੇ ਦੇ ਨਾਲ ਜਾਣਾ ਮੇੜਿਆਂ ਦੇ ਨਾਲ ਤੇ ਮਿੱਠਿਆਂ ਦੇ ਨਾਲ ਯਾਰ ਬਹੁਤ ਸੀ ਜਸ਼ਨ ਬੱਬਰ ਸੁਣਿਆ ਕਰ ਤੇਰਾ ਤੇ ਇਹ ਪੇਚਾ ਲੱਗ ਗਿਆ ਤੇ ਐ ਤੁਣਕਾ ਨਹੀਂ ਕਿੱਦਾਂ ਮੈਂ ਤੇ ਪੇਚਾ ਲੱਗ ਗਿਆ ਗੁੱਡਾ ਚੜਾਉਂਦਾ ਯਾਰ ਤੂੰ ਗੁਲਾਮ ਬਖਸ਼ੀ ਸਾਹਿਬ ਦਾ ਸੁਣਾ ਦੇ ਬਲਾ ਬਖਸ਼ੀ ਸਾਹਿਬ ਨਹੀਂ ਹੈ ਯਾਰ ਉਹ ਜਿਹੜੇ ਉਦੋਂ ਤੋਂ ਬਾਹਰ ਕੱਢ ਕੇ ਸੁਣਾਏ ਸੀ ਕੋਈ ਮਿੱਠਾ ਜਿਹਾ ਸੁਣਾਉਂਦੇ ਨਾ ਆਇਆ ਉਹੀ ਉਹਨਾਂ ਦਾ ਹੀ ਹੈ ਉਹੀ ਆ ਉਹਨਾਂ ਦੇ ਕੋਲ ਵੀ ਇੱਕ ਗਾਣਾ ਗਾ ਕੇ ਫੌਤ ਨਹੀਂ ਹੋ ਗਏ ਹੋਰ ਹੋਰ ਵੀ ਸੁਣਾ ਗੁਲਾਮ ਅਲੀ ਬਖਸ਼ੀ ओ दिलड़ी लुटी वाह, वाह। है यार सजन कदी मोड़ मुहारा ते वतन ओ दिलड़ी लुटी ते यार ਵਾਹ ਜੀ ਵਾਹ ਚਲੋ ਇਹਨਾਂ ਨੇ ਤਾਂ ਹੁਣ ਤੁਸੀਂ ਮਿਊਜ਼ੀਸ਼ੀਅਨ ਲੈ ਕੇ ਆਉਣੇ ठीक है सर ਐ ਹੁਣ ਤੂੰ ਪੁੱਤ ਗਾ ਲਿਆ ਵਾ ਇੱਥੇ ਆ ਕੇ ਕੱਲ ਨੂੰ ਪਾਉਣਾ ਵਾ ਰਾਤ ਰਸਤੇ 'ਚ- ਇੱਥੇ ਮਾਲਕਾਂ ਨੂੰ ਗੱਡੀ 'ਚ ਜਾਂ ਛੁੱਟ ਗਈ ਤੂੰ ਆਪਣਾ ਜਾਂ ਛਡਾ ਲਈ ਨਾ ਹੁਣ ਬਸ ਠੀਕ ਆ
ਸਾਰੇ ਸਪੈਸ਼ਲ ਅਫਰਾਦ ਨਾ ਚੁੱਕ ਲਿਆਈ ਹਾਂ। ਜ਼ਿੰਦਾ ਸਲਾਮਤ ਮਿਊਜ਼ੀਸ਼ੀਅਨ ਲਿਆਈ ਉਹ ਅੰਨੇ ਨਾਲ ਲੈ ਆਈ, ਉਹ ਜਿਹੜੇ ਅੰਨੇ ਆ ਉਹ ਤੂੰ ਲੈ ਕੇ ਡੇਰਾ ਕਰ ਜੀ ਇਹਨਾਂ ਮੈਨੂੰ ਬਾਰ-ਬਾਰ ਪੁੱਛਣ ਵੀ ਡਿਆ ਸੀ ਕਹਿੰਦਾ ਕੋਈ ਪੈਪ ਵੀ ਹੋ ਰਿਹਾ ਕਿ ਬਸ ਐਵੇਂ ਵੀ ਚੰਗਾ ਅੰਨਾ ਲੈ ਕੇ ਨਾਲ ਆਹੋ ਡੇਰਾ ਕਰ ਉਹ ਅੰਨਾ ਸੁਣਦਾ ਸੀ ਕਾਪੀ ਦੀ ਆਵਾਜ਼, ਨਵੀਂ ਕਾਪੀ ਦੀ ਆਵਾਜ਼ ਹੁੰਦੀ, ਸ਼ੱਕ ਦੀ ਆਵਾਜ਼ ਹੁੰਦੀ, ਉਹ ਸੁਣ ਕੇ ਪੁਰਾਣੇ ਅੰਨੇ ਨੂੰ ਲੱਗਾ ਪੈਸੇ ਕੋਈ ਨਹੀਂ ਹੁੰਦਿਆ, ਪੁਰਾਣੀ ਦੀ ਆਵਾਜ਼ ਨਾ ਹੁੰਦੀ। ਸਾਡੇ ਮੁਹੱਲੇ ਰਹਿੰਦੇ ਸਾਜੀ ਇੱਕ ਅੰਨਾ ਬਾਂਸਰੀ ਦਾ ਪਲੇਅਰ ਆ ਵਾਂਡਰ ਨੂੰ ਬਾਂਸਰੀ ਵੀ ਆਉਂਦਾ, ਪਲੇਅਰ ਕਾਹਦਾ ਅੱਖਾਂ ਤੋਂ ਨਬੀਨਾ ਵਾ ਲੱਗੇ ਪੈਰ ਖਿਲਾਰ ਕੇ ਨਾਲ ਉਸਤਾਦ ਜੀ ਬਾਂਸਰੀ ਵੀ ਜਾਂਦਾ, ਪਿੱਛੇ 2 ਢੋਲਕੀ ਵਾਲੇ ਉਹਨੂੰ ਸ਼ਾਦੀਆਂ ਵੇਂਦੇ ਨਬੀਨੇ ਬੜੇ ਹੋਏ ਨੇ ਮਿਊਜ਼ੀਸ਼ੀਅਨ। ਉਹ ਬਰੀਕ ਆ ਉਸਤਾਦ ਜੀ। ਉਸਤਾਦ ਜੀ ਸਮੁੰਦਰੀ ਦਾ ਇੱਕ ਬੰਦਾ ਨਬੀਨਾ ਵਾ ਸੱਚੀ ਮੁੱਚੀ, ਉਹ ਇੱਕ ਹੱਥ ਨਾਲ ਮਤਲਬ ਕੀਬੋਰਡ ਵਜਾਉਂਦਾ ਵਾ, ਇੱਕ ਹੱਥ ਨਾਲ ਉਹ ਡਰਮ ਸੈਟ ਮੈਨੂਅਲ ਵਜਾਉਂਦਾ। ਅੱਛਾ ਅੱਛਾ ਨਵੀਨਾ ਕੰਨ ਦੀ ਹੈ, ਉਹਦੀ ਕੰਨ ਦੀ ਹਿਰਸ ਜਿਹੜੀ ਹੈ ਨਾ ਉਹ ਸਹੀ ਹੈ, ਬਿਲਕੁਲ ਸਲਾਮਤ ਆ। ਲੇਕਿਨ ਤੁਸੀਂ ਨਬੀਨਾ ਸੁਣਦਾ ਤੇ ਹੁੰਦਾ ਨਾ ਆਹੋ ਯਾਰ। ਕੰਨ ਠੀਕ ਆ, ਲੇਕਿਨ ਉਹਦੀ ਜਿਹੜੀ ਤੁਸੀਂ ਜਗ੍ਹਾ ਕਹਿੰਦੇ ਵੱਡੇ ਤੋਂ ਵੱਡਾ ਖਾਨ ਸਾਹਿਬ ਐਵੇਂ ਕਹਿ ਜਾਵੇ, ਹਾਂ ਬੜਾ ਮੈਨੂੰ ਐਵੇਂ ਉਹ ਬੜਾ ਸੌਖਾ ਕੰਮ ਮੈਨੂੰ ਚੰਗਾ ਭਲਾ ਖਿੱਚਿਆ ਇਹਨੇ, ਉਹਨੂੰ ਲੱਗਾ ਨਹਿਰ ਚ ਗੋਤਾ ਦੇਣ, ਮੈਂ ਗੱਡੀ ਡੋਲੀ ਹੈ ਕੂੜਾ ਕਹਿੰਦਾ ਜਗ੍ਹਾ ਮਿਸ ਕਰਕੇ ਵੀ ਹੱਥ ਹੀ ਆ, ਦੇਖ ਲਓ ਹੁਣ ਸੁਣ ਲਈ ਨਾ ਤੁਸੀਂ, ਕੱਲ ਮਾਲਕਾਂ ਨੂੰ ਸੁਣਾਉਣੀ ਹੈ ਸਾਡੇ ਕਿਤੇ ਸਾਡਾ ਨਾਗਾ ਵੀ ਪਾਓ ਗੱਡੀ ਤੇ ਨਾ, ਨਹੀਂ ਇਹ ਜਿਹੜਾ ਕਿਤੇ ਸਾਨੂੰ ਵੀ ਇਹ ਲੱਗੇ ਵੀ ਮੈਂ ਇਕੱਲਾ ਹੀ ਜਾ ਕੱਲਾ ਰਿਹਾ। ਹੀ ਜਾਣ ਡਿਆ। ਤਾਜੀ ਨਹੀਂ ਗੱਡੀ ਦਿਓ ਇਹਨੂੰ ਹੁਣ, ਕਿਨੂੰ ਨੋਨੀ ਨੂੰ ਏਦਾਂ ਨਹੀਂ ਮਿਲਣੀ, ਇਹਦੇ ਵਾਲਦੇਨ ਆਉਣ ਜੀ। ਯਾਰ ਰਹਿਣਾ ਪੈਣਾ ਇੱਥੇ ਭਾਈ 15 ਦਿਨ। ਨਹੀਂ ਨਵੀਂ ਨਹੀਂ ਸਾਜੀ। ਨਹੀਂ ਨੋਨੀ ਨਾਲ ਮੇਰੀ ਗੱਲ ਹੋਈ ਤੈ 3 ਵਜੇ ਨੋਨੀ ਨੇ ਘਰ ਜਾਇਆ ਕਰਨਾ ਰਾਤ ਨੂੰ। ਲੈ ਟਾਈਮ ਹੀ ਕੋਈ ਪੁੱਛ ਲਾ ਇਹਨੇ ਨਹੀਂ ਲੈਣੀ ਉਸਤਾਦ ਜੀ। ਏਦਾਂ ਨਹੀਂ ਗੱਲ ਹੋਈ ਆਪਣੀ। ਇਹਨੇ ਵੇ ਤੱਕ ਇਹਦੇ ਵੀ ਆਪਾਂ ਦੋਵੇਂ ਜਾਏ ਮੈਂ ਵੀ ਉਸਤਾਦ ਜੀ। ਹਾਂਜੀ ਸਤਾਈ ਇਹਦੇ ਕੋਲ ਤੁਸੀਂ ਕੀ ਕਢਾਉਣਾ, ਚਲੋ ਉਹ ਤਾਂ ਠੀਕ ਹੈ 3 ਵਜੇ ਤੱਕ ਲੈ ਲਓ, ਇਹਦੇ ਕੋਲ ਕੀ ਕਰਾਉਣਾ, ਯਾਰ ਉਹਨੂੰ ਇਕੱਲੇ ਨੂੰ ਮੈਂ ਕੀ ਕਰੂੰਗਾ। ਇਹਨੂੰ ਤਾਂ ਲੀਡ ਹੀ ਲੱਭਣੀ ਜਲਦੀ। ਨਹੀਂ ਕਰ ਲੂੰਗਾ, ਇਹਨੇ ਤੇ ਕਾਲੂ ਨੇ। 3 ਵਜੇ ਤੱਕ ਮੈਂ ਰਿਹਾ ਕਰੂੰਗਾ ਤੁਹਾਡੇ ਨਾਲ। ਉਹ ਕਾਲੂ ਤੇ ਇਹ ਤੇ ਤਿੰਨਾਂ ਨੂੰ ਗੱਡੀਆਂ ਉਸਤਾਦ ਜੀ। ਓਏ ਮੁਫਾਦ ਪ੍ਰਸਤਾ ਤਿੰਨੇ ਸਾਜੀ ਗੱਡੀਆਂ। ਤੂੰ ਵੈਸੇ ਰਹਿ ਸਕਦਾ ਤੂੰ ਯਾਰ। ਮੈਂ ਤੇ ਜਾਣਾ ਹੀ ਨਹੀਂ ਘਰ, ਮੈਨੂੰ ਕਹਿਣ ਇੱਕ ਵਾਰੀ ਐਸੇ ਮੈਂ 3 ਮਹੀਨੇ ਤਾਂ ਜਾਵਾਂ ਘਰ ਉਹ ਯਾਰ। ਕਹਿਣਾ ਨਹੀਂ ਹੁੰਦਾ ਯਾਰ, ਇਹ ਸ਼ਰਤਾਜ ਜੀ ਮੁੰਡੇ ਹੁੰਦੇ ਆ ਨਹੀਂ ਆ, ਯਾਰ ਆ ਸਿਰ ਦੇਖ ਹੋਇਆ ਉਹਨਾਂ ਯਾਰ। ਦੇ ਆ ਦੇਖੀ ਯਾਰ ਇਧਰ ਨਹੀਂ ਖਾਈਦਾ ਫਿਰ ਹਾਏ ਕੀ ਹਾਏ 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 ਤੇ ਹੁਣ ਤੇ ਹੁਣ ਹੁਣ ਉਸਤਾਦ ਜੀ ਹੁਣ ਵੀ ਇਹੀ ਕੁਛ ਹੋਣਾ ਵਾ। ਹਾਂ ਪਰ ਛੱਡ ਦਿਓ। ਪਤਾ ਕੀ ਕਰਾਂ, ਡਾਂਸ ਦੀ ਗੱਲ ਠੀਕ ਆ, ਉਸਤਾਦ ਜੀ ਨੇ ਕਹਿ ਤਾ ਨਾ, ਤੂੰ ਟਾਰਗੇਟ ਵਾਜ਼ਿਆ ਕਰਤਾ ਆਪਣਾ। ਸਾਜੀ ਪੇ ਗੱਡੀ ਮਿਲੂਗੀ। ਨਹੀਂ ਮੈਂ ਪੁੱਛਿਆ ਵਾ ਇੰਜ ਨਹੀਂ ਹੁੰਦਾ, ਖੁਦਾ ਦੀ ਕਸਮ ਹੀ ਨਹੀਂ ਹੁੰਦਾ, ਮੈਂ ਕਸਮ ਖਾਣੇ ਆ। ਤੂੰ ਕਸਮ ਲੈ ਲਓ, ਮੈਨੂੰ ਮਸੀਤੇ ਲੈ ਜਾਓ। ਸਹੀ ਗੱਲ ਹੈ, ਮੈਂ ਮੂੰਹ ਤੇ ਗੱਲ ਕਰੂੰਗਾ। ਤੇਰੇ ਅੰਦਰੋਂ ਕੀ ਕਹਿੰਦੇ ਲਾਲਚ ਬਾਹਰ ਆ ਰਿਹਾ ਵਾ। ਸਹੀ ਕਹਿੰਦੇ ਆ ਯਾਰ, ਮੈਨੂੰ ਤੇ ਗੁੱਸਾ ਚੜ ਗਿਆ। ਹਾਲਾਂਕਿ ਅੱਲਾ ਨੇ 1 to 4 ਦਿੱਤਾ ਵਾ ਯਾਰ ਉਸਤਾਦ ਜੀ ਨਾ ਵੀ ਦੇਣ ਪੈਸੇ ਗੱਲ ਵਾ, ਮੈਂ ਕਹਿੰਦਾ ਲਾਣੀਆਂ। ਮੈਂ ਤੇ 3 ਵਜੇ ਤੱਕ ਰਹਿਣਾ, ਬਲਕਿ 4 ਵਜੇ ਤੱਕ ਰਹਿਣਾ। ਫਿਰ ਉਹ ਲਾਲੇ ਵੱਲੋਂ ਜਾਤ ਮਿਲ ਜਾਵੇ, ਮੈਂ ਕੋਈ ਪਤਾ ਕੀ ਗੱਲ ਹੈ, ਕਈਆਂ ਦਾ ਵਕਤ ਬੇਭਾਗਾ ਹੁੰਦਾ ਵਾ। ਅੱਲਾ ਨੇ ਆਈਫੋਨ ਦਿੱਤਾ ਵੀ ਜੇ ਵੀ ਨਾ ਕਿਸੇ ਨਾਲ ਕੋਈ ਗੱਲ ਨਾ ਬਾਤ ਫਾਰਾ ਗੱਲ ਕੀ ਨਾ ਪੂਰਾ ਲਾਰੇ ਨਾਲ ਲੈਦਾ ਗੱਲ 1 to 5 ਦੇਖ ਲਾ ਉਸਤਾਦ ਜੀ 1 to 5 ਦੇਖ ਲਓ ਤੁਸੀਂ ਉਸਤਾਦ ਜੀ। ਉਹ ਤੇ ਟੋਚ ਨਹੀਂ ਇਹਨੇ ਆ ਕਾਲੂ ਪਤਾ ਨਹੀਂ ਕੀ ਕਰਾ ਕੇ ਲਿਆ, ਡੇਲੀ ਕਾਲੂ ਦਾ ਕੋਈ ਕੰਮ ਕਰਾ ਕੇ ਲਿਆਉਂਦਾ। ਅੱਲਾਹ ਤਾਲਾ ਜ਼ਾਤ ਕੋ ਥੋੜਾ ਸਬਰ ਕਰਕੇ ਲੈ, ਆਪਣੀ ਹਿੰਮਤ ਆਬਰੂ ਲੈ, ਕੋਈ ਅੱਛੀ ਸ਼ੈ ਲੈ। ਕਿਸਮਤ ਤੇ ਬਲੀਵ ਨਹੀਂ ਸਾਜੀ, ਮਿਹਨਤ ਤੇ ਬਲੀਵ ਨਹੀਂ, ਸ਼ਾਰਟਕਟ ਬਸ ਅਗਲਾ ਸਟੈਪ ਅੱਗੇ ਆ ਸ਼ਾਰਟਕਟ ਮਰਵਾ ਦਿੰਦਾ ਬੰਦੇ ਨੂੰ। ਇਹ ਚੀਜ਼ ਉਸਤਾਦ ਜੀ ਮੈਨੂੰ ਦੱਸੋ ਕਿਹੜਾ ਸ਼ਾਰਟਕਟ ਮਾਰਿਆ, ਕੋਲੋਂ ਹੀ ਕਹੀ ਜਾਂਦੇ ਆ। ਤੂੰ ਹੁਣ ਕਹਿੰਦੇ ਆ ਉਸਤਾਦ ਜੀ, ਫਿਰ ਉਹ ਮੈਂ ਪੁੱਛਿਆ ਹੀ ਆ, ਮੇਰੇ ਕੋਲ ਤੇ ਹੈਗੀ ਆ। ਨਹੀਂ ਯਾਰ ਇਹ ਗੱਲ ਬਣਦੀ ਨਹੀਂ ਤੇਰੀ। ਲੋ ਮੈਂ ਕਹਿੰਦੇ ਨਹੀਂ ਬਣਦੀ। ਤੇਰਾ 1 to 5 ਹੋ ਜਿਹਨੂੰ 7 ਨੇ ਕੱਟ ਜਾਂਦੀ ਹੈ। ਯਾਰ ਮੋਟਰਸਾਈਕਲ ਦੀ ਜ਼ਿਆਦਾ ਗੁਫ਼ਤਗੂ ਗੁਨਾ ਕਰਿਆ ਇਹ ਕਰੋ। ਕੋਈ ਏਡੀ ਗੱਲ ਨਹੀਂ ਹੈ। ਮੈਂ 1 to 5 ਤੇ ਅਗਰ 20 ਤੇ ਜਾ ਰਿਹਾ ਤੇ 40 ਤੇ 70 ਕੱਟ ਸਕਦੀ। ਅੱਲਾਹ ਤੁਹਾਡੀ ਜ਼ਿੰਦਗੀ ਕਰੇ, ਇਹਦਾ ਟੋਟਲ 20 ਤੱਕ ਆ। ਸੂਈ ਵੀ ਉਸਤਾਦ ਜੀ ਯੂਰੋ 2 ਆ, ਭਜਾ ਲਵੇ ਆਪਣੀ ਯੂਰੋ 2 ਆ। ਯੂਰੋ 2 ਪਟਾ ਕੇ ਠਾ ਠਾ ਯੂਰੋ ਯਹੀ ਦੋਸਤੀ ਹੈ। ਹਾਂ ਮੀਟਰ ਵੇਖਿਆ ਉਹਦਾ, ਮੀਟਰ ਕਿੱਦਾਂ ਬੰਨਿਆ ਤੂੰ? ਤਾਰ ਨਾ ਬੰਨਿਆ ਸਾਜੀ ਐ ਉਹ ਤੇ ਸ਼ਰੀਕ ਨੇ ਮੁੱਕਾ ਮਾਰ ਕੇ ਤੋੜਿਆ ਨਾ। ਟੁੱਟਾ ਹੋਇਆ 150 ਦਾ ਮੀਟਰ ਨਹੀਂ ਬਦਲਾਇਆ। ਤੇ ਦੇਖ ਲਓ ਇਹਦੇ ਕੰਮ ਦੇਖ ਲਓ। ਉਹ ਤੇ ਸ਼ਰੀਕ ਨੇ ਮੁੱਕਾ ਮਾਰ ਕੇ ਤੋੜਿਆ ਜੈਲਸੀ ਦੇ ਵਿੱਚ। ਕੱਪੜਿਆਂ ਦੇ ਨਾਲ ਲਾਈ ਜਾਓ, ਮੋਟਰਸਾਈਕਲ ਵੀ ਠੀਕ ਕਰੋ। ਅੱਲਾ ਅੱਛਾ ਤੇਰਾ ਨਹੀਂ ਹੈਗਾ ਉਹ ਇਹਦਾ ਕਦੋਂ ਆ? ਕੀ ਸਾਜੀ ਮੋਟਰਸਾਈਕਲ ਦੀ ਆਹੋ ਤੇਰੀ ਨਹੀਂ ਕੀ? ਆਪਣੀ ਹੀ ਆ। ਇਹਨੇ ਮੈਨੂੰ ਪਹਿਲੇ ਕਿਹਾ ਸੀ ਉਸਤਾਦ ਜੀ ਇਹ 1 to 5 ਕਿਸੇ ਮੇਰੇ ਕਜ਼ਨ ਦਾ, ਉਹ ਬਾਹਰ ਗਿਆ ਹਾਂਜੀ ਉਹਦਾ ਹੀ ਆ। ਤੇ ਹੁਣ ਕਹਿੰਦਾ ਆਪਣਾ ਹੀ ਆ। ਹਾਂ ਉਹ ਘਰ ਦਾ ਹੀ ਆ ਸਾਜੀ। ਮੈਂ ਲਿਆ ਹੋਇਆ ਵਾ। ਸਾਡੇ ਕਹਿਣ ਦੀ ਲੋੜ ਇਹ ਨਹੀਂ। ਭਲਾ ਕੌਣ ਬਣਿਆ ਵਾ ਜਿੰਨੇ ਇਹਦਾ 60,000 ਨਹੀਂ ਕਰਦਾ, ਉਹ ਬਣਿਆ ਆਪਣੇ ਕਜ਼ਨ ਤੇ। ਉਹ ਸੋਦੀਆ ਗਿਆ, ਉਸਤਾਦ ਜੀ ਉਹਦੇ ਥੱਲੇ ਖੜਾ ਸੀ। ਇਹਦਾ 1 to 5 ਦੇਖਣਾ ਵਾ। 1 to 5 ਵਾਲੀ ਕਿ ਸ਼ਾਇਨ ਲੱਗੀ ਉੱਪਰ ਦਾ ਮੀਟਰ ਲੱਗਾ, ਉਹ ਗਨੀ ਮੋਟਰਸਾਈਕਲ ਦਾ ਵਾ, ਜਿੱਤੇ ਗਨੀ ਕਲਾਸਿਕ ਹਾਂ ਗਨੀ ਉਹਦਾ ਲੱਗਾ ਵਾ। ਉਹਦਾ ਲੱਗਾ। ਰਬਟਾਂ ਧੂਮ ਦੀਆਂ ਪਾਈਆਂ ਹੋਈਆਂ, ਸ਼ਾਮੀ ਦੀ ਕੇਕ ਪਈ ਹੋਈ ਆ। ਤੁਸੀਂ ਦੇਖਣਾ ਯਾਰ, ਤਾਂ ਇੰਨੀਆਂ ਪਾਰਟੀਆਂ ਨੇ ਉੱਤੇ ਕਲਰ ਵਾਟਰ ਬਣਾ ਦਿੱਤਾ ਵਾ। ਇਹ ਲੱਗਦਾ ਕਿਸੇ ਕਬਾੜ ਚੋਂ ਲੈ ਕੇ ਨਿਕਲਿਆ, ਬੂਮ ਕਰਕੇ ਜੁੜ ਗਿਆ ਸਾਰਾ ਹੀ। ਜੈ ਵੱਜੀਆਂ ਵਿੱਚ ਸਾਜੀ ਯੂਰੋ 2 ਆ, ਪਲੇਟਫਾਰਮ ਲਿਆ ਸੀ, ਉਹ ਆਪ ਚਲਾ ਗਿਆ ਸੋਦੀਆ। ਉਹ ਹੁਣ ਉੱਥੇ ਖੜਾ ਸੀ। ਮੈਂ ਜਾ ਕੇ ਉਹਦੀ ਵਾਲਦਾ ਨੂੰ ਕਿਹਾ, ਮੈਂ ਕਿਹਾ
ਕਰ ਲਾਂਗੇ। ਉਹਨੇ ਕਿਹਾ ਠੀਕ ਮਾਂ ਉਹਦੇ ਨਾਲ ਗੱਲ ਕੀਤਾ ਕਰਾਈ, ਉਹਦੇ ਨਾਲ ਗੱਲ ਰੋਇਆ ਕਰਾਈ ਮਾਈ ਦੀ। ਮੈਂ ਕਿਹਾ ਯਾਰ ਤੈਨੂੰ ਹਰ ਮਹੀਨੇ ਇੰਨੇ ਕਰਕੇ ਮੈਂ ਲਾਈ ਜਾ ਰਿਹਾ। ਮਾਂ ਜੀ ਨੇ ਪਰ ਜਾ ਕੇ ਪੁੱਤ ਮੇਰੀ ਸੁਣ ਗੱਲ ਤੋਂ ਦੇਣਾ ਵੀ ਤੇ ਹੈ ਕਿਤੇ ਹੁਣ ਦੇ ਦੇ, ਬੰਦਾ ਚੰਗਾ ਨਹੀਂ ਲੱਗਦਾ। ਮਿੱਠਾ ਜੀ ਨਾਲੇ ਨਾ ਹੁਣ ਇੱਕ ਮਾਡਲ ਕਿਹੜਾ? 2 ਹਾਂ ਚੋਰੀ ਦਾ ਓਏ ਇਹ ਵੀ ਜੇ ਵੀ ਹੈ ਫੇਰ ਤੈਨੂੰ ਕੀ ਚਾਹੀਦਾ? ਸਾਜੀ ਉਹ ਜਿੰਨ ਆ, ਉਹ ਓਏ ਜਿੰਨ ਆ। ਨਹੀਂ ਇਹਦਾ ਜਿੰਨ ਆਪਾਂ- 92 ਦੇ ਹੀ ਸੁਣੇ ਜਿੰਨ, ਉਹ 90 92 ਦੇ ਵੀ 125 ਬੰਦ ਉਹ ਨਹੀਂ ਥੋੜਾ ਜਿਹਾ ਉੱਤੇ ਆ ਜਾ। 96 96 94 ਜਾਂ 2025 ਦਾ ਸਟicker ਲੱਗਾ ਹੋਇਆ। ਓਏ ਹਾਂ 2025 ਮਾਡਲ ਆ, ਜੈਨੂਇਨ ਯੂਰੋ 2 ਆ, ਪਟਾਕੇ ਮਾਰਦਾ ਕਨਾਲ ਰੋਡ ਪਟਾਕੇ ਤੇ ਮਾਰਦਾ ਠਾ ਜਾਂਦਾ ਠਾ ਠਾ ਜਿੱਦੇ ਮਰਜੀ। ਉਹ ਪਟਾਕੇ ਨਹੀਂ, ਇਹਦੀ 2 ਪਾਟਣ ਡਈ ਆ ਭਾਜੀ ਫਾਇਰਿੰਗ ਵਾਲਾ ਵਾ। ਓਏ ਇਹਦੀ ਮੋਟਰਸਾਈਕਲ ਤੇ ਤਾਂ ਸਿਆਣੀਆਂ ਮਾਈਆਂ ਗੱਲਾਂ ਕਰ, ਨਹੀਂ ਇਹ ਤੀ ਬੜੀ ਮੋਟਰਸਾਈਕਲ ਪਟਾਕੇ ਮਾਰਦੀ ਯਾਰ। ਉਹਦੀ ਗੱਲ। ਪਤਾ ਕੀ ਗੱਲ ਆ ਯਾਰ- ਮਿੱਠਾ ਜੀ, ਉਸਤਾਦ ਜਿਹੜੇ ਹੁੰਦੇ ਨਾ ਉਸਤਾਦ ਜੀ, ਇਹ ਤਾਰੀਫ ਵਾਲੀ ਗੱਲ ਨਹੀਂ। ਉਸਤਾਦ ਜੀ ਨੂੰ ਪਤਾ ਲੱਗ ਜਾਂਦਾ ਸ਼ਾਗਿਰਦ ਮੇਰਾ ਬੇਮਤਲਬ ਆ ਕਿ ਮਤਲਬ ਆ, ਇਹ ਮੇਰੀ ਇੱਜ਼ਤ ਕਰਨ ਦਿਆ ਲੱਗ ਜੂ। ਫੌਰਨ ਨਹੀਂ ਅਗਲੇ ਕਿਉਂ ਤੇ ਫੇਰ ਮੋਟਰਸਾਈਕਲ ਮਿਲ ਜੂਗੀ। ਉਹ ਯਾਰ ਨਹੀਂ, ਮੇਰੇ ਕੋਲ ਤੇ ਮੈਂ ਹੈਗੀ ਆ, ਮੈਨੂੰ ਤੇ ਲੋੜ ਨਹੀਂ। ਮੇਰੀ ਜਾਨ ਇੱਕ ਮਿੰਟ ਆ ਸ਼ਰਟ ਜਿਹੜੀ ਪਾਈ ਆ ਇਹ ਵੀ ਉਸਤਾਦ ਜੀ ਦੀ ਆ। ਇਹ ਮਿਹਨਤ ਨਾਲ ਲਈ ਆ, ਸੁਣ ਮਿਹਨਤ ਮੁਹੱਬਤ ਨਾਲ ਲਈ ਆ, ਸਿਰ ਝੱਸ ਕੇ ਲਈ ਆ, ਬਿੰਤਾ ਹਾਂਜੀ, ਤਰਲਿਆਂ ਨਾਲ ਲਈ ਬੜਾ ਆ। ਮੁੱਕੇ ਵਾਲਾ ਮਲੰਗ ਬਣ ਕੇ ਆਦਮ ਕਰਨ ਦਿਆ ਤੇ ਚੌਂਕ 'ਚ ਉਹਦਾ ਵੀ ਕੋਈ ਹਿਸਾਬ ਲਾ। ਹਾਂਜੀ ਉਸਤਾਦ ਜੀ ਮੈਂ ਹਾਂਜੀ, ਉਹ ਮੁੱਕਾ ਮਾਰ ਕੇ ਦਾਚੇ ਪੀਟੀ ਪੀਜੀ ਪਈ ਮੁੱਕਾ ਮਾਰ ਦਿੰਦਾ ਵਾ। ਹਾਂਜੀ, ਉਹ ਪੂਰੀ ਆਈਟਮ ਕਰਦਾ ਵਾ। 10,000 ਰੁਪਏ ਦੇ ਜਾਂਦਾ ਵਾ। ਇਹਦੀ ਗੱਲ ਸੁਣੀ ਤਾਂ ਬੁੜਾ ਮੁੱਕੇ ਵਾਲਾ ਮਲੰਗ ਬਣ ਕੇ ਉੱਥੇ ਲੋਕਾਂ ਕੋ ਮੰਗਣ ਦਿਆ। ਹਾਂਜੀ। ਤੇ ਕਿੱਦਾਂ ਮੁੱਕੇ ਵਾਲਾ? ਮੰਮੀ ਜੈਸੇ ਪੀ ਜੋ ਮੰਮੀ ਜੈਸੇ ਪੀ ਦੋ ਸੁਣਦੇ ਮਾਂ ਇੱਥੇ ਪਾਣਾ ਬਣਾਉਂਦਾ ਲੋਕਾਂ ਜੀ ਆਪ ਜਿਹੜੇ ਅੱਖਾਂ ਰੋਜ਼ ਕਾਲੀਆਂ ਕਰ ਦਿੰਦਾ। ਤੁਹਾਡੇ ਵਾਲ ਸਾਹਿਬ ਜਿਹੜੇ ਰੋਜ਼ਿਆਂ ਦੇ ਗੁਜ਼ਰ ਗਏ ਆ। ਅੱਜ ਜੀ 2 ਕਿਲੋ ਚੜੇ, 2 ਕਿਲੋ ਆਲੂ, ਅੱਧਾ ਕਿਲੋ ਪਿਆਜ਼ ਕੱਟ ਕੇ ਪੂਰਾ ਐ ਥਾੜ ਰੱਖ ਕੇ ਜਿੱਥੇ ਮਸਜਿਦ ਦੇਖਣੀ ਹੈ ਨਮਾਜ਼ੀ ਬਾਹਰ ਨਿਕਲੇ ਤੇ ਸੁੱਟ ਲੈਣਾ, ਗਸ਼ੀ ਪਵਾ ਲੈਣੀ ਹਾਂਜੀ ਕਿਤੇ ਤੇ ਮੂੰਹ ਚੋਂ ਝਾਗੜ ਲੈਣੀ ਆ ਤੇ ਲੋਕ ਮਦਦ ਕਰ ਰਹੇ। ਕਿਤੇ ਕੋਈ 10 ਸੁੱਟ ਰਿਹਾ, ਕੋਈ ਇਹ ਛੇ। ਤਕਨੀਕ ਆ। ਕਈ ਇਹ ਤਾਂ ਅੰਡੇ ਤੋੜਦੇ ਹੁੰਦੇ ਸੀ ਆਪਣੇ। ਹਾਂਜੀ ਠੀਕ ਆ। ਹਾਂਜੀ ਐ ਦੁੱਧ ਰੋਲ ਲੈਣਾ। ਉਹਦਾ ਨਾਮ ਮੈਂ ਕਿਹਾ ਉਹਨਾਂ ਨੇ ਹਰ ਕਿਸਮ ਦੀ ਜੁੱਤੀ ਸੰਘਾਲੀ, ਉਦੋਂ ਤੱਕ ਅੱਖ ਨਹੀਂ ਖੁੱਲੀ ਜੀ ਤੇ ਤਾਂ 2-3 ਹਜ਼ਾਰ ਦੀ ਦਿਹਾੜੀ ਉਹ ਲੱਗ ਭਾਜੀ, ਗਈ। ਬਸ ਮੁੜ ਕੇ ਕਰ ਸਾਰੇ ਚਣੇ ਇਕੱਠੇ ਕਰਕੇ ਨਾੜ ਵਾਲੇ ਚੌਂਕ ਫਿਰ ਰਹੇ ਆ ਵਾ। ਬੇਟੇ ਅਗਲੇ ਦਿਨ KFC ਜਾ ਪਾਵੇ ਕੇ ਖਾ ਦਲੀਆ ਲਿਆ। ਨਹੀਂ ਮੰਗਿਆ, KFC ਜਾ ਕੇ ਦਲੀਆ ਨਹੀਂ ਮੰਗਿਆ, ਉੱਥੇ ਦਲੀਆ ਹੁੰਦਾ ਹੀ ਨਹੀਂ। ਉੱਥੇ ਹੁੰਦੇ ਆ ਡਰਮ ਸਟਿਕਸ, ਮੈਂ ਤੁਹਾਨੂੰ ਦੱਸਦਾ ਉੱਥੇ ਡੋਨਟਸ ਦੂਸਰਾ ਕੀ ਕਹਿੰਦੇ ਆ ਪੀਜ਼ਾ, ਠੀਕ ਆ, ਸ਼ਵਾਰਮੇ ਇੰਜ ਨਹੀਂ ਸੀ ਕੀਤੇ ਕਿਤੇ। ਲਾਲ ਪੰਪ ਘਰੇ ਲਵਾਇਆ, 6 ਮਹੀਨੇ ਚਲਾਇਆ ਹੀ ਨਹੀਂ ਖੁਸ਼ੀ 'ਚ। ਕਿਉਂ? ਬਾਹਰ ਇਹਨੂੰ ਹੁੰਦੇ ਨੇ ਲੋਕਾਂ ਕੋਲ, ਉਹਨੂੰ ਚਲਾਓ, ਪੈਸੇ ਲਾਏ ਆ ਉੱਤੇ, ਕਿਤੇ ਬਟਨ ਲਵਾਓ ਉਹਦਾ। ਕੱਲ ਚਣੇ ਸੁੱਟ ਕੇ ਗਸ਼ੀ ਪਵਾਈ ਹਾਂ ਆ, ਸਹੀ। ਅਗਲੇ ਚੌਂਕ ਬੈਠਾ ਪਾਵੇ ਖਾ ਰਿਹਾ। ਮੈਂ ਕਿਹਾ ਓਏ ਹੁਣੀ ਤਾਂ ਤੈਨੂੰ ਗਸ਼ੀ ਪਈ ਸੀ। ਕਹਿੰਦਾ ਡਾਕਟਰ ਨੇ ਕਿਹਾ ਮੈਂ ਖਰਾਕਾ। ਉਹ ਪੁੱਤ ਉਹ ਜਾਣਦੇ ਯਾਰ। ਉਹ ਮੇਰੀ ਗੱਲ ਸੁਣ, ਉਹਨੂੰ ਕਹਿੰਦੇ ਚਨਾ ਚਾਟ ਮਸਤ। ਉਹਦਾ ਹਾਂਜੀ। ਨਾਮ ਆ ਕਿ ਚਨਾ ਚਾਟ ਉਹ ਮਸਤ। ਨਹੀਂ ਭਾਈ ਉਹਦੀ ਉਹਦੀ ਮਿਰਗੀ ਚੱਲਦੀ ਆ। ਮੇਰੀ ਕਿਹੜੀ ਚੱਲਦੀ ਭਾਈ ਉਹਨੂੰ ਕੋਈ ਕਿਸੇ ਨੂੰ ਪੁੱਛ ਲਓ ਭਾਜੀ, ਇਹਦਾ ਅੱਬਾ ਕਰਦਾ ਉਹ ਮਿਰਗੀ ਲਾ ਰਿਹਾ। ਜੀ ਮੇਰੇ ਹਿਸਾਬ ਨਾਲ ਨਾ ਜਿਹੜਾ ਬੰਦਾ ਸਾਰੇ ਮਾਮਲਾ ਤੈਅ ਕਰਕੇ, ਯਾਨੀ ਸਟਰਗਲ ਕਰਕੇ, ਦੌਰ ਨਾਲ ਖੱਪ ਕੇ, ਹਾਲਾਤ ਨਾਲ ਲੜ ਕੇ, ਸਾਰਾ ਕੁਝ ਕਰਕੇ ਇੱਕ ਜਗ੍ਹਾ ਤੇ ਪਹੁੰਚਦਾ ਵਾ ਨਾ, ਫਿਰ ਜਦੋਂ ਉਹਦੇ ਨਾਲ ਤੇਜ਼ੀ ਹੁੰਦੀ ਨਾ, ਉਹਨੂੰ ਇੱਕ ਸਕਿੰਟ 'ਚ ਪਤਾ ਲੱਗ ਜਾਂਦਾ। ਯੈਸ, ਹਾਂ ਉਹਨੂੰ ਪਤਾ ਕਿ ਤੇਜ਼ੀ ਕੌਣ ਕਰ ਰਿਹਾ ਤੇ ਮੇਰੇ ਨਾਲ ਕੌਣ ਆ। ਇਹ ਤੂੰ ਹਕੀਕਤ ਤੁਸੀਂ ਸਾਰੀ ਦੁਨੀਆ ਫਿਰ ਕੇ ਆ ਕੇ ਤੇ ਆਪਣੀ ਇੱਕ ਜਗ੍ਹਾ ਤੇ ਬੈਠੇ ਜੇ। ਅਗਰ ਸਾਡੇ ਚੋਂ ਬਿਲਕੁਲ ਮਿਸਾਲ ਤੌਰ ਤੇ ਮੈਂ ਲਾ ਲਓ ਜਾਂ ਕੋਈ ਲਾ ਲਓ, ਉਹ ਲੋਕਲ ਤੋਂ ਲੋਕਲ ਵੀ ਸ਼ਰਾਰਤ ਆਪਣੇ ਨਾਲ ਬਹੁਤ ਹੈਵੀ ਗੱਲ ਚੜ੍ਹ ਕੇ, ਸੁਣਾਏਗਾ ਚੜ੍ਹ ਕੇ, ਤੁਹਾਨੂੰ, ਚੜ੍ਹ ਕੇ। ਲੇਕਿਨ ਤੁਹਾਨੂੰ 1 ਮਿੰਟ 'ਚ ਪਤਾ ਲੱਗ ਜਾਏਗਾ। ਨੋਨੀ ਪਿਛੇ 4 ਮਹੀਨੇ ਤੋਂ ਤੈਨੂੰ ਗਾਲਾਂ ਕੱਢ ਰਿਹਾ ਸੀ, ਲੇਕਿਨ ਅੱਜ ਤੋਂ ਬਾਅਦ ਖਤਮ। ਤੂੰ ਮੇਰਾ ਯਾਰ ਆ, ਮੇਰਾ ਭਰਾ ਵਾ। ਇਹ ਠੀਕ। ਫਿਰ ਕਈ ਬੰਦੇ ਉਸਤਾਦ ਜੀ ਝੂਠੀ ਇੱਜ਼ਤ ਬਣਾਉਣ ਦੀ ਖਾਤਰ ਨਾ ਆਪਣੀ ਸੱਚੀ ਗਵਾ ਦਿੰਦੇ ਆ। ਲੇਕਿਨ ਮੈਂ ਤੁਹਾਨੂੰ ਗੱਲ ਦੱਸਾਂ, ਤੇਰੀ ਗੱਲ ਹੋ ਗਈ ਸਾਰੀ ਲੰਘ ਗਈ। ਲੇਕਿਨ ਪਤਾ ਕੀ ਗੱਲ ਆ, ਤੁਸੀਂ ਬੇਧਿਆਨੀ ਚ ਕਿਤੇ ਨਿਕਲ ਗਈ ਵੱਡੀ ਗੱਲ ਸੀ ਭਾਈ। ਇਹ ਬੱਚਾ ਹੋਰ ਦੱਸ ਦੇਣੀ ਸੀ। ਇਹ ਬੱਚਾ ਹਰ ਸ਼ੈ ਨੂੰ ਸਮਝਦਾ ਵਾ ਕਿ ਉਸਤਾਦ ਜੀ ਐਵੇਂ ਨਹੀਂ ਕਿਤੇ ਉੜਦੀ ਚਿੜੀ ਦੇ ਪਰ ਗਿਣ ਲੈਂਦੇ ਆ। ਇਹ ਤਾਂ ਸਕੇ ਪਿਓ ਦੀ ਮਜਬੂਰੀ ਦਾ ਫਾਇਦਾ ਚੁੱਕਣ ਵਾਲੇ ਬੱਚੇ ਆ। ਹਾਂਜੀ, ਆਹੋ ਦੇਖਦਾ ਫੋਨ ਕਰਦਾ, ਮੈਂ 3 ਵਜੇ ਤੱਕ ਰਹਿਣਾ, ਮੈਨੂੰ ਵੰਡ ਹੋਇਆ ਲੈ ਕੇ ਦਿਓ। ਉਹਨੇ ਕਦੋਂ ਕਿਹਾ ਵੰਡ ਮੈਂ ਕਿਦੋਂ ਕਿਹਾ ਤਾਂ ਯਾਰ ਮੇਰੇ ਕੋਲ ਮੋਟਰਸਾਈਕਲ ਤਾਂ ਗੱਡੀ ਲੈ ਕੇ ਕਿਹਾ ਕਿਆ ਵਾ ਨਹੀਂ ਕੋਈ ਮੈਨੂੰ ਮਿਲੂਗੀ। ਤੁਸੀਂ ਤੁਸੀਂ ਭੱਲੇ ਖਾ ਕੇ ਕਿਤੇ ਤੱਕ ਅੱਖ ਲੱਗ ਮੈਂ ਇਹਨੂੰ ਕਿਹਾ ਤੂੰ ਇਹਨੇ ਵੀ ਰਹਿਣਾ, ਤੇ ਇਹਨੇ ਸਿਰਫ ਇਹਨੇ ਪੁੱਛਿਆ ਉਸਤਾਦ ਜੀ ਮੈਂ ਵੀ। ਮੈਂ ਕਿਹਾ ਆਹੋ ਇੰਨੀ ਗੱਲ ਹੋਈ। ਇਹ ਗੱਲ ਅਗਲੀ ਨਾ ਯਾਰ ਕਾਲੂ ਨਹੀਂ, ਤੁਸੀਂ ਪਿੱਛੇ ਕਰਾ ਕੇ ਦੇਖੋ ਠੀਕ ਠਾਕ। ਰਿਜ਼ਲਟ ਇਹਨੇ ਕਿਹਾ ਉਸਤਾਦ ਜੀ ਕੀਤਾ। 1 ਮਿੰਟ ਜੀ ਇਹਦਾ। ਨਹੀਂ ਤੁਸੀਂ ਮੇਰੇ ਕੋਲ ਨਾ ਇਹ ਨੀਲਾ ਕਰਾ ਦੇਣਾ, ਮੈਂ ਹੁਣੀ ਮੈਂ ਗੱਲ ਐਸਾ ਮੇਰੇ ਸਿੱਧੇ ਹੱਥ ਤੇ ਬੈਠਾ। ਮੈਂ ਗੱਲ ਕਲੀਅਰ ਕਰ ਦਿੰਦਾ ਭਾਜੀ। ਉਸਤਾਦ ਜੀ ਨੇ ਕਿਹਾ ਇਹਨੇ ਵੀ ਰਹਿਣਾ, ਇਹਨੇ ਵੀ ਰਹਿਣਾ, ਮੈਂ ਵੀ ਰਹਿਣਾ, ਏਦਾਂ ਹੀ ਆ ਸਰ। ਤੇ ਮੈਂ ਕਿਹਾ ਤਿੰਨਾਂ ਨੂੰ ਮੋਟਰਸਾਈਕਲ ਮਿਲੂ, ਆਹ ਗੱਲ ਕੀਤੀ। ਐ ਤੇ ਗੱਲ ਸੀਗੀ। ਲਾਰੀ ਬੁੱਕ ਚ ਨਜ਼ਰ ਆਇਆ, ਰੇਤ ਵਾਲੀ ਕੁਲਫੀ ਖਾਣ ਵਾਲਿਆ। ਤਾਬ ਤੇ ਸ਼ਹੀਨ ਉਹਦੇ ਸਾਹਮਣੇ ਇੱਕ ਬੰਦਾ ਗੋਸ਼ਤ ਦਾ ਟੁਕੜਾ ਕਰ ਰਿਹਾ, ਉਹਨੇ ਨਹੀਂ ਖਾਦਾ। ਬਹੁਤ ਅੱਛੇ ਯਾਰ ਕਾਲੂ ਕਿਆ ਕਹਿੰਦਾ ਮੈਂ ਆਪ शिकार ਕਰਾਂਗਾ। ਉਹਨੇ ਕਿਹਾ ਮੈਂ ਆਪ ਖਾਵਾਂਗਾ, ਮੈਂ ਤੇਰੇ ਹੱਥਾਂ ਤੇ ਨਹੀਂ ਪਲਣ ਵਾਲਾ। ਹਮ ਖੁਦ ਕੀ ਜ਼ਿੰਦਗੀ ਗੁਜ਼ਾਰਨੇ ਵਾਲੇ हैं। ਓਏ ਬੇਟੇ, ਓਏ ਉਹ ਗੁੱਸਾ ਟੁਕੜਿਆ ਕਰਨ ਦਿਆ ਸੀ, ਉਹਨੂੰ ਕੀੜੇ ਪਏ ਸੀਗੇ। ਕਰਿਆਨੇ ਦੀ ਦੁਕਾਨ ਤੋਂ ਚਣੇ ਚੱਕੇ, ਉਹਨੇ ਦੇਖ ਲਿਆ ਤਾਂ ਮੂੰਹ ਕਰਕੇ ਜੂਗਾ ਕਰਨ ਲੱਗ ਪਿਆ।
ਇੰਜ ਨਿਕਾ ਗਿਆ ਬੇਟੇ ਇਹ ਕਿਹੜੀ ਸ਼ਾਮ ਦੀ ਜੁਗਾ ਪਹਿਲਾਂ ਦੇਖ ਲਾ ਇੱਕ ਮੋਟਰਸਾਈਕਲ ਮੰਗੇ ਕਿੰਨਾ ਬਿਸਤ ਹੋਣ ਡਿਆ ਹੁਣ ਤੂੰ ਓਏ ਹੈ ਇਦਾਂ ਦਾ ਵਾ ਤੂੰ ਛੱਡ ਦੇ ਮਿੱਠੇ ਇਸ ਬੰਦੇ ਦੇ ਵਿੱਚ ਲਾਲਚ ਔਰ ਹਵਸ ਭਰੀ ਪਈ ਆ ਇਹਦੇ ਡੇਲੇ ਮਨਾਫਕਾਂ ਦੇ ਡੇਲੇ ਤੇ ਡੱਡੂ ਵਰਗੇ ਡੇਲੇ ਆ ਮਿੱਠੇ ਦੇ ਤੇ ਸੇਬ 2 3 ਤੁਸੀਂ ਵੀ ਕੁਝ ਕਹਿਣਾ ਭਾਜੀ? ਨਹੀਂ ਮੈਂ ਨਹੀਂ ਇਧਰੋਂ ਓਕੇ 3 ਬੰਦੇ ਉਸਤਾਦ ਇਸ ਟਾਈਮ ਮੇਰੇ ਤੇ ਉਂਗਲੀ ਚੱਕ ਰਹੇ। ਮੈਂ ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਭਾਜੀ ਮੈਂ ਗੱਲ ਸੁਣ ਕੇ। ਸਰ ਉਸਤਾਦ ਦੇ ਪੁੱਤਰ ਤੁਸੀਂ ਵੱਡੇ ਬੈਠੇ ਆਡੀਅנס ਨਹੀਂ ਸਾਡੀ ਗੱਲ ਮਿੱਟੀ ਮੈਂ ਉਂਗਲੀ ਚੱਕਣਾ ਮੇਰਾ ਪੂਰਾ ਪੰਜਾ ਤੇਰੇ ਨਾਲ ਓਕੇ ਕਰੋ ਪੰਜਾ ਪੂਰਾ ਇਧਰ ਉਸਤਾਦ ਜੀ ਸਾਰੇ ਹੀ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਉਹਨੇ ਡਿਨਾਈ ਨਹੀਂ ਕੀਤਾ ਉਹਨੇ ਕਿਹਾ ਮੈਂ ਵੱਧ ਚੜ ਕੇ ਆ ਗਿਆ ਤੇਰੇ ਤੇ ਸਾਰੇ ਕੰਮ ਛੱਡੋ ਉਸਤਾਦ ਜੀ ਹੁਣ ਇੱਥੇ ਹੀ ਦੱਸੋ ਇਹਨਾਂ ਨੂੰ ਆਪਣੇ ਅਸ਼ੋਚ ਹੀ ਇਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਤੁਹਾਨੂੰ ਅੱਜ ਤੱਕ ਕਦੀ ਕੋਈ ਡਿਮਾਂਡ ਕੀਤੀ ਨਹੀਂ ਕਦੀ ਕੋਈ ਚੀਜ਼ ਮੰਗੀ ਕੋਈ ਸ਼ੈਲਟ ਮੰਗੀ ਕੋਈ ਚੀਜ਼ ਕੋਈ ਇੱਕ ਦੱਸ ਦਿਓ ਮੈਂ ਕਿਹਾ ਹੋਵੇ ਉਹ ਜਿਹੜੇ 에어ਪੋਰਟ ਉਹ ਤੁਸੀਂ ਖਰਾਬ ਦੇ ਦਿੱਤੀ ਉਦਾਂ ਹੀ ਪਈ ਨਹੀਂ ਮੰਗੇ ਸੀ ਕਿ ਨਹੀਂ ਮੈਂ ਕਿਹਾ ਸੀ ਮੈਨੂੰ ਉਹ ਚਾਹੀਦੇ ਸੀ ਇੱਥੇ ਬਸ ਗੱਲ ਖਤਮ ਹੋ ਗਈ ਉਹ ਉਸਤਾਦ ਜੀ ਇੱਕ ਮਿੰਟ ਨਹੀਂ 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 ਉਹ ਤੂੰ ਤਾਂ ਇੱਕ ਰਾਤ ਵਾਸਤੇ ਇੱਕ ਮਿੰਟ ਠਹਿਰ ਜਾ ਇੱਕ ਮਿੰਟ ਤੂੰ ਇੱਕ ਗੱਲ ਕੀਤੀ ਕਿ ਤੁਸੀਂ ਸਿਰਫ ਇਹਨਾਂ ਦੱਸਣਾ ਮੈਂ ਕਦੀ ਕੋਈ ਚੀਜ਼ ਮੰਗੀ ਇਸ ਤੋਂ ਬਾਅਦ ਖਰਾਬ ਖਰੂਬ ਨਹੀਂ ਇੱਥੇ ਤੱਕ ਮੰਗੀ ਤੂੰ 에어ਪੋਰਟ ਮੰਗੇ ਸੀ ਹਾਂਜੀ ਮੰਗੇ ਸੀ ਗੱਲ ਮੁੱਕ ਗਈ ਬਸ ਇਸ ਤੋਂ ਅੱਗੇ ਹੁਣ ਅਗਲੀ ਗੱਲ ਸੁਣ ਉਹ ਖਰਾਬ ਉਹ ਚੱਲੇ ਸੀ ਯਾਰ ਉਹ ਨਹੀਂ ਚੱਲੇ ਯਾਰ ਉਹ ਮੈਂ ਤੈਨੂੰ ਖਰਾਬ ਦੇ ਦਿੱਤੇ ਤੂੰ ਇੱਥੇ ਤੱਕ ਰਹਿ ਤੂੰ ਮੰਗੇ ਸੀ ਹਾਂਜੀ ਉਹ ਦੇਖੋ ਤੇਰੀ ਗੱਲ ਖਤਮ ਹੋ ਗਈ ਇੱਥੇ ਹੀ। ਅੱਛਾ ਹੁਣ ਗੱਲ ਜਿਹੜੀ ਉਹ ਗੱਲ ਕਰ ਰਿਹਾ ਨਾ ਉਹ ਵੀ ਸਹੀ ਕਰ ਰਿਹਾ ਵਾ ਕੌਣ ਉਸਤਾਦ ਜੀ ਤੂੰ ਕਿ ਮੰਗ ਵੀ ਮੰਗੀ ਤੇ ਕੁਝ ਵੀ ਨਹੀਂ ਲੱਭਾ ਨਹੀਂ ਨਹੀਂ ਹਾਲਾਂਕਿ ਜਿਹੜੀ ਉਹ ਗੱਲ ਕਰ ਰਿਹਾ ਨਾ ਉਹ ਵੀ ਸਹੀ ਕਰ ਰਿਹਾ ਕਿਉਂ ਵੀ 에어ਪੋਰਟ ਇਹਨੇ ਨਹੀਂ ਸੀ 4 ਜਣਾਂ ਨੇ ਇੱਕੋ ਟਾਈਮ ਤੇ ਮੰਗੇ ਸੀ ਤੇ ਫਿਰ ਮੈਂ ਕਿਹਾ ਮੈਨੂੰ ਮਤਲਬ ਇਹ ਨਹੀਂ ਕਿ ਸਪੈਸ਼ਲ ਆ ਕੇ ਕਵੇ ਵੀ ਮੈਂ ਆ ਚੀਜ਼ ਲੈਣੀ ਆ ਇਦਾਂ ਨਹੀਂ ਚੱਕਰ ਐਦਾਂ ਉਹ ਨਹੀਂ ਲੇਕਿਨ ਆ ਜਿਹੜੀ ਤੂੰ ਗੱਲ ਕੀਤੀ ਨਾ ਕਦੀ ਮੰਗੇ ਇਹ ਮੈਂ ਤੈਨੂੰ ਇਸ ਤੋਂ ਕਿਹਾ ਕਿ ਮੰਗੇ ਸੀ ਲੇਕਿਨ ਇਹਨੇ ਵੀ ਮੰਗੇ ਸੀ ਨੋਨੇ ਨੇ ਵੀ ਮੰਗੇ ਸੀ ਇੱਕ ਦੋ ਜਣਾਂ ਨੇ ਹੋਰ ਵੀ ਕਿਹਾ ਤੇ ਮੈਂ ਤੁਹਾਨੂੰ ਕੀ ਕਿਹਾ ਸੀ ਆਗੇ ਮੈਂ ਕਿਹਾ ਉਸਤਾਦ ਜੀ ਮੇਰਾ ਵੀ ਦਿਲ ਕਰਦਾ ਯਾਰ ਕਿ ਮੈਨੂੰ ਵੀ ਤੁਸੀਂ ਉਹਨਾਂ ਨੇ ਕਿਹਾ ਕੀ ਚਾਹੀਦਾ ਮੈਂ ਕਿਹਾ ਮੈਨੂੰ ਈਅਰਬਡਸ ਚਾਹੀਦੇ ਤੁਸੀਂ ਉਹਨੂੰ ਵੀ ਦਿੱਤੇ ਕਾਲੂ ਨੂੰ ਵੀ ਦਿੱਤੇ ਤੁਸੀਂ ਓਨੀ ਨੂੰ ਵੀ ਦਿੱਤੇ ਸੁਣ ਓਏ ਮੇਰਾ ਨਾ ਕਰਦੇ ਵਿੱਚੋਂ ਤੂੰ ਉਹ ਜਿਹੜੇ ਕਾਲੇ ਜੇਬ ਚ ਪਾਏ ਆ ਉਹ ਮੈਨੂੰ ਸਾਜ ਨੇ ਆਪ ਲਿਆ ਕੇ ਦੇ ਸਾਜ ਨੇ ਕਿਹਾ ਪੁੱਤਰ ਤੂੰ ਇਦਾਂ ਬੰਦਾ ਵਾ ਸਾਜ ਤੂੰ ਆ ਲਾ ਕੇ ਵਿਆਹ ਕਰਨਾ ਚਲੋ ਠੀਕ ਆ ਭਾਈ ਮੈਂ ਤੂੰ ਹਲਦੀ ਭਾਈ ਨਹੀਂ ਹੈਗਾ ਵੀ ਤੂੰ 100 ਘਰ ਪਾਲਣ ਡਿਆ ਮੈਂ ਸਾਜੀ ਰਾਤੀ ਮੈਂ ਤੁਹਾਡੇ ਕੰਨ 'ਚ ਇੱਕ ਬੁਟੀਕ ਪਾ ਕੇ ਗਿਆ ਤੁਸੀਂ ਉੱਥੇ ਗੌਰ ਨਹੀਂ ਕੀਤਾ ਯਾਰ ਮੈਨੂੰ ਟਾਂਕੇ ਖਲਵਾ ਉਸਤਾਦ ਜੀ ਨਾਲ ਲਵ ਕਰਦਾ ਮੈਂ ਗੌਰ ਦਿਲ ਨਹੀਂ Okay. ਛੱਡਣਾ ਉਸਤਾਦ ਜੀ ਤੁਹਾਡੇ ਨਾਲ ਸੱਚੀ ਮੁੱਚੀ ਲਵ ਯੂ ਕੋਈ ਲਾਲਚ ਨਹੀਂ ਕੋਈ ਵੀ ਨਹੀਂ ਉਹ ਸੋਚ ਹਾਂ ਇਹ ਆ ਸਾਰੇ ਇਦਾਂ ਕਰ ਫੇਰ ਮੁਲਾਕਾਤ ਹੁਣ ਇੱਕ